ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਹਰ ਹਫਤੇ ਇਹ ਪ੍ਰੋਗਰਾਮ ਆਪਾਂ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਹਾਂ, ਜਿਸ ਦੇ ਵਿੱਚ ਆਪਣੇ ਨਾਲ US ਇਮੀਗ੍ਰੇਸ਼ਨ ਦੇ ਟੌਪ ਦੇ ਅਟਰਨੀ ਜੇ ਟਿਰਕੀਆਣਾ ਜੀ ਆਪਣੇ ਨਾਲ ਜੁੜਦੇ ਨੇ। ਆਓ ਉਹਨਾਂ ਨੂੰ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਹਾਂ, ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਕੀ ਆ ਇਮੀਗ੍ਰੇਸ਼ਨ ਦੇ ਫੀਲਡ ਦੇ ਵਿੱਚ ਕੀ ਇਸ ਟਾਈਮ ਤਾਜ਼ਾ ਚੱਲ ਰਿਹਾ ਆ। ਅਟਰਨੀ ਜੇ ਟਿਰਕੀਆਣਾ ਜੀ, ਸਵਾਗਤ ਹੈ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415-909-0503 ਦੇ ਉੱਤੇ। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ 8888889914 ਦੇ ਉੱਤੇ। ਤੇ ਟਰੱਕ ਕੇਅਰ ਸਰਵਿਸ ਵਾਲੇ ਟ੍ਰੇਸੀ ਮੰਟੀਕਾ ਸਟਾਕਟਨ ਦੇ ਵਿੱਚ ਇਹਨਾਂ ਦੀ 24/7 ਰੋਡ ਸਰਵਿਸ ਅਵੇਲੇਬਲ ਆ। ਵੈਲਡਿੰਗ, ਟਰੱਕ ਟ੍ਰੇਲਰ ਰਿਪੇਅਰ, ਨਿਊ ਯੂਜ਼ ਟਾਇਰ, ਫਿਊਲ ਡਿਲੀਵਰੀ, ਬ੍ਰੇਕ ਸ਼ੌਕਸ ਦਾ ਕੰਮ ਕਰਵਾ ਸਕਦੇ ਹੋ। ਇਹੋ ਹੀ ਮੁੰਡਾ ਆ ਜਿਨ੍ਹਾਂ ਨੇ 7-11 ਦੇ ਉੱਤੇ ਜਿਹੜਾ ਰੋਬਰ ਆ ਉਹ ਕੁੱਟਿਆ ਸੀ, ਬਿੰਦਾ ਟਿੱਬਾ। ਸੋ ਜੇ ਕਿਸੇ ਨੂੰ ਟ੍ਰੇਸੀ ਮੰਟੀਕਾ ਸਟਾਕਟਨ ਇਲਾਕੇ ਦੇ ਵਿੱਚ ਰੋਡ ਸਰਵਿਸ ਦੀ ਜ਼ਰੂਰਤ ਆ, ਕੋਈ ਕੰਮ ਹੋਵੇ, ਤਾਂ ਕੰਟੈਕਟ ਕਰੋ 2099368644 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਸੋ ਉਹਦਾ ਚੰਗਾ ਲੱਗਦਾ ਆ ਅਟਰਨੀ ਟਿਰਕੀਆਨਾ ਜੀ ਵੀ ਮੁੰਡੇ ਤਰੱਕੀ ਕਰ ਰਹੇ ਆ। ਇੱਕ ਟਾਈਮ ਦੇ ਉੱਤੇ ਉਹ ਉਸ ਚੀਜ਼ ਦੇ ਲਈ ਖੜਿਆ ਵੀ ਸੀਗਾ ਜਿਹਦੇ ਲਈ ਉਹ ਕੁਦਰਤੀ ਕਹਿ ਲਓ ਵੀ ਬੇਰੀਏ 'ਚ ਨਹੀਂ ਸੀਗਾ, ਸਟਾਕਟਨ 'ਚ ਸੀਗਾ, ਤੇ ਉਹਦਾ ਬਚਾਅ ਹੋ ਗਿਆ। ਨਹੀਂ ਤਾਂ ਇੱਥੇ ਦੇ ਡੀਏ ਡੂਏ ਹੁੰਦੇ ਤਾਂ ਸ਼ਾਇਦ ਇਹ ਮੁੰਡੇ ਨੂੰ ਰਗੜ ਸਕਦੇ ਸੀਗੇ। ਪਰ ਚਲੋ ਕੋਈ ਨਹੀਂ, ਤਰੱਕੀ ਕਰ ਰਿਹਾ ਮੁੰਡਾ, ਤੇ ਜ਼ਰੂਰ ਮਦਦ ਕਰੋ ਵੱਧ ਤੋਂ ਵੱਧ, ਜਿਹੜੇ ਲੋਕ ਆ ਉਹ ਹੈਲਪ ਕਰ ਸਕਦੇ ਆ ਜੀ। ਜੀ 2-3 ਵਾਰੀ ਮਿਲਿਆ ਵੀ ਮੈਨੂੰ, ਬੜਾ ਵਧੀਆ ਮੁੰਡਾ, ਹੰਬਲ ਮੁੰਡਾ, ਉਦਾਂ ਸ਼ਾਂਤ ਸੁਭਾਅ ਦਾ, ਜਿੰਨਾ ਕੁ ਆਪਣਾ ਮਿਲਿਆ ਵਧੀਆ ਸੀਗਾ। ਤੇ 2-3 ਵਾਰੀ ਉਹਨੇ ਕਿਹਾ ਵੀ, ਤੇ ਹਾਂਜੀ ਸਾਡੀ ਫੁੱਲ ਸਪੋਰਟ ਹੈ ਇਦਾਂ ਦੇ ਕਮਿਊਨਿਟੀ ਵਾਲੇ ਬੰਦਿਆਂ ਨੂੰ। ਬਿਲਕੁਲ। ਕਿਉਂਕਿ ਜਿਸ ਹਿਸਾਬ ਨਾਲ ਉਹ ਕੁੱਟਣ ਡਿਆ ਸੀਗਾ, ਲੱਗਦਾ ਨਹੀਂ ਹੋਊਗਾ ਸੀਗਾ ਵੀ ਬੰਦਾ ਪਰ ਠਹਿਰਾ ਵਾਲਾ ਸੀਗਾ। ਸੋ ਨਹੀਂ, ਉਹਨੇ ਮੇਰੇ ਖਿਆਲ ਉਹਨੇ ਥੱਲੇ ਨੱਪਿਆ ਸੀਗਾ ਦੂਜੇ, ਉਹਦੇ ਨੱਪ ਕੇ ਰੱਖਿਆ ਸੀਗਾ, ਡੱਡਾ ਦੂਜੇ ਨੇ ਭਰਾਇਆ ਸੀਗਾ। ਜਿਹੜਾ ਦੂਜਾ ਵਾਲਾ ਸੀਗਾ ਉਹਨੇ ਚਾਹ ਕੱਢਿਆ ਆਪਣਾ ਪੂਰਾ। ਹਾਂ, ਪਰ ਨਹੀਂ, ਚਲੋ ਇਹਦਾ ਵੱਡਾ ਯੋਗਦਾਨ ਸੀਗਾ, ਇਹਨੇ ਡੱਕ ਕੇ ਰੱਖਿਆ ਸੀਗਾ। ਬਿਲਕੁਲ। ਬਾਕੀ ਭਰਾਵਾ, ਜੇ ਕੋਈ ਦੂਜੀ ਸਾਈਡ ਵਾਲਾ ਬੰਦਾ ਸੁਣ ਰਿਹਾ ਵਾ, ਤੇ ਆਪਾਂ ਉਹਦੇ ਵੀਡੀਓ ਦੇਖ ਕੇ ਆਪਣਾ ਨਜ਼ਾਰਾ ਤੁਹਾਨੂੰ ਦੱਸ ਰਿਹਾ ਗਿਆ। ਆਪਾਂ ਕੋਈ ਪ੍ਰਮੋਟ ਨਹੀਂ ਕਰ ਰਹੇ ਵਾਇਲੈਂਸ ਨੂੰ। ਹਾਂਜੀ। ਇਹ ਆ ਕੱਲ ਨੂੰ ਕਹਿ ਜਾਂਦੇ ਵਕੀਲ ਨੇ ਡੰਡੇ ਮਾਰਨ ਵਾਲੇ ਨੂੰ ਪ੍ਰਮੋਟ ਕੀਤਾ। ਨਹੀਂ, ਆਪਾਂ ਤਾਂ ਉਹਦੇ ਬਿਜ਼ਨਸ ਨੂੰ ਪ੍ਰਮੋਟ ਕੀਤਾ। ਚਲੋ, ਤੇ ਸਰੋਤੇ ਇਹ ਦੱਸਦੇ ਜਾਈਏ ਵੀ ਅੱਜ ਆਪਾਂ ਕਾਲਸ ਨਹੀਂ ਲੈ ਸਕਦੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਾਲਸ ਨਹੀਂ ਹੋਣਗੀਆਂ। ਆਉਂਦੇ ਵੀਕ ਦੇ ਵਿੱਚ ਆਪਾਂ ਕਾਲਸ ਦਾ ਸਿਲਸਿਲਾ ਫਿਰ ਸ਼ੁਰੂ ਕਰਾਂਗੇ, ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਾਲਸ ਜਿਹੜੀਆਂ ਨਹੀਂ ਲੈ ਸਕਾਂਗੇ। ਕਾਫੀ ਕੁਛ ਇਮੀਗ੍ਰੇਸ਼ਨ ਨੂੰ ਲੈ ਕੇ ਆ, ਕਈ ਅਪਡੇਟਸ ਨੇ, ਕਈ ਕੁਛ ਰਿਵਿਜ਼ਿਟ ਆਪਾਂ ਜਿਹੜਾ ਕਰਾਂਗੇ ਤਾਂ ਜੋ ਪਤਾ ਲੱਗੇ ਵੀ ਇਸ ਟਾਈਮ ਇਮੀਗ੍ਰੇਸ਼ਨ ਦੀ ਫੀਲਡ ਦੇ ਵਿੱਚ ਕੀ ਚੱਲ ਰਿਹਾ ਹੈਗਾ ਆ। ਸ਼ੁਰੂਆਤ ਕਰਦੇ ਹਾਂ ਅਟਰਨੀ ਜੇ ਟਿਰਕੀਆਨਾ ਜੀ, USCIS ਦੇ ਨਾਲ ਹੀ ਸੰਬੰਧਿਤ ਜਿਹੜੀ ਗੱਲ ਆ, ਪੋਸਟਲ ਵਰਕਰਸ ਨੂੰ ਕਹਿੰਦੇ ਵੀ ਇਨਵੈਸਟੀਗੇਸ਼ਨ ਦੇ ਵਿੱਚ ਮਦਦ ਕੀਤੀ ਸੀ USCIS ਨੇ, ਤੇ ਗਿਲਟੀ ਪਾਇਆ ਆ। $1.6 ਮਿਲੀਅਨ ਦੀ ਕਹਿੰਦੇ ਵੀ ਚੋਰੀ ਕੀਤੀ ਸੀ ਚੈਕਸ ਦੀ US ਮੇਲ ਦੇ ਵਿੱਚ, ਤੇ ਬਾਅਦ ਦੇ ਵਿੱਚ ਕਹਿੰਦੇ ਵੀ ਸਿਟੀਜ਼ਨਸ਼ਿਪ ਲਈ ਉਹਨੇ ਝੂਠ ਵੀ ਬੋਲਿਆ ਸੀ। ਹਾਂਜੀ, ਡਾਕੀਆ ਫੜ ਲਿਆ ਜੀ ਇਹਨਾਂ ਨੇ। ਦੇਖ ਲਓ, ਡਾਕੀਏ ਨੇ 1.6 ਮਿਲੀਅਨ ਪੈਸੇ ਬਣਾ ਲਏ। ਕਿੱਦਾਂ ਬਣਾਏ? ਇਹਨੂੰ ਫੈਡਰਲ ਜੂਰੀ ਨੇ ਚਾਰਜ ਕੀਤਾ ਮੇਲ ਥੈਫਟ ਲਈ ਤੇ ਬੈਂਕ ਫਰਾਡ ਲਈ। ਸੋ ਸੁਣੀ ਜਾਇਓ ਖਬਰ ਕਿੱਦਾਂ ਹੁੰਦੀ ਆ। ਸੋ ਇਹਦਾ ਨਾਮ ਸੀਗਾ, ਨਾਮ ਹੀ ਬੜਾ ਔਖਾ ਇੱਕ ਦਾ ਇਹਦਾ, ਹੈਚੀਕੋਸੈਲਾ ਮੋਚਿੰਬਾ। ਇਹ 44 ਈਅਰ ਦਾ ਸੀਗਾ, ਵਾਸ਼ਿੰਗਟਨ DC ਦਾ ਬੰਦਾ, ਤੇ ਡਾਕੀਆ ਸੀਗਾ। ਤੇ ਇਹਨੂੰ ਉਹਨਾਂ ਨੇ ਕਨਸਪੀਰੇਸੀ ਟੂ ਕਮਿਟ ਮੇਲ ਥੈਫਟ ਤੇ ਬੈਂਕ ਫਰਾਡ ਦੇ ਵਿੱਚ ਇਹਨੂੰ ਫੜਿਆ। ਮੇਲ, ਬੈਂਕ ਫਰਾਡ ਤੇ ਮੋਨੀਟਰੀ ਟ੍ਰਾਂਜੈਕਸ਼ਨ। ਸੋ ਜਿਹੜੇ ਉੱਧਰ ਦੇ ਜੱਜ ਸੀਗੇ ਉਹਨਾਂ ਨੇ ਇਹਦੀ ਸੈਂਟੈਂਸਿੰਗ ਅਜੇ ਕਰਨੀ ਆ। ਤੇ ਇਹ ਕੀ ਸੀਗਾ ਕਿ ਡਾਕੀਆ ਸੀਗਾ US ਪੋਸਟਲ ਸਰਵਿਸ ਦਾ EMPLOYEE ਸੀਗਾ। ਦਸੰਬਰ 2020 ਤੋਂ ਲੈ ਕੇ ਮਾਰਚ 2023 ਦੇ ਵਿੱਚ ਇਹਨੇ US ਟ੍ਰੈਜਰੀ ਦੇ ਜਿਹੜੇ ਚੈੱਕ ਹੁੰਦੇ ਨਾ,
ਜਿੱਦਾਂ ਫੋਰ ਐਗਜ਼ਾਮਪਲ ਆਪਾਂ ਇਮੀਗ੍ਰੇਸ਼ਨ ਦੇ ਵਿੱਚ ਵੀ ਕਈ ਵਾਰੀ ਉਹ ਜਾਂਦੇ ਹੁੰਦੇ ਵਾਪਸ ਚੈੱਕ ਚੁੱਕ ਕਈਆਂ ਨੂੰ ਜਾਂਦੇ ਆ, ਜਾਂ ਹੋਰ US ਟ੍ਰੈਜਰੀ ਜਿੱਦਾਂ ਤੁਸੀਂ ਕਹ ਲਓ ਕੋਈ ਵੀ ਰੀਫੰਡ ਕਰਦੀ ਜਾਂ ਕੁਛ ਕਰਦੀ ਆ। ਕੋਵਿਡ ਵਾਲੇ ਬੜੇ ਚੱਕ ਗਏ ਸੀਗੇ। ਕੋਵਿਡ ਵਾਲੇ ਵੀ ਹੋ ਸਕਦੇ ਆ। ਸੋ ਇਹ ਕੀ ਕਰਦਾ ਸੀਗਾ, ਡਾਕੀਆ ਸੀਗਾ, ਜਦੋਂ ਉਧਰੋਂ ਦੀ ਆਉਂਦਾ ਸੀਗਾ ਸਰਕਾਰ ਵੱਲੋਂ ਦੀ ਤਾਂ ਚੈੱਕ ਇਹ ਮੇਲ ਕੱਢ ਲੈਂਦਾ ਸੀਗਾ। ਇਹ ਜਿਹੜਾ ਚੈੱਕ ਸੀਗਾ ਉਹਨੂੰ ਨਾ ਆਪਣੀ ਨਾਮ ਨੂਮ ਜਿਹਾ ਲਿਖ ਕੇ ਜਾਂ ਆਪਣੇ ਆਪ ਨੂੰ ਸਾਈਨ ਕਰ ਲੈਂਦਾ ਸੀਗਾ ਚੈੱਕ, ਤੇ ਐਂਡੋਰਸ ਕਰਕੇ ਆਪਣੇ ਬੈਂਕ ਖਾਤਿਆਂ ਦੇ ਵਿੱਚ ਜਮ੍ਹਾਂ ਕਰ ਦਿੰਦਾ ਸੀਗਾ। ਤੇ ਜਿਹੜਾ ਵੀ ਨਾਮ ਸੀਗਾ ਜਿਹਨੂੰ ਵੀ ਜਾਣੇ ਹੁੰਦੇ ਸੀਗੇ ਉਹਦੀ ਜਗ੍ਹਾ ਆਪਣਾ ਨਾਂ ਕਰ ਲੈਂਦਾ ਸੀਗਾ। ਤੇ ਸੇਮ ਥਿੰਗ ਜਿਹੜੇ ਕਲਾਇੰਟਾਂ ਕਲੂਇੰਟਾਂ ਵੱਲੋਂ ਵੀ ਜਾਂਦੇ ਹੋਣੇ ਇਮੀਗ੍ਰੇਸ਼ਨ, ਉਹਨਾਂ ਦੇ ਵੀ ਰੋਕ ਕੇ ਜਿਹੜਾ ਚੈੱਕ ਆਪਣੇ ਨਾਮ ਬੇਸਿਕਲੀ ਕਰ ਲੈਂਦਾ ਸੀਗਾ। ਇਹਦੀ ਫਿਰ ਵੱਡੀ ਤਫਤੀਸ਼ ਜਿਹੜੀ ਹੋਈ ਤੇ ਬੈਂਕ ਦੇ ਜਿਹੜੀ ਉਹਨਾਂ ਨੇ ਫੁਟੇਜ ਵਗੈਰਾ ਸਾਰੀਆਂ ਕੱਢੀਆਂ, ਉਹਦੇ ਵਿੱਚ ਉਹਨਾਂ ਦੇਖਿਆ ਕਿ ਇਹ ਚੈੱਕ ਚੁੱਕ ਪਾਉਂਦਾ ਰਿਹਾ ਤੇ 1.6 ਮਿਲੀਅਨ ਦੇ ਦੇਖ ਲਓ ਤੁਸੀਂ ਟ੍ਰੈਜਰੀ ਦੇ ਚੈੱਕ ਖਾ ਗਿਆ ਇਮੀਗ੍ਰੇਸ਼ਨ ਦੇ। ਹੱਦ ਹੀ ਆ ਯਾਰ। ਹਾਂ, ਤੇ ਇਹ ਪਤਾ ਨਹੀਂ ਕਿੱਥੋਂ ਦੀ ਸਕੀਮਾਂ ਜਿਹੜੀਆਂ ਸਿੱਖ ਕੇ ਆਉਂਦੇ ਆ। ਆਪਾਂ ਜ਼ਿਆਦਾ ਫਿਲਮਾਂ ਦੂਜੀਆਂ ਦੇਖਦੇ ਰਹਿ ਗਏ ਪਹਿਲਾਂ, ਤੇ ਅੰਗਰੇਜ਼ੀ ਕਿੱਦਾਂ ਸਿੱਖਣੀ ਆ, ਫਰਾਡ ਵਾਲੀ ਦੇਖੀ ਦਾ। ਇਹ ਪਤੰਦਰ ਦੇ ਸਰਕਾਰੀ ਨੌਕਰੀਆਂ ਦੇ ਵਿੱਚੋਂ ਚੈੱਕ ਵੀ ਖਾ ਗਿਆ, ਮੇਲ ਮੂਲ ਵੀ ਇੱਧਰ ਉੱਧਰ ਕਰਤੀ। ਬਾਅਦ 'ਚ ਇਹਦਾ ਉਹਨਾਂ ਨੇ ਰਿਕਾਰਡ ਜਦੋਂ ਖੋਲਿਆ, ਇੰਟਰਨੈਸ਼ਨਲ ਟਰੈਵਲ ਕਰਦਾ ਸੀਗਾ ਡਾਕੀਆ, ਤੇ ਲਗਜ਼ਰੀ ਹੋਟਲਾਂ ਦੇ ਵਿੱਚ ਰਹਿੰਦਾ ਸੀਗਾ, ਤੇ ਜੈਂਟਲਮੈਨ ਕਲੱਬ ਜਿਹੜੇ ਹੁੰਦੇ ਆ ਉੱਥੇ ਵਿਜ਼ਿਟ ਕਰਦਾ ਹੁੰਦਾ ਸੀਗਾ। ਉੱਥੇ ਸਾਰੇ ਪੈਸੇ ਪੂਹੇ ਉਡਾ ਰਿਹਾ ਇਹ ਬੰਦਾ ਫਿਲਮੀ ਸਟਾਈਲ। ਤੇ ਫਿਰ ਇਹਨੇ ਕੀ ਹੋਇਆ ਕਿ ਸਿਰਫ ਉੱਤੇ ਨਹੀਂ, ਨੈਚੁਰਲਾਈਜੇਸ਼ਨ ਤੇ ਅਟੈਕ ਕੀਤਾ। ਸੋ ਖਬਰ ਤੁਹਾਡੇ ਨਾਲ ਕਿਉਂ ਸਾਂਝੀ ਕਰ ਰਹੇ ਹਾਂ ਹਾਂਜੀ, ਕਿ ਜਿਹੜਾ ਸਿਟੀਜ਼ਨਸ਼ਿਪ ਐਪਲੀਕੇਸ਼ਨ 'ਚ ਨਾ ਇੱਕ ਖਾਨਾ ਹੁੰਦਾ, ਦੇਖੋ ਇਹ ਵੀ ਬੜੇ ਚਲਾਕ ਹੈ, ਇਹਨਾਂ ਨੇ ਵੀ ਇਹ 'ਚ ਖਾਨਾ ਬਣਾਇਆ ਕਿ ਤੁਸੀਂ ਕੋਈ ਕਦੀ ਏਦਾਂ ਦਾ ਕ੍ਰਾਈਮ ਤਾਂ ਨਹੀਂ ਕੀਤਾ ਜਿਹਦੇ ਲਈ ਤੁਹਾਡੀ ਅਰੈਸਟ ਨਹੀਂ ਹੋਈ ਜਾਂ ਸਜ਼ਾ ਨਹੀਂ ਹੋਈ, ਹਨਾ, ਏਦਾਂ ਦਾ ਹੁੰਦਾ। ਉਹ ਕਈ ਵਾਰੀ ਬੰਦਾ ਇਹ ਸੋਚਦਾ ਹੁੰਦਾ ਯਾਰ ਇਹ ਕਿੱਦਾਂ ਦਾ ਇਹਨਾਂ ਨੇ ਬਣਾਇਆ ਕਿ ਅਰੈਸਟ ਨਹੀਂ ਹੋਈ ਤੇ ਕਿਹੜਾ ਬੰਦਾ ਜਿਹੜਾ ਉਹਨੂੰ ਭਰੂਗਾ ਕਿ ਫੜਿਆ ਨਹੀਂ ਗਿਆ, ਜਾਂ ਜਿਹੜਾ ਤੁਹਾਨੂੰ ਪਤਾ ਤੁਸੀਂ ਕ੍ਰਾਈਮ ਕੀਤਾ, ਨਾ ਤੁਹਾਡੀ ਕਦੀ ਸਜ਼ਾ ਹੋਈ ਨਾ ਕੁਛ ਹੋਈ। ਸੋ ਜਿਹਨਾਂ ਨੂੰ ਨਹੀਂ ਪਤਾ ਉਹ ਆਹ ਚੀਜ਼ ਵਾਸਤੇ ਆ, ਕਿਉਂਕਿ ਉਹਦਾ ਜਿਹੜਾ offense ਹੈਗਾ ਉਹਦੀ 10 ਸਾਲ ਦੀ ਜੇਲ੍ਹ ਹੈਗੀ ਆ, ਦੇਖ ਲਓ ਤੁਸੀਂ, ਤੇ ਡੀਨੈਚੁਰਲਾਈਜੇਸ਼ਨ ਜਿਹੜੀ ਹੈਗੀ ਆ। ਬਾਕੀ ਜਿਹੜੀ ਇਹਨੂੰ ਸਜ਼ਾ ਮਿਲਣੀ ਤੇ ਮਿਲਣੀ। ਹੁਣ ਉਹ ਕਹਿੰਦੇ ਕਿ ਇਹਨੂੰ ਪਤਾ ਸੀਗਾ ਕਿ ਇਹਨੇ ਕ੍ਰਾਈਮ ਕੀਤੇ ਆ ਜਿਹਦੀ ਇਹਨੂੰ ਸਜ਼ਾ ਨਹੀਂ ਮਿਲੀ, ਤੇ ਚੰਗਾ ਭਲਾ ਦੇਖ ਲਓ ਇਹਦਾ ਗ੍ਰੀਨ ਕਾਰਡ ਹੋਣਾ ਸੀਗਾ, ਸਿਟੀਜ਼ਨ ਇਹ ਬਣਿਆ, ਕ੍ਰਾਈਮ ਇਹਨੇ ਕੀਤਾ, ਤੇ ਉਹਦੇ ਕਰਕੇ ਇਹਦੇ ਪਿੱਛੇ ਨੈਚੁਰਲਾਈਜੇਸ਼ਨ ਕਰਨ ਆ ਰਹੇ ਆ। ਤੇ ਤਾਂ ਕਰਕੇ ਇਹ ਇਮੀਗ੍ਰੇਸ਼ਨ ਲਈ ਰੈਲੀਵੈਂਟ ਖਬਰ ਆ ਕਿ ਦੇਖੋ ਹੁਣ ਜਿਹਨਾਂ ਨੇ ਕ੍ਰਾਈਮ ਕੀਤੇ ਸੀਗੇ, ਤੁਹਾਡੇ ਅਗਲੇ ਪਿਛਲੇ ਜੇ ਕੋਈ ਸਾਹਮਣੇ ਆ ਗਏ ਤੇ ਤੁਸੀਂ ਭਾਵੇਂ ਸਿਟੀਜ਼ਨ ਵੀ ਬਣੇ ਆ, ਬਸ ਉਹਨਾਂ ਨੇ ਟਾਈਮ ਸਟੈਂਪ ਤੁਹਾਡੀ ਜੇ ਐਸਟੈਬਲਿਸ਼ ਕਰਤੀ ਕਿ ਤੁਸੀਂ ਗ੍ਰੀਨ ਕਾਰਡ ਹੋਲਡਰ ਹੁੰਦੇ ਹੋਏ ਕੋਈ ਏਦਾਂ ਦੇ ਕ੍ਰਾਈਮ ਕੀਤੇ ਆ, ਤੇ ਤੁਸੀਂ ਚੱਕਰ ਵਿੱਚ ਫਸ ਸਕਦੇ ਆ। ਸੋ ਗ੍ਰੀਨ ਕਾਰਡ ਵਾਲਿਓ ਗਲਤ ਸੰਗਤ ਤੋਂ ਦੂਰ, ਠੀਕ ਆ। ਸਪੈਸ਼ਲੀ ਮੈਂ ਤੁਹਾਨੂੰ ਸਿੱਧੀ ਗੱਲ ਜਿਹੜੀ ਡਾਇਰੈਕਟ ਕਰਾਂਗੇ ਕੀ ਹੈ ਕਿ ਅੱਜ ਕੱਲ ਡਰੱਗਾਂ ਦੇ ਕ੍ਰਾਈਮ ਆਪਣੀ ਕਮਿਊਨਿਟੀ 'ਚ ਬਹੁਤ ਜ਼ਿਆਦਾ ਵਾ, ਠੀਕ ਆ, ਤੇ ਵੈਪਨਸ ਜਿਹੜੇ ਆ ਜਨਤਾ ਬਥੇਰੀ ਲਈ ਫਿਰਦੀ ਆ, ਤੇ ਗਾਣੇ ਛਾਣੇ ਜਿਹੜੇ ਸੁਣ ਕੇ ਥੋੜੀ ਚਕਮੀ ਜੀ ਰਹਿੰਦੀ ਹੈ ਜਨਤਾ, ਤੇ ਸਨੈਪਚੈਟ ਤੇ ਜਿਹੜੀਆਂ ਵੀਡੀਓ ਤੁਸੀਂ ਪਾ ਦਿੰਦੇ ਆ ਕਈ ਵਾਰੀ ਬੰਦੂਕਾਂ ਚਲਾਉਂਦੇ ਦੀ, ਉਹ ਬੜੀ ਸੀਰੀਅਸ ਜਿਹੜੀ ਗੱਲ ਹੈਗੀ ਆ। ਕਈ ਸਟੇਟਾਂ ਦੇ ਵਿੱਚ ਸਟ੍ਰੇਟ ਆਊਟ ਫੈਲਨੀ ਆ ਕਿ ਹੰਟਿੰਗ ਲਾਇਸੈਂਸ ਪਰਮਿਟ ਤੋਂ ਬਗੈਰ ਨਹੀਂ ਬੰਦਾ ਕਰ ਸਕਦਾ, ਜਿਹੜਾ ਕੱਚਾ ਬੰਦਾ ਉਹ ਨਹੀਂ ਕਰ ਸਕਦਾ ਵਰਕ ਪਰਮਿਟ ਵਾਲਾ। ਤੇ ਇਹ ਥੋੜਾ ਲਾਈ ਲੱਗ ਜੇ ਕੰਮ ਨਾ ਕਰਿਆ ਕਰੋ, ਕਿਉਂਕਿ ਫੁਕਰੀ ਨਾਲ ਫਾਇਦਾ ਤੁਹਾਨੂੰ ਕੋਈ ਹੋਣਾ ਨਹੀਂ, ਠੀਕ ਆ। ਕਿਉਂਕਿ ਜਿਹੜੇ ਇਹ ਜੁਰਮ ਦੇ ਜਿਹੜੇ ਰਾਹ ਵਾ ਇਹ ਬੜੀ ਅੱਗੇ ਤੱਕ ਜਿਹੜੇ ਜਾਂਦੇ ਆ, ਠੀਕ ਆ। ਕਿੱਥੇ ਕਾਟਲ ਮੈਂ ਇਹ 'ਚ ਬੰਦਾ ਜਾਂਦਾ ਹੀ ਆ, ਇੱਕ ਵਾਰੀ ਬਾਹਰ ਨਹੀਂ ਕਦੀ ਇਹਦੇ ਵਿੱਚੋਂ ਦੀ ਆ ਸਕਦਾ, ਠੀਕ ਆ। ਉਹ ਪਤਾਲ 'ਚੋਂ ਵੀ ਲੱਭ ਕੇ ਲਿਆਂਦੇ ਆ ਜਿਹੜੇ ਮਤਲਬ ਕਿ ਦੂਜੀਆਂ ਕੰਟਰੀਆਂ 'ਚੋਂ ਵੀ ਜਾ ਕੇ। ਸੋ ਇਹ ਆ ਕਿ ਜਿਹੜਾ ਛੋਟੇ ਪੈਸੇ ਲਈ, ਕੁਇਕ ਪੈਸੇ ਲਈ, ਥੋੜੀ ਸ਼ਾਨੋ ਸ਼ੌਕਤ ਲਈ ਇਹ ਲਾਲਚ 'ਚ ਨਾ ਫਸਿਓ, ਠੀਕ ਆ। ਇਹਦੇ ਵਿੱਚ ਕਾਫੀ ਜਿਹੜੀ ਜਨਤਾ ਜਿਹੜੀ ਇਧਰਲੇ ਪਾਸੇ ਨੂੰ ਹੋ ਰਹੀ ਹੈ ਡਰੱਗਾਂ ਦੇ ਵੱਲ ਨੂੰ, ਤੇ ਇਹ ਫਿਰ ਗੇਮਾਂ ਵੀ ਵੱਡੀਆਂ ਵਾ, ਤੇ ਇਹਦੇ ਵਿੱਚ ਜਿਹੜੇ ਤੁਹਾਡੀ ਇਮੀਗ੍ਰੇਸ਼ਨ ਵੀ ਜਿਹੜੀ ਜੈਪਡੀ ਦੇ ਵਿੱਚ ਹੈਗੀ ਆ। ਤੇ ਛੋਟੀ ਮੋਟੀ ਜਿਹੜੀ ਚੀਜ਼ ਹੋ ਗਈ ਫਰੂਟ ਚੈੱਕ ਫਰਾਡ, ਜਿਹੜੇ ਇੰਸ਼ੋਰੈਂਸ ਦੇ ਫਰਾਡ ਹੋ ਗਏ ਹਨਾ, ਇਦਾਂ ਦੀਆਂ ਜਿਹੜੀਆਂ ਚੀਜ਼ਾਂ, ਤੇ ਟਰੱਕਿੰਗ ਕੰਪਨੀਆਂ ਦੇ ਵਿੱਚ ਜਿਹੜੇ ਲੋਡ ਇੱਧਰ ਉੱਧਰ ਜਿਹੜੇ ਕਰ ਦਿੰਦੇ ਆ, ਉਹ ਚੀਜ਼ ਹੋ ਗਈ, ਠੀਕ ਆ। ਝੂਠੀਆਂ ਬੈਂਕਰਪਸੀਆਂ ਹੋ ਗਈਆਂ, ਤੇ ਉਹ ਜਿਹੜੇ ਵਾਈਟ ਕਾਲਰ ਕ੍ਰਾਈਮ ਹੈ ਨਾ, ਉਹਦੇ ਵਿੱਚ ਵੀ ਬੜੇ ਲੋਕੀ ਜਿਹੜੇ ਫਸਦੇ ਆ। ਤੇ ਜੇ ਨਹੀਂ ਪਤਾ ਪੇਪਰ ਕਰਦੇ, ਐਵੇਂ ਕਿਸੇ ਬੰਦੇ ਦੇ ਆਖੇ ਲੱਗ ਕੇ ਬੈਂਕ ਬੁੰਕ ਦੇ ਪੁੱਠੇ ਸਿੱਧੇ ਨਾ ਕਰਿਓ ਸਾਈਨ, ਠੀਕ ਆ। ਤੇ ਕੋਈ ਵੀ ਚੀਜ਼ ਜਿਹੜੀ ਹੋ ਗਈ ਉਹਦੇ ਵਿੱਚ ਹੁਣ ਸਖਤੀ ਜਿਹੜੀ ਪੂਰੀ ਕਰ ਰਹੇ ਆ, ਠੀਕ ਆ। ਹਰੇਕ ਚੀਜ਼ ਮਗਰ ਜੇ ਕਰਨ ਨੂੰ ਆਏ, ਹਰੇਕ ਚੀਜ਼ ਤਾਂ ਕਹਿਣੇ ਨੇ ਜਾਣਾ, ਲੌਗ ਬੁੱਕਾਂ ਕੀ ਆਪਣਾ ਹੋਰ ਜੇ ਫੜਨ ਤੇ ਆ ਗਏ ਤਾਂ ਫਿਰ ਫੜ ਹੀ ਲੈਣਾ ਇਹਨਾਂ ਨੇ, ਮੁੱਕ ਦੀ ਗੱਲ ਇਹ ਆ ਕੇ ਫੜ ਰਹੇ ਆ। ਫੜ ਰਹੇ ਆ, ਸਹੀ ਗੱਲ ਆ ਇਹ ਆਪਾਂ ਦੱਸਣੀਆਂ। ਤੇ ਬੈਂਕ ਫਰਾਡ ਦੀ ਜਿੱਦਾਂ ਜਿਹੜੀ ਤਨਖਾਹ ਜਿਹੜੀ ਸਜ਼ਾ ਹੈਗੀ ਆ ਉਹ 30 ਸਾਲ ਹੈਗੀ ਆ ਨਾ, ਤੇ ਚੱਕ ਚੁੱਕ ਦਾ ਤਾਂ ਕਈ ਵਾਰੀ ਘਪਲਾ ਕਰ ਜਾਂਦੇ ਲੋਕੀ, ਸਾਡੇ ਨਾਲ ਵੀ ਘਪਲਾ ਕਰਦੇ। ਮੈਂ ਕਈ ਵਾਰੀ ਪਿਆਰ ਮੁਹੱਬਤ ਨਾਲ ਫੋਨ ਕਰਕੇ ਮੈਂ ਕਿਹਾ ਯਾਰ ਤੁਸੀਂ ਕਰ ਨਹੀਂ ਸਕਦੇ ਏਦਾਂ, ਤੇ ਕਈ ਵਾਰੀ ਬੱਚਾ ਕਹਿੰਦੇ ਲੈ ਸਾਡੇ ਦੂਜੇ ਵਕੀਲ ਨੇ ਸਲਾਹ ਦਿੱਤੀ ਸੀ ਕਿ ਲੈ ਇਹਦਾ ਏਦਾਂ ਕਰਦੇ ਓਦਾਂ ਕਰਦੇ। ਸੋ ਜਿਹੜੇ ਬੈਂਕ ਚੁੱਕ ਨੈਗੋਸ਼ੀਏਬਲ ਇੰਸਟਰੂਮੈਂਟ ਆ, ਉਦਾਂ ਹੀ ਕਿਸੇ ਦੀ ਫੂਕ ਛੱਕ ਕੇ ਨਾ ਕਿਤੇ ਕੈਂਸਲ ਕਰ ਦਿਓ, ਝੂਠੀਆਂ ਚੀਜ਼ਾਂ 'ਚ ਨਾ ਪਿਓ, ਠੀਕ ਆ। ਸੋ ਇਹਦੇ ਕਾਫੀ ਜਿਹੜੇ ਕੰਪਲਿਕੇਟਡ ਜਿਹੜੇ ਲਾਅ ਹੁੰਦੇ ਆ,
ਦੂਜਾ ਜਿਹੜਾ ਪੈਸਾ ਪੂਸਾ ਇੱਧਰ ਉੱਧਰ ਭੇਜਦੇ ਆ ਆਪਣਾ ਹਵਾਲਾ ਹੁਲਾ, ਜਿਹਨੂੰ ਸ਼ਾਰਟ ਅੱਖਰਾਂ ਦੇ ਵਿੱਚ ਕਹਿੰਦੇ ਆ, ਕਿ ਹੁਣ ਤੁਸੀਂ ਕਿਸੇ ਨੂੰ ਇੱਧਰ ਪੈਸੇ ਦਿੱਤੇ, ਤੁਹਾਡੇ ਉੱਧਰ ਇੰਡੀਆ ਦੇ ਵਿੱਚ ਪੈਸੇ ਦਿੱਤੇ, ਇਹ ਵਾਲਾ ਬੰਦਾ ਕਿਸੇ ਹੋਰ ਚੀਜ਼ 'ਚ ਫੜਿਆ ਗਿਆ, ਇਹਨੇ ਕਈ ਜਣੇ ਕੋਲ ਪੈਸੇ ਲਏ ਸੀਗੇ, ਉਹ ਆ ਗਿਆ ਮਨੀ ਲਾਂਡਰਿੰਗ, ਠੀਕ ਆ। ਹੁਣ ਤੁਸੀਂ ਕਹਿਣਾ ਲੈ ਯਾਰ ਮੈਂ ਤਾਂ $1000 ਭੇਜੇ ਆ, ਮਾਮੂਲੀ ਜਿਹਾ ਬੰਦਾ ਵਾ, ਮੈਂ ਕਿੱਦਾਂ ਵਾ। ਸੋ ਇਹ ਹੈਗਾ ਕਿ ਗਲਤ ਬੰਦਿਆਂ ਦੇ ਨਾਲ ਹੁਣ ਤੁਹਾਨੂੰ ਨਹੀਂ ਨਾ ਪਤਾ ਕਿ ਪਿੱਛੋਂ ਉਹਦਾ ਕਿੱਦਾਂ, ਕਿਹਦੀ ਇਨਵੈਸਟੀਗੇਸ਼ਨ ਕਿੱਦਾਂ ਹੋ ਰਹੀ ਸੀਗੀ, ਠੀਕ ਆ। ਉਹ ਜਿਹੜਾ ਪੈਸਾ 2 ਨੰਬਰ ਵਾਲਾ ਜਿਹੜਾ ਹੈਗਾ ਇੰਡੀਆ ਤੋਂ ਕਿੱਦਾਂ ਸਾਈਫਨ ਹੋ ਰਿਹਾ, ਕੌਣ-ਕੌਣ ਉਹਦੇ ਵਿੱਚ ਇਨਵੋਲਵ ਆ, ਠੀਕ ਆ। ਕਿੱਥੇ ਫਰੋਤੀਆਂ ਵਾਲਾ ਗੈਂਗ ਆ, ਕਿੱਥੇ ਕੀ ਆ। ਸੋ ਕਿਸੇ ਵੀ ਗਲਤ ਬੰਦੇ ਨਾਲ ਜਾਣੇ ਪਛਾਣੇ ਨਾਲ ਪੇਲ ਨਾ ਹੋ ਜਾਇਓ, ਠੀਕ ਆ। ਤੇ ਇਹ ਕਾਫੀ ਜਿਹੜੀਆਂ ਸੰਗੀਨ ਜਿਹੜੇ ਵਾਇਰ ਫਰਾਡ ਵਗੈਰਾ ਕਾਫੀ ਜ਼ਿਆਦਾ ਸੰਗੀਨ ਜਿਹੜੇ ਅਪਰਾਧ ਹੁੰਦੇ ਆ, ਤੁਹਾਨੂੰ ਸਮਝ ਵੀ ਨਹੀਂ ਆਣੇ, ਤੁਸੀਂ ਕਹਿਣਾ ਕਿ ਜੇਲ੍ਹ ਦੇ ਵਿੱਚ ਪਾਇਆ ਕਿਸ ਗੱਲ ਕਰਕੇ ਆ। ਤੇ ਪਹਿਲਾਂ ਕੀ ਹੁੰਦਾ ਸੀਗਾ ਕਿ ਹੁਣ ਜਿਹੜੀ ਜਨਤਾ ਨੇ ਥੋੜਾ ਜਿਹਾ ਲਾਈਟਲੀ ਲੈ ਲੈਂਦੀ ਸੀਗੀ, ਉਦੋਂ ਕੀ ਹੁੰਦਾ ਕਿ ਸਾਡੇ ਵਰਗਾ ਬੰਦਾ ਬੋਲਦਾ ਚੰਗਾ ਨਹੀਂ ਲੱਗਦਾ ਸੀ, ਉਹ ਕਹਿੰਦੇ ਯਾਰ ਇਹ ਆ ਜਾਂਦੇ ਆ, ਪਤਾ ਨਹੀਂ ਕਾਹਦਾ ਗਿਆਨ ਜਿਹਾ ਸਾਨੂੰ ਦੇਣ ਲੱਗ ਪੈਂਦੇ ਆ, ਕੁਛ ਨਹੀਂ ਹੁੰਦਾ, ਕੁਛ ਨਹੀਂ ਹੁੰਦਾ, ਕੁਛ ਨਹੀਂ ਹੁੰਦਾ, ਹਨਾ। ਸੋ ਆਹੀ ਚੀਜ਼ਾਂ ਸੀਗੀਆਂ ਜਿਹੜੀਆਂ ਤੁਹਾਨੂੰ 4-5 ਸਾਲ ਤੋਂ ਵਾਰਨ ਕਰਦੇ ਆ ਰਹੇ ਆ, ਨਾ ਜਾਓ ਨੇਪਾਲ, ਨਾ ਲਓ ਪੰਗੇ, ਠੀਕ ਆ। ਤੇ ਨਾ ਇਹ ਵਾਲੇ ਕੰਮਾਂ 'ਚ ਪਾਓ, ਡਰੱਗ ਵਾਲਿਆਂ 'ਚ ਨਾ ਪਾਓ, ਠੀਕ ਆ। ਕੰਟਰੋਲਡ ਸਬਸਟੈਂਸਿਸ, ਸਾਰੀਆਂ ਚੀਜ਼ਾਂ ਜਿਹੜੀਆਂ ਕੰਟਰੋਲਡ ਸਬਸਟੈਂਸ 'ਚ ਕਈ ਸਾਰੇ ਸਬਸਟੈਂਸ ਜਿਹੜੇ ਆ ਜਾਂਦੇ ਆ, ਮੈਥ ਮੁੱਥ, ਭੰਗ ਕੀ ਹੋ ਗਿਆ, ਕੋਕੇਨ ਕੀ ਹੋ ਗਿਆ, ਇਹ ਸਾਰੀਆਂ ਚੀਜ਼ਾਂ, ਤੇ ਉਹਦੇ ਪੋਜੈਸ਼ਨ, ਯੂਜ਼, ਤੇ ਕਾਫੀ ਸਾਰੇ ਜੇ ਆਪਾਂ ਡਿਟੇਲ ਦੇ ਵਿੱਚ ਜਾਈਏ ਤਾਂ ਕੀ ਸੀਗਾ ਕਿ ਜਿਹੜੀ ਸਰਕਾਰ ਸੀਗੀ ਉਹ ਬਲਾਈਂਡ ਆਈ ਇੱਕ ਜਿਹੜੀ ਕਰਦੀ ਸੀਗੀ। ਤੇ ਅਲਟੀਮੇਟਲੀ ਹੁਣ ਇਹਦੇ ਵਿੱਚ ਕੀ ਆ ਕਿ ਇਹ ਜਿਹੜੇ ਕ੍ਰਾਈਮ ਜਿਹੜੇ ਨਿਕਲੇ ਆ, ਕਿ ਮੰਨ ਲਓ ਕਿ ਤੁਹਾਨੂੰ ਪੁਲਿਸ ਨੇ ਜਿਹੜਾ ਛੱਡ ਦਿੱਤਾ ਸੀਗਾ ਜਾਂ ਫੜਿਆ ਨਹੀਂ ਸੀਗਾ, ਪਰ ਉਹ ਕਹਿ ਰਿਹਾ ਕਿ ਤੈਨੂੰ ਪਤਾ ਸੀਗਾ ਕਿ ਤੂੰ ਕ੍ਰਾਈਮ ਕੀਤਾ, ਤੇ ਇਹਦੀ ਹੁਣ ਸਿਟੀਜ਼ਨਸ਼ਿਪ ਉਹ ਡੀਨੈਚੁਰਲਾਈਜ਼ ਡਾਕੀਏ ਨੂੰ ਜਿਹੜਾ ਕਰਨ ਜਾ ਰਿਹਾ। ਜੀ ਮੁਚੀਂਬਾ ਦਾ ਤੇ ਗੜੰਬਾ ਜਿਹੜਾ ਇਹਨਾਂ ਨੇ ਬਣਾ ਦੇਣਾ ਹੈ 44 ਸਾਲਾਂ ਦੇ ਦਾ। 2020 ਤੋਂ 2023 ਦੇ ਦਰਮਿਆਨ ਇਹਨੇ ਇਹ ਸਾਰਾ ਕਾਂਡ ਕੀਤਾ ਸੀਗਾ। ਤੇ ਤੁਸੀਂ ਹੁਣ ਲਾ ਲਓ ਹਿਸਾਬ ਵੀ ਕਿਸ ਤਰੀਕੇ ਦੇ ਨਾਲ ਇਹ ਮਗਰ ਪਏ ਆ। ਇਹ ਵੀ ਦੱਸਦੇ ਜਾਈਏ ਇਹ ਜਿਹੜਾ ਮੇਲ ਫਰਾਡ ਆ ਇਹ ਫੈਲਨੀ ਆ। ਕਿਸੇ ਦੀ ਤੁਸੀਂ ਮੇਲ ਚੋਰੀ ਕਰਦੇ ਆ ਜਾਂ ਇਦਾਂ ਹੋ ਜਾਂਦਾ ਆ, ਤਾਂ ਜੋ ਕਰਦੇ ਆ, ਚਾਹੇ ਗਾਹੇ ਬਗਾਹੇ ਕੀਤੀ, ਸਹੀ ਕੀਤੀ, ਗਲਤ ਕੀਤੀ, ਜੇ ਉਹ ਤੁਹਾਡੇ ਤੇ ਦੋਸ਼ ਸਾਬਤ ਹੋ ਗਏ ਤਾਂ ਫੈਲਨੀ ਦਾ ਤੁਹਾਨੂੰ ਪਤਾ ਹੀ ਆ ਵੀ ਅੱਜ ਕੱਲ੍ਹ ਚੱਕਰ ਕੀ ਚੱਲ ਰਿਹਾ ਆ। ਇਹ ਤਾਂ ਅੱਗੇ ਹੀ ਹੱਥਾਂ ਨੂੰ ਥੁੱਕ ਲਾ ਕੇ ਬੈਠੇ ਆ ਵੀ ਬੰਦੇ ਚੱਕੀਏ ਵੱਧ ਤੋਂ ਵੱਧ ਕਿੰਨੇ ਜਿਹੜੇ ਉਹ ਚੱਕ ਸਕਦੇ ਆ। ਜੇ ਤੁਹਾਡੀ ਰੜਕ ਵੀ ਕਿਸੇ ਦੇ ਨਾਲ ਹੈਗੀ ਆ, ਤੁਹਾਡੇ ਰੂਮਮੇਟ ਨਾਲ, ਤੁਸੀਂ ਇਹ ਨਹੀਂ ਕਿ ਉਹਦੀ ਮੇਲ ਮੂਲ ਪਾੜਤੀ, ਫਿਰ ਉਹਨੂੰ ਮੈਸੇਜ ਪਾਤਾ ਲੈ ਹੁਣ ਲੈ ਕੇ ਦਿਖਾ ਤੇਰੀ ਇਮੀਗ੍ਰੇਸ਼ਨ ਦੀ ਮੇਲ ਪਾੜਤੀ, ਏਦਾਂ ਕਰਤਾ ਉੱਦਾਂ ਕਰਤਾ। ਬੜਾ ਆਪਣੀ ਕਮਿਊਨਿਟੀ 'ਚ ਹੁੰਦਾ ਵਾ, ਏਦਾਂ ਦੇ ਕੰਮ ਨਹੀਂ ਕਰਨੇ। ਮੇਲ ਮੂਲ ਨਹੀਂ ਪਾੜਨੀ, ਕਰੰਸੀ ਨੋਟ, ਕੋਈ ਪਤੰਦਰ ਦੇ ਨੋਟਾਂ ਨੂੰ ਅੱਗ ਲਾਈ ਫਿਰਦੇ ਆ ਕਰੰਸੀਆਂ ਦੇ ਨੂੰ, ਆਪਣੇ ਸੋਸ਼ਲ ਮੀਡੀਆ ਦੀ ਸ਼ੋਸ਼ੇਬਾਜ਼ੀ ਨੂੰ। ਏਦਾਂ ਦੇ ਪੁੱਠੇ ਸਿੱਧੇ ਜਿਹੜੇ ਛੋਟੇ ਮੋਟੇ ਚੋਚਲੇ ਆ ਨਹੀਂ ਕਰਨੇ ਕਿਸੇ ਨੂੰ, ਠੀਕ ਆ। ਕਿਸੇ ਵਿਅਕਤੀ ਨੂੰ ਤੰਗ ਨਹੀਂ ਕਰਨਾ। ਇਹ ਕੋਈ ਆਪਣੀ ਈਗੋ ਨਹੀਂ ਦਿਖਾਣੀ ਕਿਸੇ ਨੂੰ ਵੀ, ਠੀਕ ਆ। ਤੇ ਜਿਹੜਾ ਪਹਿਲਾਂ ਗੱਲ ਸੀਗੀ ਲੈ ਦੇਖੀ ਜਾਊਗੀ ਹੋ ਜਾਊਗੀ, ਉਹ ਦੌਰ ਜਿਹੜਾ ਬਦਲ ਗਿਆ ਵਾ ਇਮੀਗ੍ਰੈਂਟ ਬਦਲ ਗਿਆ ਟੋਟਲੀ ਅਪਸਾਈਡ ਡਾਊਨ ਹੋ ਚੁੱਕਾ ਆ ਸਿਚੁਏਸ਼ਨ। ਹੋਰ ਆ ਅੱਗੇ ਸੁਣੀ ਚੱਲੋ ਵੀ ਇਹਨਾਂ ਖਬਰਾਂ ਦੇ ਵਿੱਚ ਦੱਸਣ ਦਾ ਮਕਸਦ ਇਹ ਨਹੀਂ ਆ ਵੀ ਇਹੀ ਮਕਸਦ ਆ ਦੱਸਣ ਦਾ ਵੀ ਤੁਹਾਨੂੰ ਇਤਲਾਹ ਹੁੰਦੀ ਰਹੇ, ਪਤਾ ਲੱਗਦਾ ਰਹੇ ਵੀ ਕਿਸ ਤਰੀਕੇ ਦੇ ਨਾਲ, ਕਿੰਨੀ ਬਰੀਕੀ ਦੇ ਨਾਲ ਇਸ ਟਾਈਮ ਲੋਕਾਂ ਦੇ ਮਗਰ ਜਿਹੜੇ ਉਹ ਪਏ ਆ। ਇਹ ਵੀ 100% ਗੱਲ ਆ ਅਟਾਰਨੀ ਟਰਕਿਆਨਾ ਜੀ, ਆਪਾਂ ਨੂੰ ਪਤਾ ਹੈ ਵੀ ਇਹਨਾਂ ਦੇ ਕੋਲ ਰਿਸੋਰਸਿਸ ਲਿਮਿਟਡ ਹੀ ਹੁੰਦੇ ਆ, ਸਾਰੇ ਫੜ ਨਹੀਂ ਹੁੰਦੇ, ਪਰ ਇਹ ਵੀ ਵਾਰੀ ਆਉਂਦੀ ਰਹਿੰਦੀ ਆ। ਇਹਨੇ 3 ਸਾਲ ਤੱਕ ਕਾਂਡ ਕੀਤਾ ਤੇ ਇਹਨੂੰ ਹੁਣ 25 ਚ ਆ ਕੇ ਫੜਿਆ ਹੈ ਨਾ। ਸੋ ਇਹ ਹੌਲੀ ਜਿੱਦਾਂ ਤੁਸੀਂ ਕਹਿੰਦੇ ਨਾ ਰਿਸੋਰਸਿਸ ਲਿਮਿਟਡ ਹੁੰਦੇ ਆ, ਮੈਂ ਵੀ ਮਤਲਬ ਇਸ ਗੱਲੋਂ ਹੈਰਾਨ ਆਪਾਂ ਜਿੰਨੀਆਂ ਵੀ ਖਬਰਾਂ ਡਿਸਕਸ ਕਰਾਂਗੇ ਨਾ, ਜਿੱਦਾਂ ਹੁਣ ਕਿਹੜੀਆਂ ਏਜੰਸੀਜ਼ ਇਨਵੋਲਵ ਸੀਗੀਆਂ। ਜਿੱਦਾਂ ਇਹਦੇ ਵਿੱਚ US ਪੋਸਟਲ ਸਰਵਿਸਿਜ਼ ਦਾ ਆਫਿਸ ਦਾ ਇੰਸਪੈਕਟਰ ਜਨਰਲ ਦਾ ਸੀਗਾ। ਤੁਸੀਂ ਦੇਖ ਲਓ ਕਿ ਅਗਲਿਆਂ ਦੇ ਹੱਥ ਬੰਨੇ ਹੋਏ ਸੀਗੇ। ਡਾਕੀਆਂ ਦਾ ਜਿਹੜਾ ਇੰਸਪੈਕਟਰ ਜਨਰਲ ਹੁੰਦਾ, ਉਹ ਡਿਪਾਰਟਮੈਂਟ ਆਫ ਟ੍ਰੈਜਰੀ ਦਾ ਜਿਹੜਾ ਇੰਸਪੈਕਟਰ ਜਨਰਲ ਸੀਗਾ, ਉਹ ਟੈਕਸ ਐਡਮਿਨਿਸਟ੍ਰੇਸ਼ਨ ਦਾ ਇੰਸਪੈਕਟਰ ਜਨਰਲ, ਤੇ ਹੋਮਲੈਂਡ ਸਿਕਿਉਰਿਟੀ ਦਾ ਜਿਹੜਾ ਇਨਵੈਸਟੀਗੇਸ਼ਨ ਆਫਿਸਰ ਸੀਗਾ, ਤੇ ਅਟਰਨੀ ਜਨਰਲ ਦਾ ਆਫਿਸ। ਸੋ ਇਹ ਸਾਰਿਆਂ ਨੇ ਜਿਹੜੀ ਮਿਲਾ ਕੇ ਇਨਵੈਸਟੀਗੇਸ਼ਨ ਜਿਹੜੀ ਕੰਡਕਟ ਕੀਤੀ। ਸੋ ਜਿਹੜੇ ਛੋਟੇ ਮਹਿਕਮੇ ਵੀ ਸੀਗੇ, ਉਹ ਵੀ ਜਿਹੜੇ ਸਾਰੇ ਜਣੇ ਹੱਥ ਮਿਲਾ ਰਹੇ ਆ ਨਾ, ਕਿਉਂਕਿ ਹੁਣ ਕੀ ਸੀਗਾ ਕਿ ਦੇਖੋ ਹਰੇਕ ਮਹਿਕਮੇ ਦੇ ਵਿੱਚ ਵੇਸਟ ਫਰਾਡ ਕਈ ਸੀਗਾ ਹਨਾ। ਜਿਹੜੇ ਮਰਜ਼ੀ ਸਰਕਾਰੀ ਮਹਿਕਮੇ 'ਚ ਚੱਲ ਜਾਓ, ਤੇ ਉਹਦੇ ਵਿੱਚ ਕਈ ਏਦਾਂ ਦੇ ਤੁਹਾਨੂੰ ਪਤਾ ਜਜ਼ਬਾਤੀ ਬੰਦੇ ਜਿਹਦੇ ਬੈਠੇ ਹੁੰਦੇ ਆ। ਆਪਣੇ ਵੀ ਤੁਸੀਂ ਕੰਟਰੀਆਂ 'ਚ ਦੇਖੋ, ਆਪਣੇ ਮੁਲਕਾਂ ਦੇ ਵਿੱਚ ਵੀ ਇੱਕ ਅੱਧਾ ਬੰਦਾ ਹੁੰਦਾ ਹੀ ਆ, ਉਹਨੂੰ ਪ੍ਰੋਬਲਮ ਕੋਈ ਨਾ ਕੋਈ ਹੁੰਦੀ ਆ ਸਿਸਟਮ ਦੇ ਨਾਲ, ਲੋਕੀ ਏਦਾਂ ਮੇਰੀ ਸਪੀਡ ਨਹੀਂ ਜਾਂਦੀ। ਸੋ ਹੁਣ ਕੀ ਸੀਗਾ ਕਿ ਉਹ ਵਾਲੇ ਬੰਦਿਆਂ ਦਾ ਜਿਹੜਾ ਟਾਈਮ ਆ ਗਿਆ ਅੱਜ, ਕਿ ਉਹਨਾਂ ਨੇ ਸਾਰਾ ਚੱਠਾ ਕੱਢ ਕੇ ਰੱਖਿਆ ਸੀਗਾ, ਕਿ ਜਿਹੜਾ ਉਹਨਾਂ ਦੇ ਸਾਹਮਣੇ ਹੋ ਰਿਹਾ ਸੀਗਾ, ਉਹ ਚੀਜ਼ ਵੱਲ ਇਹ ਜਿਹੜੀ ਪੁਆਇੰਟ ਕਰ ਰਿਹਾ। ਤਾਂ ਕਰਕੇ ਇਹ ਜਿਹੜੀ ਐਡੀ ਸਪੀਡ ਨਾਲ ਜਿਹੜੀ ਚੀਜ਼ਾਂ ਚੱਲਦੀਆਂ, ਉਹ ਕਹਿੰਦਾ ਕਿ ਇਹਨੇ ਰਾਤੋਂ ਰਾਤ ਹੀ ਕਿੱਦਾਂ ਮਤਲਬ ਇਹ ਕਰੀ ਜਾਂਦੇ, ਫੜੀ ਜਾਂਦੇ, ਕ੍ਰਿਮੀਨਲ ਫੜੀ ਜਾਂਦੇ ਆ, ਬਸਟ ਕਰੀ ਜਾਂਦੇ, ਡਾਕਟਰ ਫੜ ਲਏ, ਵਕੀਲ ਫੜ ਲਏ ਹਨਾ। ਸੋ ਇਹਨਾਂ ਨੇ ਪਹਿਲਾਂ ਹੀ ਜਿਹੜੀ ਤਿਆਰੀ ਕਰਕੇ ਜਿਹੜੀ ਰੱਖੀ ਹੋਈ ਹੈ, ਮੈਟਰ ਆਫ ਟਾਈਮ ਹੈਗਾ। ਇਹ ਡਾਕੀਆ ਵੀ ਸੋਚਦਾ ਹੋਣਾ ਵੀ ਮੈਨੂੰ ਕਿਹੜਾ ਕੁਛ ਹੋਇਆ, ਇੰਨੇ ਸਾਲਾਂ ਤੋਂ ਕਰੀ ਜਾਂਦਾ, ਵੀ ਨਜ਼ਾਰੇ ਲੁੱਟਣ ਦੇ, ਆਪਾਂ ਘੁੰਮਦੇ ਆ ਫਿਰਦੇ ਆ, ਜੈਂਟਲਮੈਨ ਕਲੱਬਾਂ 'ਚ ਜਾਂਦੇ ਆ,
ਲਗਜ਼ਰੀ ਵਕੇਸ਼ਨਾਂ ਕਰਦੇ ਆ, ਪਰ ਹੁਣ ਜਦੋਂ ਦਾੜ ਥੱਲੇ ਆਇਆ ਤੇ ਹੁਣ ਪਤਾ ਕਚੂੰਬੜ ਨਿਕਲਣਾ ਇਹਦਾ, ਫਿਰ ਜਿਹੜਾ ਹੁਣ ਪਤਾ ਲੱਗਣਾ। ਅਗਲੀ ਡਾਕੀਏ ਗੱਲ ਦੀ ਹਾਂਜੀ, ਹਾਂਜੀ। ਡਾਕੀਏ ਦੀ ਮੈਂ ਕਿਹਾ ਸਮਰ ਵਕੇਸ਼ਨ ਕੈਂਸਲ ਹੋ ਗਈ। ਸਹੀ ਗੱਲ ਆ, ਹਾਂਜੀ। ਯੂਐਸਸੀਐਸ ਨੇ ਇੱਕ ਹੋਰ ਇਨਵੈਸਟੀਗੇਸ਼ਨ ਦੇ ਵਿੱਚ ਸਾਥ ਦਿੱਤਾ ਹੈ, ਜਿਹਦੇ ਨਾਲ ਵੀਜ਼ਾ ਫਰਾਡ ਦੀ ਕਨਵਿਕਸ਼ਨ ਹੋਈ ਆ। ਇਹ ਸਾਬਕਾ ਮੇਅਰ ਨੇ ਹੇਤੀ ਦੇ ਇੱਕ ਸ਼ਹਿਰ ਲੈਸ ਇਲੀਓਸ ਤੇ। ਜੀ, ਬਿਲਕੁਲ। ਸੋ ਦੇਖੋ, ਇਹ ਬੰਦੇ ਦੇ ਕੋਲ ਵੀ ਗ੍ਰੀਨ ਕਾਰਡ ਸੀਗਾ, ਠੀਕ ਆ। ਸੋ ਪਹਿਲਾਂ ਤੁਹਾਨੂੰ ਇੱਕ ਵਾਰੀ ਖਬਰ ਦਿੱਤੀ ਸੀ ਕਿ 2 ਸਾਲ ਵਾਲਿਆਂ ਤੇ ਖਤਰਾ ਵਾ। ਉੱਤੇ ਤੁਸੀਂ ਮੇਰੇ ਪਿੱਛੇ ਪਏ ਸੀ ਕਿ ਲੈ ਏਦਾਂ ਕਿੱਦਾਂ, ਏਦਾਂ ਕਿੱਦਾਂ। ਉਹ 2 ਸਾਲ ਵਾਲਿਆਂ ਨੂੰ ਛੱਡ ਕੇ 10 ਸਾਲ ਵਾਲੇ ਨਹੀਂ ਉਹਨੇ ਛੱਡੇ। ਹੁਣ 10 ਹੂੰ, ਸਾਲਾਂ ਨੂੰ ਛੱਡ ਕੇ ਗ੍ਰੀਨ ਕਾਰਡ ਵਾਲੇ ਨਹੀਂ ਛੱਡੇ, ਜਿਹੜੇ ਸਿਟੀਜ਼ਨ ਬਣੇ ਸੀ ਉਹ ਨਹੀਂ ਛੱਡੇ। ਉਹਨਾਂ ਦੇ ਮਗਰ ਜਾ ਕੇ ਕਹਿ ਰਹੇ ਕਿ ਤੂੰ ਖਾਨਾ ਗਲਤ ਭਰਤਾ ਫਾਰਮ ਦੇ ਵਿੱਚ। ਦੇਖ ਉਹ ਲਓ। ਤੇ ਕਹਿੰਦੇ ਮਿਲੇ ਸੀ ਕੋਈ ਬਹਾਨਾ ਕਿ ਕਿੱਦਾਂ ਇਹਨੂੰ ਇਮੀਗ੍ਰੇਸ਼ਨ ਦੀ ਖਬਰ ਬਣਾਈਏ। ਕਿਉਂਕਿ ਹੁਣ ਹੂੰ, ਕੀ ਆ ਦੇਖੋ, ਜਿਹੜਾ ਉਹਨਾਂ ਨੇ ਵੀ ਜਿੱਦਾਂ ਵੀ ਸੋਚਿਆ ਨਾ ਕਿ ਜਿਹੜਾ ਕੋਈ ਵੀ ਕ੍ਰਾਈਮ ਆ, ਉਹ ਕਹਿੰਦੇ ਕਿ ਹੁਣ ਨਾ ਜਦੋਂ ਇਮੀਗ੍ਰੈਂਟ ਦਾ ਨਾਮ ਆ ਗਿਆ ਵਿੱਚ, ਇਮੀਗ੍ਰੇਸ਼ਨ ਆ ਗਈ, ਉਹਨੂੰ ਟਾਰਗੇਟ ਕਰਤਾ, ਉਹਨੂੰ ਇਮੀਗ੍ਰੇਸ਼ਨ ਕ੍ਰਾਈਮ ਬਣਾ ਦਿਓ। ਹੂੰ, 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 ਹੂੰ। ਕਿਸੇ ਅਮਰੀਕੀ ਨੇ ਬੋਲਣਾ ਹੀ ਨਹੀਂ। ਸੱਚੀ ਗੱਲ। ਜਦੋਂ ਇਮੀਗ੍ਰੇਸ਼ਨ ਤੇ ਕ੍ਰਾਈਮ ਉਹਨੇ ਲਿੰਕ ਕਰਤਾ ਨਾ, ਭਾਵੇਂ ਹੂੰ, ਸਿਟੀਜ਼ਨ ਆ, ਭਾਵੇਂ ਕੋਈ ਵੀ ਆ, ਇਹ ਗੱਲ ਨੂੰ ਧਿਆਨ ਨਾਲ ਰੱਖਿਓ। ਸਿਟੀਜ਼ਨ ਬਣ ਕੇ ਵੀ ਕਈ ਵਾਰੀ ਬੰਦਾ ਐਵੇਂ ਉੱਡਦਾ ਫਿਰਦਾ ਕਿ ਮੈਂ ਸਿਟੀਜ਼ਨ ਬਣ ਗਿਆ, ਪਤਾ ਨਹੀਂ ਕੀ ਹੋ ਗਿਆ। ਜਿੱਦਾਂ ਕਿ ਮੈਂ ਪਹਿਲਾਂ ਕਿਹਾ ਸੀਗਾ, ਮੈਂ ਕਿਹਾ ਰਹਿਣਾ ਤੇ ਆਪਾਂ ਬਰਾਊਨ ਹੀ ਆ ਨਾ ਐਂਡ ਆਫ ਦਾ ਡੇ, ਕਿੱਦਾਂ ਵਾ। ਜਦੋਂ ਇਮੀਗ੍ਰੈਂਟ ਨਾਲ ਸਿਟੀਜ਼ਨ ਲਿੰਕ ਹੋ ਗਿਆ, ਹੁਣ ਦੇਖੋ ਏਦਾਂ ਵਾ, ਉਦੋਂ ਇੱਕ ਬੰਦੇ ਨੂੰ ਪਤਾ ਲੱਗਦਾ ਕਿ ਜਿਹੜੀ ਪਾਵਰ ਕਿੱਦਾਂ ਯੂਜ਼, ਹੂੰ। ਮਿਸਯੂਜ਼ ਜਿਹੜੇ ਹਿਸਾਬ ਨਾਲ ਕੀਤੀ ਜਾ ਸਕਦੀ ਆ, ਠੀਕ ਆ। ਉਹਦੇ ਵਿੱਚ ਕੋਈ ਐਵੇਂ ਫੇਕ ਇਕੁਐਲਿਟੀ ਕੁਲਟੀ ਨਾ ਭਾਲਦੇ ਫਿਰਿਓ, ਠੀਕ ਆ। ਆਪਣੇ ਕੁਛ ਨਾ ਕੁਛ ਉਹਨੇ ਜੇ ਕਿਸੇ ਨੇ ਕੱਢ ਦਿੱਤਾ ਤੇ ਉਹ ਪ੍ਰੋਬਲਮ ਜਿਹੜੀ ਹੋ ਜਾਣੀ ਆ ਉਧਰਲੇ ਪਾਸੇ ਨੂੰ ਜਿਹੜਾ ਦੌਰ ਤੁਰਿਆ ਹੋਇਆ। ਸੋ ਇਹ ਕੀ ਸੀਗਾ, ਇਹ ਫਾਰਮਰ ਮੇਅਰ ਸੀਗਾ, ਕਾਫ਼ੀ ਇਨਫਲੂਐਂਸ਼ੀਅਲ ਇਹ ਬੰਦਾ ਸੀਗਾ। ਇਹਨੂੰ ਫੈਡਰਲ ਜੂਰੀ ਬੋਸਟਨ ਦੇ ਵਿੱਚ ਉਹਨਾਂ ਨੇ ਇਹਨੂੰ ਇੰਡਿਕਟ ਕੀਤਾ ਕਿ ਇਹਨੇ ਇਲੀਗਲ ਤਰੀਕੇ ਨਾਲ ਗ੍ਰੀਨ ਕਾਰਡ ਜਿਹੜਾ ਹਾਸਲ ਕੀਤਾ, ਕਿ ਇਹਨੇ ਫਾਲਸ ਸਟੇਟਮੈਂਟ ਦਿੱਤੀ ਆ। ਸੇਮ ਚੀਜ਼ ਜਿੱਦਾਂ ਕਿ ਤੂੰ ਕੁਐਸਚਨ ਦਾ ਇੱਕ ਜਿਹੜਾ ਟਿਕ ਬਾਕਸ ਗਲਤ ਸੀਗਾ ਉਹ ਆਂਸਰ ਸਹੀ ਭਰਿਆ। ਨਹੀਂ ਕੀਤਾ, ਹੈਨਾ। ਹੂੰ, ਤੇ ਇਹਨੂੰ ਵੀ ਉਹਨੇ ਕਿਹਾ ਕਿ ਤੂੰ ਸਹੀ ਨਹੀਂ ਕੀਤਾ। ਸੋ ਬੇਸਿਕਲੀ ਕੀ ਸੀਗਾ ਕਿ ਇਹ ਬੰਦੇ ਨੂੰ ਉਹ ਕਹਿੰਦੇ ਆ ਕਿ ਇਹਨੇ ਨਾ ਐਕਸਟਰਾ ਜੁਡੀਸ਼ੀਅਲ ਤੇ ਪੋਲੀਟੀਕਲ ਕਿਲਿੰਗਸ ਕੀਤੀਆਂ ਸੀਗੀਆਂ ਆਪਣੀ ਕੰਟਰੀ ਦੇ ਵਿੱਚ, ਤੇ ਐਕਟ ਆਫ ਵਾਇਲੈਂਸ ਕੀਤੇ ਸੀਗੇ ਹੇਸ਼ੀਅਨ ਲੋਕਾਂ ਦੇ ਲਈ। ਸੋ ਇਹ ਜਿਹੜਾ ਵਿਅਕਤੀ ਸੀਗਾ ਜੀਨ ਮਰੋਸੋ ਵਿਲਿਆਨਾ, ਨਾਮ ਮੈਂ ਸਾਰੇ ਹੀ ਗਲਤ ਲੈਣੇ ਨੇ, ਨਾਮ ਹੀ ਬੜੇ ਔਖੇ ਹੁਣ ਕਿੱਥੋਂ-ਕਿੱਥੋਂ ਲਈਏ, ਹਨਾ। ਇਹ ਵੀ ਸਾਡੇ ਇਹ ਗਲਤ ਲੱਗਦੇ ਆ। ਸੋ ਵੱਖਰੀ ਮੁਲਕ ਦੇ ਨੇ, ਹੁਣ ਜਦੋਂ ਉਹ ਹਾਂ, ਆਪਣਾ ਨਾਮ ਬੁੱਚਰ ਕਰ ਦਿੰਦੇ ਆ, ਸਾਡੇ ਕੋਲ ਵੀ ਹੋ ਜਾਂਦਾ ਕਦੀ-ਕਦੀ। ਹਾਂ, ਸਾਡਾ ਵੀ ਹੂੰ, ਟਾਈਮ ਆ ਗਿਆ ਹੁਣ ਗਲਤ ਨਾਮ ਲੈਣ ਦਾ। ਸੋ ਹੂੰ, ਇਹ ਕੀ ਸੀਗਾ, ਮੇਅਰ ਸੀਗਾ 2006 ਦਸੰਬਰ ਤੋਂ ਲੈ ਕੇ ਫਰਵਰੀ 2010 ਤੱਕ, ਠੀਕ ਆ। ਤੇ ਇਹਨੂੰ ਇੱਕ ਇਹਦੀ ਜਿਹੜੀ ਪੋਲੀਟੀਕਲ ਮਸ਼ੀਨ ਸੀਗੀ, ਉਹਨੂੰ ਇੱਕ ਸੰਸਥਾ ਜਿਹੜੀ ਸੀਗੀ ਕੋਰੇਗਾ, ਉਹ ਇਹਨੂੰ ਬੈਕ ਕਰਦੀ ਸੀਗੀ। ਉਹ ਇੱਕ ਤੁਸੀਂ ਕਹਿ ਲਓ ਮਸਲ ਗਰੁੱਪ ਜਿਹੜਾ ਸੀਗਾ, ਇਹ ਸਾਰੇ ਜਿਹੜੇ ਸਾਊਥ ਵੈਸਟ ਏਰੀਆ ਸੀਗਾ ਹੇਟੀ ਦਾ, ਉਹਦੇ ਵਿੱਚ ਇਹ ਆਰਮਡ ਵਾਇਲੈਂਸ ਦੇ ਥਰੂ ਲੋਕਾਂ ਨੂੰ ਦੱਬਦੇ-ਦੁੱਬਦੇ ਸੀਗੇ। ਹੂੰ, ਤੇ ਹੂੰ, ਹੂੰ, ਹੂੰ। ਪਰਸਨਲੀ ਜਿਹੜਾ ਇਹ ਬੰਦਾ ਸੀਗਾ, ਇਹਨੇ ਆਪਣੀ ਜਿਹੜੀ ਸਾਰੀ ਸਿਕਿਉਰਿਟੀ ਡਿਟੇਲ ਵਗੈਰਾ ਜਿਹੜੀ ਇਹਦੀ ਸਾਰੀ ਸੀਗੀ, ਇਹ ਇਸ ਸੰਸਥਾ ਦੇ ਥਰੂ ਜਿਹੜੀ ਮਸਲ ਪਾਵਰ ਜਿਹੜੀ ਆਪਣੀ ਯੂਜ਼ ਕਰਦਾ ਸੀਗਾ। ਤੇ ਇਹਦੀਆਂ ਜਿਹੜੀਆਂ ਪਾਲਿਸੀਆਂ ਸੀਗੀਆਂ, ਉਹ ਬੇਸਿਕਲੀ ਧੱਕੇ ਨਾਲ ਜਿਹੜੀ ਆਪਣੀ ਪਾਵਰ ਦੇ ਥਰੂ ਜਿਹੜੀਆਂ ਮਨਾਉਂਦੇ ਸੀਗੇ। ਜਿਹੜੇ ਵੀ ਪੋਲੀਟੀਕਲ ਇਹਦੇ ਅਪੋਨੈਂਟ ਸੀਗੇ, ਆਵਾਜ਼-ਵੂਜ ਜਿਹੜੀ ਚੱਕਦੇ ਸੀਗੇ, ਉਹਨੂੰ ਜਿਹੜਾ ਬੇਸਿਕਲੀ ਹਥਿਆਰ-ਹਥੂਰ ਦਿਖਾ ਕੇ ਜਿਹੜਾ ਨੱਪਦੇ ਸੀਗੇ। ਇਹਦੀ ਜਦੋਂ ਫਿਰ ਇੰਡਿਕਟਮੈਂਟ ਹੋਈ ਤੇ ਕਾਫੀ ਜਿਹੜੇ ਇਹਦੇ ਇੰਸਟੈਂਸਸ ਆਫ ਵਾਇਲੈਂਸ ਜਿਹੜੇ ਸੀਗੇ ਉਹ ਸਾਹਮਣੇ ਆਏ, ਕਿ ਇੱਕ ਵਾਰੀ ਵਿਟਨੈਸ ਸੀਗਾ ਕੋਈ, ਇਹਦੇ ਖਿਲਾਫ ਕੇਸ ਸੀਗਾ, ਉਹਦੇ ਭਰਾ ਨੂੰ ਮਾਰਤਾ ਸੀਗਾ। ਇੱਕ ਬੰਦੇ ਦੇ ਸਿਰ ਤੇ ਇਹਨੇ ਪਿਸਤੌਲ ਨਾਲ ਜਿਹੜਾ ਹਮਲਾ ਕੀਤਾ ਹੈਗਾ, ਗੋਲੀ ਨਾਲ ਨਹੀਂ ਤਾਂ ਪਿਸਤੌਲ ਨਾਲ ਬੰਦੇ ਨੂੰ ਕੁੱਟ ਦਿੰਦੇ ਆ। ਤੇ ਹੂੰ, ਆਪਣੇ ਹੂੰ। ਇੱਕ ਇਹਨੇ ਮੁਲਾਜ਼ਮ ਨੂੰ ਕਿਹਾ ਸੀਗਾ ਕਿ ਉਹ ਵਿਅਕਤੀ ਤੇ ਗੋਲੀ ਮਾਰ ਦੇ, ਜਿਹੜਾ ਭੱਜਣ ਦਿਆ, ਤੇ ਨਾਲ ਵਾਲਾ ਦੂਜਾ ਬੰਦਾ ਉਹਦੇ ਵੀ ਗੋਲੀ ਮਾਰ ਦੇ, ਹਨਾ। ਇਹ ਉਸ ਲੈਵਲ ਦੇ ਜਿਹੜੇ ਬੰਦੇ ਸੀਗੇ। ਇਹਨੇ ਫਿਰ ਜਿਹੜੀ ਆਪਣੀ ਗ੍ਰੀਨ ਕਾਰਡ ਦੀ ਯੂਐਸ ਵੀਜ਼ੇ ਦੀ ਐਪਲੀਕੇਸ਼ਨ ਦਿੱਤੀ। ਉਹਦੇ ਵਿੱਚ ਉਹ ਕਹਿੰਦੇ ਇੱਕ ਕੁਐਸਚਨ ਹੁੰਦਾ ਕਿ ਤੂੰ ਕਿਸੇ ਸੰਸਥਾ ਦਾ ਮੈਂਬਰ ਤਾਂ ਨਹੀਂ ਸੀਗਾ। ਤੇ ਹੂੰ, ਇਹਨੇ ਹੂੰ, ਕਿਹਾ, ਹਾਂਜੀ, ਇਹਨੇ ਵਾਕਈ। ਦੱਸਿਆ ਨਹੀਂ ਉਹਦੇ ਵਿੱਚ, ਤੇ ਸੰਸਥਾ ਨਾਲ ਇਹਦੇ ਸੰਬੰਧ ਸੀਗੇ। ਤੇ ਉਹਦੇ ਵਿੱਚ ਇੱਕ ਹੋਰ ਕੁਐਸਚਨ ਹੁੰਦਾ ਕਿ ਤੂੰ ਕਦੀ ਕੋਈ ਪੋਲੀਟੀਕਲ ਕਿਲਿੰਗ ਜਾਂ ਏਦਾਂ ਦੇ ਵਾਇਲੈਂਸ ਦੇ ਐਕਟ ਤਾਂ ਨਹੀਂ ਕੀਤੇ, ਉਹ ਵੀ ਇਹਨੇ ਝੂਠ ਬੋਲਿਆ ਕਿ ਸੀਗਾ। ਤੇ ਉਸ ਤੋਂ ਬਾਅਦ ਜਿਹੜਾ ਉਹ ਕਹਿੰਦੇ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜਿਹੜਾ ਇਹਦਾ ਗ੍ਰੀਨ ਕਾਰਡ ਅਪਰੂਵ ਕੀਤਾ, ਉਹ ਗ੍ਰੀਨ ਕਾਰਡ ਐਰਰ ਦੇ ਵਿੱਚ ਅਪਰੂਵ ਕੀਤਾ, ਕਿਉਂਕਿ ਇਹਨੇ ਇਹ ਦੱਸਿਆ ਨਹੀਂ ਸੀਗਾ ਕਿ ਇਹਦੀ ਉਹ ਸੰਸਥਾ ਦੇ ਨਾਲ ਟਾਈਡ ਸੀਗੇ। ਸੋ ਇਹ ਹੂੰ, ਜਿਹੜੀ ਚੀਜ਼ ਸੀਗੀ, ਹੁਣ ਦੇਖਿਓ ਜਸਟਿਸ ਜਿਹੜਾ ਇੰਟਰਨੈਸ਼ਨਲ ਅਫੇਅਰਸ ਦਾ ਜਿਹੜਾ ਹੈਗਾ ਨਾ ਡਿਪਾਰਟਮੈਂਟ, ਜਿਹੜਾ ਯੂਐਸ ਡਿਪਾਰਟਮੈਂਟ ਆਫ ਜਸਟਿਸ, ਆਫਿਸ ਆਫ ਇੰਟਰਨੈਸ਼ਨਲ ਅਫੇਅਰ, ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ। ਇੰਟਰ ਏਜੰਸੀ ਹਿਊਮਨ ਰਾਈਟਸ ਵਾਇਓਲੇਸ਼ਨ ਐਂਡ ਵਾਰ ਕ੍ਰਾਈਮ ਸੈਂਟਰ ਨੇ ਇਹਦੀ ਜਿਹੜੀ ਕੋਲੈਬੋਰੇਸ਼ਨ ਕੀਤੀ। ਤੁਸੀਂ ਸੁਣਿਆ ਵੀ ਨਹੀਂ ਉਹ ਵਾਲੀ ਸੰਸਥਾ ਜਿਹੜੀਆਂ, ਕਿ ਜਿਹੜੇ ਬਾਹਰਲੇ ਦੇਸ਼ਾਂ ਤੋਂ ਪੁੱਠੇ ਸਿੱਧੇ ਕੰਮ ਕਰਕੇ ਆਏ ਆ, ਵਾਇਲੈਂਸ ਕਰਕੇ ਆਏ ਆ, ਗੈਂਗਸਟਰ ਜਿਹੜੇ ਹੈਗੇ ਆ, ਹੂੰ, ਹੂੰ, ਉਧਰ ਹੂੰ, ਹੂੰ, ਸ਼ਿਕੰਜਾ ਜਿਹੜਾ ਕੱਸ ਰਹੇ ਸੀਗੇ। ਪਹਿਲਾਂ ਕੀ ਹੁੰਦਾ ਸੀਗਾ, ਲੋਕਾਂ ਨੂੰ ਲੈਣ ਨੂੰ ਪਤਾ ਨਹੀਂ ਲੱਗਣਾ, ਮੈਂ ਪੀਓ ਹੋ ਗਿਆ, ਮੈਂ ਦੱਸਣਾ ਨਹੀਂ ਹੈਗਾ। ਸੋ ਹੂੰ, ਇਹ ਹੂੰ, ਪੂਰਾ ਜਿਹੜਾ ਉਧਰ ਨੂੰ ਲੈ ਕੇ ਜਾ ਰਹੇ ਆ, ਸਿਰਫ ਨਵੇਂ ਬੰਦਿਆਂ ਤੇ ਨਹੀਂ, ਜਿਹੜੇ ਸਿਟੀਜ਼ਨ ਬਣ ਗਏ ਆ ਜਾਂ ਗ੍ਰੀਨ ਕਾਰਡ ਵੀ ਜਿਹਨਾਂ ਕੋਲ ਹੈਗਾ ਨਾ, ਉਹਨਾਂ ਦੇ ਪਿੱਛੇ ਜਦੋਂ ਇਹਨਾਂ ਨੂੰ ਇਨਫੋਰਮੇਸ਼ਨ ਮਿਲ ਰਹੀ ਆ ਕਿ ਇਹ ਬੰਦੇ ਹੂੰ, ਦਾ ਕੋਈ ਪੋਲੀਟੀਕਲ, ਹੁਣ ਜਿੱਦਾਂ ਸਾਡੇ ਇੰਡੀਆ ਤੋਂ ਬੰਦੇ ਬੜੇ ਪੀਓ ਵਾਲੇ ਬੜੇ ਆਏ ਆ ਨਾ,
ਤੇ ਹੂੰ। ਉਹ ਸਾਰੇ ਹੁਣ ਕੀ ਆ ਕਿ ਉਹ ਸਾਰੇ ਬੇਸਿਕਲੀ ਕੀ ਆ ਕਿ ਉਹਨਾਂ ਦੇ ਮਗਰ ਜਿਹੜਾ ਜਾ ਰਹੇ ਆ, ਉਹਨਾਂ ਦੀਆਂ ਫਾਈਲਾਂ ਖੋਲ ਰਹੇ ਆ ਕਿ ਇਹਨੂੰ ਜਿਹੜੀ ਸੀਗੀ ਬਾਈਡਨ ਸਰਕਾਰ ਨੇ ਗਲਤ ਤਰੀਕੇ ਨਾਲ ਗ੍ਰੀਨ ਕਾਰਡ ਦੇ ਦਿੱਤਾ ਜਾਂ ਪੁਰਾਣੀਆਂ ਸਰਕਾਰ। ਓਕੇ, ਅੱਛਾ। ਸੋ ਸੋ ਇੱਥੇ ਤੱਕ ਜਾ ਰਹੇ ਆ। ਹਾਂਜੀ, ਹੂੰ। ਸੋ ਮਤਲਬ ਗੁੰਡੇ ਰੱਖੇ ਸੀ ਇਹ ਬੰਦੇ ਨੇ ਤੇ ਬਾਅਦ 'ਚ ਦੱਸਿਆ ਜੀ। ਨਹੀਂ ਉਹਨਾਂ ਗੁੰਡਿਆਂ ਬਾਰੇ। ਸਿਆਸੀ ਬੰਦਾ ਹੂੰ। ਸੀਗਾ। ਸਿਆਸੀ ਬੰਦਾ ਸੀਗਾ। ਉਹੀ ਗੱਲ ਵੀ ਪਹਿਲੇ ਵਾਲੀ ਖਬਰ ਵਾਲੀ ਗੱਲ ਹੀ ਆ ਵੀ ਇਹਨੇ ਭਰਿਆ ਨਹੀਂ ਸੀ, ਫਾਰਮ ਦੇ ਵਿੱਚ ਦੱਸਿਆ ਨਹੀਂ ਸੀਗਾ ਵੀ ਇੱਦਾਂ ਦੇ ਗਰੁੱਪ ਦੇ ਨਾਲ ਅਫੀਲੀਏਟ ਸੀਗਾ ਤੇ ਉਹਨਾਂ ਨੇ ਐਫੀਲੀਏਸ਼ਨ ਕੱਢ ਲਈ, ਬਾਅਦ ਦੇ ਵਿੱਚ ਜਿਹੜਾ ਹੋ ਗਿਆ। ਇੱਕ ਅਟਰਨੀ ਟਰਕੀਆਨਾ ਜੀ ਮੈਂ ਜਿਹੜੀ ਗੱਲ ਇੱਕ ਸੁਣੀ ਆ ਕਿਸੇ ਦੇ ਨਾਲ ਜਿਹੜੀ ਬੀਤੀ ਸੀਗੀ, ਮਤਲਬ ਬਹੁਤ ਸਾਰੀਆਂ ਆਰਗਨਾਈਜੇਸ਼ਨ ਨੂੰ ਨਾ ਕਈ ਵਾਰੀ ਮਨੀ ਦਿੰਦੇ ਰਹਿੰਦੇ ਆ ਵੀ ਇਹਨੂੰ ਦੇ ਦਿਓ, ਉਹਨੂੰ ਦੇ ਦਿਓ। ਉਹ ਕਿਸੇ ਨੇ ਉਹ ਚੈੱਕ ਲਿਖਤਾ ਉਸ ਆਰਗਨਾਈਜੇਸ਼ਨ ਦੇ ਨਾਂ ਦੇ ਉੱਤੇ। ਇਵੈਂਚੁਅਲੀ ਕੀ ਹੋਇਆ, ਅਮਰੀਕਾ ਨੇ ਉਸ ਆਰਗਨਾਈਜੇਸ਼ਨ ਨੂੰ ਟੈਰਰਿਸਟ ਆਰਗਨਾਈਜੇਸ਼ਨ ਡਿਕਲੇਅਰ ਕਰਤੀ ਤੇ ਉਹਦਾ ਸਾਰਾ ਕੰਮ ਜਿਹੜਾ ਉਹ ਭੱਠਾ ਬਹਿ ਗਿਆ। ਸੋ ਹਾਂਜੀ, ਇਹ ਬਹੁਤ ਧਿਆਨ ਦੇਣ ਵਾਲੀ ਗੱਲ ਆ ਵੀ ਤੁਸੀਂ ਕਿੱਥੇ ਕੀ ਕਿੱਦਾਂ ਕਰ ਰਹੇ ਆ। ਵੀ ਨੋ ਡਾਊਟ ਜਦੋਂ ਹੁਣ ਆਪਣੇ ਬਹੁਤ ਸਾਰੇ ਜਿਹੜੀ ਕਮਿਊਨਿਟੀ ਦੇ ਬੰਦਿਆਂ ਦੇ ਅਸਾਈਲਮ ਦੇ ਜਿਹੜੇ ਕੇਸ ਹੁੰਦੇ ਆ, ਉਹ ਆਬਵੀਅਸਲੀ ਆਰਗਨਾਈਜੇਸ਼ਨਸ ਨੂੰ ਮਨੀ ਸਪੈਂਡ ਜਿਹੜੀ ਉਹ ਕਰਦੇ ਆ, ਉਹ ਘੱਲਦੇ ਆ ਵੀ ਹਾਂ ਅਸੀਂ ਮਦਦ ਜਿਹੜੀ ਉਹ ਕਰ ਰਹੇ ਹੁੰਦੇ ਆ। ਪਰ ਇਹ ਅਚਨਚੇਤੇ ਜਦੋਂ ਪਾਲਿਸੀਆਂ ਬਦਲਦੀਆਂ ਕਈ ਕੁਛ ਜਿਹੜਾ ਉਹ ਨਾਲ ਦੇ ਨਾਲ ਬਦਲ ਜਾਂਦਾ ਹਾਂਜੀ, ਹੁੰਦਾ ਹੈ। ਹਾਂਜੀ, ਕਾਫ਼ੀ। ਬਿਲਕੁਲ ਜੀ। ਤੇ ਇੱਕ ਹੋਰ ਯੂਐਸ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਨੂੰ ਲੈ ਕੇ ਖਬਰ ਆ, ਨਿਊ ਜਰਸੀ ਦਾ ਇੱਕ ਬੰਦਾ ਉਸ ਨੂੰ ਇੰਡਾਈਟ ਕੀਤਾ ਆ, ਕਹਿੰਦੇ ਵੀ ਇਹਨੇ ਆਈਸਿਸ ਨੂੰ ਲੈ ਕੇ ਝੂਠ ਬੋਲਿਆ ਸੀਗਾ। ਹਾਂਜੀ, ਜਿੱਦਾਂ ਦੱਸਿਆ ਗ੍ਰੀਨ ਕਾਰਡ ਵਾਲੇ ਸਾਰੇ ਮਤਲਬ ਤੁਸੀਂ ਦੇਖ ਲਓ ਲੈਵਲ ਆਪਣਾ 2 ਸਾਲ ਵਾਲਿਆਂ ਤੋਂ ਸ਼ੁਰੂ ਹੋਇਆ ਤੇ ਫਿਰ 10 ਸਾਲ ਵਾਲਿਆਂ ਦੇ ਪਹੁੰਚਿਆ ਕੱਚਿਆਂ ਦੇ, ਹੁਣ 20 ਸਿਟੀਜ਼ਨਸ਼ਿਪ ਦੀਆਂ ਗੱਲਾਂ ਹੋ ਰਹੀਆਂ ਗ੍ਰੀਨ ਹੁਣ। ਕਾਰਡ ਤੇ ਹੁਣ ਸਿਟੀਜ਼ਨ ਦੇ ਮਗਰ ਆ ਰਹੇ ਆ। ਸੋ ਤੁਹਾਨੂੰ ਇਹ ਹੂੰ। ਦੱਸਣ ਦਾ ਮਕਸਦ ਕੀ ਹੁੰਦਾ ਕਿ ਜਿੱਦਾਂ ਲੋਕੀ ਜਿਹੜੇ ਪੁੱਛਦੇ ਨਾ ਲੈ ਮੈਨੂੰ ਕੋਈ ਟੈਨਸ਼ਨ ਨਹੀਂ, ਮੇਰੇ ਕੋਲ ਤਾਂ ਵਰਕ ਪਰਮਿਟ ਆ ਗਿਆ। ਤੇ ਗੱਲ ਇਹ ਹੈ ਕਿ ਕਿੱਧਰ ਨੂੰ ਮਰਜ਼ੀ ਜਿਹੜਾ ਇਹਨਾਂ ਦੀ ਸੂਈ ਜਿਹੜੀ ਘੁੰਮ ਸਕਦੀ ਆ। ਸੋ ਸੱਚੀ ਕੀ ਗੱਲ। ਸੀਗਾ ਕਿ ਨਿਊ ਜਰਸੀ ਦੇ ਵਿੱਚ ਤੁਸੀਂ ਨਾਲੇ ਸਟੇਟ ਦੇਖੋ, ਕੋਈ ਫਲੋਰੀਡਾ 'ਚ ਫੜ ਹੋ ਰਿਹਾ, ਕੋਈ ਬੋਸਟਨ 'ਚ, ਕੋਈ ਕੈਲੀਫੋਰਨੀਆ 'ਚ, ਕੋਈ ਫੀਨਿਕਸ 'ਚ, ਕੋਈ ਆਹ ਆਪਣਾ ਨਿਊ ਜਰਸੀ ਦਾ ਬੰਦਾ ਸੀਗਾ। ਉਹ ਹੂੰ, ਕਹਿੰਦੇ ਹੂੰ। ਕਿ ਇਹਨੇ ਆਪਣੀ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਦੇ ਵਿੱਚ ਝੂਠ ਬੋਲਿਆ ਕਿ ਤੂੰ ਆਹ ਜਿਹੜੀ ਕਿਸੇ ਸੰਸਥਾ ਦੇ ਨਾਲ ਤੇਰੇ ਟਾਈ ਅਪ ਹੈਗੇ ਆ ਕਿ ਨਹੀਂ ਹੈਗੇ ਆ। ਇਹਦਾ ਨਾਮ ਸੀਗਾ ਗੁਫਾਰ ਅਲਾਈਵ, ਇਹ ਐਡੀਸਨ ਨਿਊ ਜਰਸੀ ਦਾ ਸੀਗਾ ਤੇ ਇਹਨੂੰ ਵੀ ਉਹਨਾਂ ਨੇ ਬੇਸਿਕਲੀ ਪਰਜਰੀ ਕੀ ਇਹਨੇ ਆਪਣੀ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ 'ਚ ਝੂਠ ਬੋਲਿਆ ਤੇ ਸਿਟੀਜ਼ਨਸ਼ਿਪ ਐਪਲੀਕੇਸ਼ਨਾਂ ਬੇਸਿਕਲੀ ਖੋਲ ਰਹੇ ਆ, ਗ੍ਰੀਨ ਕਾਰਡ ਐਪਲੀਕੇਸ਼ਨਾਂ ਜਿਹੜੀਆਂ ਖੋਲ ਰਹੇ ਆ, ਠੀਕ ਆ। ਹੁਣ ਅਕਸਰ ਇਹਦੇ ਵਿੱਚ ਕੀ ਹੁੰਦਾ ਕਿ 150 ਬਚਾਉਣ ਲਈ ਜਿਹੜਾ ਇੱਕ ਅਸਾਈਲਮ ਗ੍ਰਾਂਟ ਵਾਲਾ ਵੀ ਬੰਦਾ ਨਾ ਉਹ ਪੈਰਾਲੀਗਲਾਂ ਨੂੰ ਹਾਇਰ ਕਰਦਾ ਤੇ ਮੈਂ ਭਾਜੀ ਹਜ਼ਾਰਾਂ 100 'ਚ ਤਾਂ ਮੈਂ ਦੇਖੀਆਂ ਹੀ ਹੈਗੀਆਂ ਐਪਲੀਕੇਸ਼ਨਾਂ ਕਿ ਉਹ ਜਿਹੜੇ ਪੈਰਾਲੀਗਲ ਪੁਰਾਲੀਗਲ ਉਹ ਫਾਰਮ ਜਿਹਾ ਬਿਠਾ ਕੇ ਭਰ ਦਿੰਦੇ ਆ। ਉਹਦੇ ਵਿੱਚ ਲਿਖਿਆ ਹੁੰਦਾ ਕਿ ਤੁਸੀਂ ਕਦੀ ਕਿਸੇ ਸੰਸਥਾ ਦੇ ਮੈਂਬਰ ਸੀਗੇ ਕਿ ਨਹੀਂ ਸੀਗੇ। ਉਸੇ ਉਹ ਨੋ ਬੰਦੇ ਨੇ ਭਰ ਹੁਣ ਦਿੰਦੇ ਆ। ਅਸਾਈਲਮ ਫਾਈਲ ਕੀਤੀ ਹੋਈ ਹੈ ਕਿ ਮੈਂ ਆਹ ਸੰਸਥਾ ਨੂੰ ਸਪੋਰਟ ਕਰਦਾ, ਮੈਨੂੰ ਅਸਾਈਲਮ ਦਿੱਤਾ ਜਾਵੇ। ਪੈਰਾਲੀਗਲ 'ਚ 150 ਬਚਾਉਣ ਦੇ ਚੱਕਰ 'ਚ ਉਹਨੇ ਸੰਸਥਾ ਦਾ ਨਾਮ ਉਹ 'ਚ ਲਿਖਣਾ ਭੁੱਲ ਜਾਂਦਾ। ਉਹਦਾ ਗ੍ਰੀਨ ਕਾਰਡ ਆ ਜਾਂਦਾ, ਉਹਦੀ ਸਿਟੀਜ਼ਨਸ਼ਿਪ ਚਲ ਜਾਂਦੀ ਆ। ਹੁਣ ਉਹੀ ਬੰਦੇ ਵਾਪਸ ਆ ਰਹੇ ਆ, ਸਾਰਾ ਆਲ ਦਾ ਵੇ ਬੈਕ ਉਹਨਾਂ ਦੇ ਗ੍ਰੀਨ ਕਾਰਡ ਜਿਹੜੇ ਰੀਓਪਨ ਕਿ ਜਾਂ ਤਾਂ ਤੁਸੀਂ ਗ੍ਰੀਨ ਕਾਰਡ ਐਪਲੀਕੇਸ਼ਨ 'ਚ ਝੂਠ ਬੋਲਦੇ ਆ ਜਾਂ ਤੁਸੀਂ ਅਸਾਈਲਮ 'ਚ ਝੂਠ ਬੋਲਦੇ ਆ। ਕਿਉਂਕਿ ਤੁਸੀਂ ਅਸਾਈਲਮ 'ਚ ਕਹਿ ਰਹੇ ਆ ਤੁਹਾਨੂੰ ਪੁਲਿਸ ਨੇ ਫੜ ਲਿਆ, ਕੁੱਟ ਲਿਆ, ਉਹ ਕਰਤਾ, ਡਿਟੇਨ ਕਰ ਲਿਆ। ਤੁਸੀਂ ਜਦੋਂ ਹੁਣ ਪੈਰਾਲੀਗਲ ਦੇ ਥਰੂ ਆਪਣੀ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਭਰੀ ਆ, ਉਹਦੇ ਵਿੱਚ ਤੁਸੀਂ ਦੱਸਿਆ ਨਹੀਂ ਕਿ ਤੁਹਾਡੀ ਅਰੈਸਟ ਹੋਈ ਆ, ਠੀਕ ਆ। ਹੂੰ, 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 ਸੋ ਹੂੰ। ਇਹਨੂੰ ਹੁਣ ਬੰਦਾ ਬਾਅਦ 'ਚ ਕਹਿੰਦਾ ਲੈ ਭਾਜੀ ਮੈਨੂੰ ਇਨੋਸੈਂਟ ਮਿਸਟੇਕ ਹੋ ਗਈ, ਏਦਾਂ ਹੋ ਗਿਆ, ਓਦਾਂ ਹੋ ਗਿਆ। ਇਨੋਸੈਂਟ ਮਿਸਟੇਕ ਕੋਈ ਨਹੀਂ ਹੋਈ। ਤੁਸੀਂ 150 ਬਚਾਉਣ ਦੇ ਚੱਕਰ 'ਚ ਪੈਰਾਲੀਗਲ ਹਾਇਰ ਕੀਤਾ। ਤੁਹਾਨੂੰ ਫੁੱਲੀ ਪਤਾ ਸੀਗਾ ਕਿ ਇਹ ਬੰਦਾ ਲਾਇਸੈਂਸ ਨਹੀਂ ਹੈਗਾ। ਇਹਨੇ ਤੁਹਾਡੀ ਅਸਾਈਲਮ ਐਪਲੀਕੇਸ਼ਨ ਵੱਲ ਜਾਂ ਤੁਹਾਡੇ ਪਿਛਲੇ ਕਿਤੇ ਝਾਕੀ ਨਹੀਂ ਮਾਰਨੀ, ਫਾਰਮ ਜੇ ਭਰ ਕੇ ਤੇ ਉਹ ਜਿਹੜੇ ਹੁਣ ਬੰਦੇ ਆ ਕਈ ਸਿਟੀਜ਼ਨਸ਼ਿਪ ਜਿੱਦਾਂ ਰੈਵੋਕੇਸ਼ਨ ਪ੍ਰੋਸੀਡਿੰਗਸ ਦੇ ਵਿੱਚ ਕਿ ਇਹ ਮਟੀਰੀਅਲ ਜਿਹੜੀ ਓਮਿਸ਼ਨ ਸੀਗੀ ਤੇ ਉਹ ਚੱਕਰਾਂ 'ਚ ਜਿਹੜੇ ਜਾਂਦੇ ਆ ਤੇ ਤੁਸੀਂ ਦੇਖੋ ਹੁਣ ਇੱਕ ਵਾਰੀ ਜਦੋਂ ਫਰਾਡ ਵਾਲੇ ਚੱਕਰ 'ਚ ਬੰਦਾ ਫਸਦਾ ਤੇ ਉਹਦਾ ਜਦੋਂ ਦੁਬਾਰਾ ਇਹ ਸਾਰਾ ਚਿੱਠਾ ਜਦੋਂ ਖੁੱਲਦਾ ਤੇ ਕੀ ਕਰਦੇ ਆ ਕਿ ਜਿਹੜੀ ਅਸਾਈਲਮ ਐਪਲੀਕੇਸ਼ਨ ਵਗੈਰਾ ਆਪਾਂ ਦੇਖਦੇ ਨਾ ਕਿ ਆਪਾਂ ਫਾਈਲ ਕਢਾਉਂਦੇ ਆ ਫੌਜ ਦੇ ਥਰੂ, ਉਹ ਪੂਰੀ ਬਲੈਂਕ ਕਰ ਦਿੰਦੇ। ਮਤਲਬ ਉਹਦੇ ਵਿੱਚ ਤੁਹਾਨੂੰ ਦੇਖ ਹੀ ਨਹੀਂ ਸਕਦਾ ਕਿ ਬੰਦੇ ਨੇ ਲਿਖਿਆ ਕੀ ਆ, ਸਬਮਿਟ ਕੀ ਕੀਤਾ, ਬਿਆਨ ਕੀ ਦੇ ਗਿਆ, ਕਿੱਦਾਂ ਵੀ ਹੈ ਨਾ। ਜਿਹੜੇ ਪੁਰਾਣੇ ਵੀ ਇਹਨਾਂ ਨੇ ਕਈ ਕੇਸ ਖੋਲੇ ਸੀਗੇ, ਉਹ ਮਤਲਬ ਬੇਸਿਕਲੀ ਕਹਿੰਦੇ ਕਿ ਤੁਹਾਨੂੰ ਆਪਾਂ ਦੁਬਾਰਾ ਮੌਕਾ ਦੇਵਾਂਗੇ, ਦੁਬਾਰਾ ਰੀਹੀਅਰਿੰਗ ਵਗੈਰਾ ਸਾਰੀ ਹੈ ਨਾ, ਜਦੋਂ ਜੇ ਅਸਾਈਲਮ ਦਾ ਵੀ ਕਿਸੇ ਦਾ ਹੈਗਾ, ਦੁਬਾਰਾ ਦੱਸੋ ਸਾਨੂੰ ਕੀ ਹੈਗਾ। ਪਰ ਉਹਨਾਂ ਨੂੰ ਸਿਰਫ ਪਤਾ ਹੈਗਾ ਕਿ ਤੁਸੀਂ ਕੀ ਕਹਿ ਗਏ ਆ, ਤੁਹਾਡੀ ਸਾਰੀ ਐਪਲੀਕੇਸ਼ਨ ਜਿਹੜੀ ਬਲੈਂਕਡ ਆਊਟ ਹੈਗੀ ਆ। ਤੇ ਉਹ ਕਿਸੇ ਦੇ 10 ਸਾਲ ਪੁਰਾਣਾ ਕੇਸ ਆ, ਕਿਸੇ ਦਾ 15 ਸਾਲ ਪੁਰਾਣਾ ਕੇਸ ਆ। ਸੋ ਉਹ ਸਭ ਚੀਜ਼ਾਂ ਜਿਹੜੀਆਂ ਆਪਣੀਆਂ ਹੁਣ ਜਿਹੜੀਆਂ ਸਾਹਮਣੇ ਆ ਰਹੀਆਂ। ਜੀ। ਸੋ ਇਹ ਸਾਰਾ ਕੁਛ ਜਿਹੜਾ ਉਹ ਚੱਲ ਰਿਹਾ। ਅਗਲੀ ਮੈਸੇਚਿਉਸਟ ਤੋਂ ਖਬਰ ਆ ਰਹੀ ਆ, ਯੂਐਸਸੀਆਈਸ ਨੇ ਇੱਕ ਵਾਰੀ ਫਿਰ ਆਈਸ ਦੇ ਨਾਲ ਮਦਦ ਕੀਤੀ ਆ, ਅਸਿਸਟ ਕੀਤਾ ਆ ਉਹਨਾਂ ਦੀ ਜੀ, ਇਨਵੈਸਟੀਗੇਸ਼ਨ ਦੇ ਵਿੱਚ, ਜਿਹਦੇ ਨਾਲ 370 ਏਲੀਅਨ ਅਫੈਂਡਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜੀ ਬਿਲਕੁਲ। ਮੈਂ ਸੌਰੀ 1 ਮਿੰਟ ਲਊਂਗਾ, ਉਹ ਮੈਂ ਆਪਣੀ ਨਿਊ ਜਰਸੀ ਵਾਲੀ ਖਬਰ ਥੋੜੀ ਜਿਹੀ ਕੱਟ ਸ਼ਾਰਟ ਕਰਤੀ ਆਪਾਂ।
ਜਿਹੜਾ ਬੰਦਾ ਠੀਕ ਹੈ, ਇਹਨਾਂ ਨੇ ਓਕੇ। ਫੜਿਆ ਸੀਗਾ ਨਾ, ਇਹ ਬੇਸਿਕਲੀ ਕੀ ਕਰਦਾ ਸੀਗਾ ਕਿ ਡੋਨੇਸ਼ਨਾਂ ਲੋਕੀ ਇਹਨੂੰ ਇਹ ਆਨਲਾਈਨ ਨਾ, ਜਿੱਦਾਂ ਆਪਣੇ ਫੇਸਬੁੱਕ, ਇੰਸਟਾਗ੍ਰਾਮ ਹੁੰਦਾ, ਉਹਦੀ ਨਾ ਕਮਿਊਨਿਟੀ ਇੱਕ ਮੋਡਰੇਟ ਕਰਦਾ ਸੀਗਾ। ਉਹਦੇ ਵਿੱਚ ਜਿੱਦਾਂ ਆਪਣੇ ਵੀ ਹੁਣ ਅੱਜ-ਕੱਲ੍ਹ ਗਰੁੱਪ ਚਲਾਏ ਹੋਏ ਨਾ ਟਿਕਟੋਕ ਤੇ ਲੋਕਾਂ ਨੇ ਐਡਮਿਨ ਬਣ ਆਪਣੀ ਜਾਂਦੇ ਜਿਹੜੇ। ਐਡਮਿਨ ਬਣੇ ਹੋਏ ਆ। 4-5 ਜਾਣੇ ਆਪਣਾ ਹੀ ਮੁੱਦਾ ਡਿਸਕਸ ਕਰਨ ਲੱਗੇ ਹੁੰਦੇ ਕਿ ਪਤਾ ਨਹੀਂ ਕਿਹੜਾ ਉਹਨਾਂ ਨੇ ਵਰਲਡ ਪੀਸ ਲੈ ਕੇ ਆ ਜਾਣਾ। ਉੱਦਾਂ ਹੀ ਬਸ ਤੂੰ ਕੌਣ ਮੈਂ ਖਾਮ-ਖਾ ਵਾਲੇ ਨਹੀਂ ਗਰੁੱਪ ਜਿਹੜੇ ਹੁੰਦੇ। ਹੂੰ, 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 ਹੂੰ। ਵਿਚਾਰਧਾਰਾ ਵਾਲੇ ਜਿਹੜੇ ਗਰੁੱਪ ਹੁੰਦੇ ਆ, ਸੋ ਵਿਚਾਰਧਾਰਾ ਵਾਲੇ ਗਰੁੱਪ ਬਣਾਏ ਭਾਵੇਂ ਮਜ਼ਾਕ-ਮਜ਼ਾਕ 'ਚ ਹੀ ਆ ਬੰਦਿਆਂ ਨੇ, ਹਨਾ। ਹੁਣ ਮੈਂ ਜਿੱਦਾਂ ਫੋਰ ਐਗਜ਼ਾਮਪਲ ਕਵਾਂ ਕਿ ਤੁਸੀਂ ACLU ਨੂੰ ਦਿਓ ਦਾਨ, ਰਾਈਟ? ਹੂੰ, ਉਹ ਹੂੰ। ਗਰੁੱਪ, ਹੁਣ ਤੁਸੀਂ ਉਹੀ ਕਹਿ ਰਹੇ ਨਾ ਕਿ ਜੇ ACLU ਨੂੰ ਉਹਨਾਂ ਨੇ ਕਿਹਾ ਕਿ ਨਹੀਂ ਇਹ ਮਾੜੀ ਸੰਸਥਾ, ਹੁਣ ਕਈ ਲੋਕਾਂ ਨੇ ਕੀ ਹੈਗਾ ਕਿ ਸਿੰਪਲ 200-400 ਫਾਲੋਅਰਾਂ ਵਾਲੇ ਬੰਦੇ ਵੀ ਕਈ ਵਾਰੀ ਮੋਡਰੇਟ ਕਰ ਰਹੇ ਹੁੰਦੇ ਆ ਗਰੁੱਪ। ਅੱਲੜ ਉਮਰ ਦੇ ਬੰਦੇ ਜਿਹੜੇ ਉਹ ਵਿਵਾਦ ਦੇ ਵਿੱਚ ਪਏ ਹੋਏ ਆ ਕਿ ਅਲੱਗ ਦੇਸ਼ ਕਿੱਦਾਂ ਲੈਣਾ, ਇਹ ਕਿੱਦਾਂ ਲੈਣਾ, ਉਹ ਕਿੱਦਾਂ ਲੈਣਾ। ਉਹਦੇ ਵਿੱਚ ਮੈਂ ਵੇਖਦਾ ਕਿ ਕਈ ਬੰਦੇ ਜੁੜਦੇ ਆ, ਕਈ ਬੰਦੇ ਉਤਰਦੇ ਆ, ਜਿੱਦਾਂ ਆਪਣਾ ਟਿਕਟੋਕ ਦਾ ਉਹ ਰੂਮ ਜਿਹਾ ਨਹੀਂ ਬਣਿਆ ਹੁੰਦਾ, ਤੇ ਉਹਦੇ ਵਿੱਚ ਕੀ ਹੈਗਾ ਕਿ ਹੁਣ ਇਹ ਜਦੋਂ ਸਾਰੀਆਂ ਚੀਜ਼ਾਂ ਕੀ ਆਈਆਂ, ਉਹਨਾਂ ਨੇ ਆਪਣੇ ਵਿਟਨੈਸ ਭੇਜਦੇ ਉਹਦੇ ਵਿੱਚ ਪਾ ਕੇ ਕਿ ਇੱਕ ਵਿਟਨੈਸ 1, ਵਿਟਨੈਸ 2, ਵਿਟਨੈਸ 3। ਉਹ ਸਿੰਪਲੀ ਜਾ ਕੇ ਉਹਨਾਂ ਨੇ ਰਿਕਾਰਡ ਕਰ ਲਿਆ ਕਿ ਉਹ ਬੰਦਾ ਕੀ ਬੋਲਦਾ ਵਾ ਤੇ ਕੀ ਉਹ ਕਹਿੰਦਾ, ਠੀਕ ਆ, ਕਿ ਉਹ ਹਥਿਆਰ ਚੁੱਕਣ ਨੂੰ ਕਹਿੰਦਾ, ਉਹ ਕਿੱਦਾਂ ਕਰਦਾ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਨਾ ਇੰਟਰਨੈਟ ਤੇ ਸ਼ੋਸ਼ੇਬਾਜ਼ੀ ਦੇ ਵਿੱਚ ਆ ਕੇ, ਕਦੀ ਵੀ ਕੋਈ ਵਾਇਲੈਂਸ ਵਾਲਾ ਨਹੀਂ ਮੈਸੇਜ ਦੇਣਾ ਕਿ ਲੈ ਉਹਨਾਂ ਨੇ ਏਦਾਂ ਕੀਤਾ, ਆਪਾਂ ਏਦਾਂ ਕਰਨਾ, ਫਲਾਣਾ ਢਿਮਕਣਾ, ਜਿਹੜੀਆਂ ਏਦਾਂ ਦੀਆਂ ਚੀਜ਼ਾਂ ਹੁੰਦੀਆਂ, ਉਹ ਅੱਲੜਪੁਣੇ ਦੇ ਵਿੱਚ ਬੋਲੀਆਂ ਵੀ ਜਿਹੜੀਆਂ ਮਹਿੰਗੀਆਂ ਤੁਹਾਨੂੰ ਪੈ ਸਕਦੀਆਂ ਵਾ, ਠੀਕ ਆ। ਸੋ ਉਹ ਪਲੀਜ਼ ਸਾਰੇ ਜਾਣੇ ਜਿਹੜੇ ਯਾਦ ਰੱਖਿਓ, ਠੀਕ ਆ। ਇੱਕ ਸਟੇਟ ਦੀ ਦੂਜੀ ਸਟੇਟ ਨਾਲ ਲੜਾਈ ਆ, ਕੰਟਰੀ ਦੀ ਜੋ ਵੀ ਹੈਗਾ, ਜੇ ਤੁਹਾਨੂੰ ਨਹੀਂ ਪੋਲੀਟੀਕਲ ਲੈਂਡਸਕੇਪ ਦੀ ਨੌਲੇਜ ਹੈਗੀ, ਉਹ ਫਾਲਤੂ ਜਿਹੜਾ ਪੋਲੀਟੀਕਲ ਵਿਵਾਦਾਂ ਦੇ ਵਿੱਚ ਨਹੀਂ ਪੈਣਾ। ਜਿਹੜਾ ਤੁਹਾਡਾ ਜਿੰਨਾ ਕੁ ਕਰਮ ਹੈਗਾ, ਉਨਾ ਕੁ ਉਹਦੇ ਵਿੱਚ ਕਰਨਾ ਤੁਸੀਂ। ਤੇ ਇਹਦੇ ਵਿੱਚ ਕੀ ਸੀਗਾ ਕਿ ਉਹਨਾਂ ਨੇ ਬੇਸਿਕਲੀ ਇਹੀ ਆ ਇਨਸਾਈਟਿੰਗ ਵਾਇਲੈਂਸ, ਤੇ ਡੋਨੇਸ਼ਨਾਂ ਵੀ ਇਹਦੀਆਂ ਸੀਗੀਆਂ 100-400 ਦੀਆਂ। ਕੋਈ ਇਹਨੂੰ ਬੇਸਿਕਲੀ ਪੁੱਛਦਾ ਸੀਗਾ ਕਿ ਆਹ ਪੈਸੇ ਇੰਨੇ ਕੁ ਮੈਂ ਦੇ ਦੇਵਾਂ, ਉਹ ਕਹਿੰਦਾ ਕੋਈ ਨਹੀਂ, ਜਿੰਨੇ ਛੋਟੇ-ਮੋਟੇ ਵੱਧ-ਘੱਟ ਜਿੰਨੇ ਤੁਸੀਂ ਦੇ ਸਕਦੇ ਆ ਦੇ ਦਿਓ। ਤੇ ਬੇਸਿਕਲੀ ਇਹਦੀ ਜਿਹੜੀ ਇਨਵੈਸਟੀਗੇਸ਼ਨ ਸੀਗੀ ਸਪੈਸ਼ਲ, ਜਦੋਂ ਤੁਸੀਂ ਕਹਿੰਦੇ ਨਾ ਰਿਸੋਰਸਿਸ ਦੀ ਗੱਲ ਆਪਾਂ ਕਰੀਏ, ਸਪੈਸ਼ਲ ਏਜੰਟ ਆਫ FBI ਟਾਸਕ ਫੋਰਸ ਤੇ ਜੁਆਇੰਟ ਟੈਰਰਿਜ਼ਮ ਟਾਸਕ ਫੋਰਸ ਜਿਹੜੀ ਸੀਗੀ, ਉਹਨੇ ਹੁਣ ਇਹ ਜਿਹੜੇ ਸਾਰੇ ਬੰਦੇ ਸੀਗੇ ਇੱਧਰਲੇ ਪਾਸੇ ਨੂੰ ਕੀਤੇ ਹੋਏ ਆ। ਤੇ ਇਹ ਜਿਹੜੇ ਐਕਟਿੰਗ ਸਪੈਸ਼ਲ ਏਜੰਟ ਸੀਗੇ, ਉਹਨਾਂ ਦੀ ਡਾਇਰੈਕਸ਼ਨ ਦੇ ਉੱਤੇ, ਤੇ ਆਈਸ ਇਹਦੇ ਨਾਲ ਜਿਹੜੀ ਇਨਵੋਲਵ ਸੀਗੀ, ਤੇ ਹੋਰ ਜਿਹੜੀ ਪੁਲਿਸ ਵਗੈਰਾ ਸਾਰੀ ਲੋਕਲ, ਮਤਲਬ ਕਿ ਹੁਣ ਇੱਕਦਮ ਕੀ ਆਪਾਂ ਵੇਖ ਰਹੇ ਹਾਂ ਕਿ ਸਾਰੀਆਂ ਜਿਹੜੀਆਂ ਸਾਰੇ ਗਵਰਨਮੈਂਟ ਜਿਹੜੇ ਮਹਿਕਮੇ ਹੈਗੇ ਆਨਲਾਈਨ ਸਾਰੇ ਜਿਹੜੇ, ਉਹਨਾਂ ਨੂੰ ਲੋਕੀ ਬੇਸਿਕਲੀ ਟਰੈਕ ਕਰ ਰਹੇ ਆ ਕਿ ਕੌਣ-ਕੌਣ ਵਾਇਲੈਂਸ ਹਥਿਆਰਾਂ ਦੀ ਇੱਧਰ-ਉੱਧਰ ਦੀ ਗੱਲ ਜਿਹੜੀ ਕਰਦਾ। ਤੇ ਇਸ ਹੂੰ, ਹੂੰ, ਬੰਦੇ ਹੂੰ, ਨੂੰ ਹੂੰ। ਵੀ ਸੇਮ ਥਿੰਗ ਉਹਦੀ ਬੇਸਿਕਲੀ ਸਿਟੀਜ਼ਨਸ਼ਿਪ ਜਿਹੜੀ ਕਹਿੰਦੇ ਆ ਵਾਪਸ ਲੈ ਲੈਣੀ ਹੈ। ਆਹ ਵੇਖ ਲਓ, ਕੋਈ ਛੋਟੀ ਜੀ ਗੱਲ ਹੀ ਨਹੀਂ ਕਰਦੇ। ਸਿਟੀਜ਼ਨਸ਼ਿਪ ਨੂੰ ਡੀਨੈਚੁਰਲਾਈਜ਼ ਕਰਨ ਦੇ ਦੁਆਲੇ ਜਿਹੜੇ ਉਹ ਪਏ ਆ। ਦੇਖੋ, ਇਹ ਫਰਕ ਤਾਂ ਹੈਗਾ ਆ। ਅਮਰੀਕਾ ਦੇ ਵਿੱਚ ਕਈ ਵਾਰੀ ਕੋਈ ਗ੍ਰੀਨ ਕਾਰਡ ਵਾਲਾ ਵਰਕ ਪਰਮਿਟ ਤੇ ਹੱਸਣ ਦਿਆ ਹੁੰਦਾ, ਅਸਾਈਲਮ ਵਾਲੇ ਤੇ ਹੱਸਦਾ ਆ, ਕੋਈ ਸਿਟੀਜ਼ਨ ਵਾਲਾ ਗ੍ਰੀਨ ਕਾਰਡ ਵਾਲੇ ਤੇ ਹੱਸਣ ਦਿਆ ਹੁੰਦਾ ਆ। ਫੈਮਿਲੀ ਤੇ ਬੇਸਡ ਵਾਲੇ ਨੇ, ਮੈਂ ਕਿਹਾ ਫੈਮਿਲੀ ਬੇਸਡ ਵਾਲਿਆਂ ਨੇ ਅੱਤ ਚੱਕੀ ਹੁੰਦੀ ਆ ਆਪਣਾ ਅਸਾਈਲਮ ਵਾਲਿਆਂ ਦੇ ਖਿਲਾਫ। ਮੈਂ ਉਹੀ ਆ, ਮੈਂ ਕਿਹਾ ਯਾਰ ਤੁਸੀਂ ਪਹਿਲਾਂ ਆਪਣੇ ਤਾਂ ਜਾ ਕੇ ਦੇਖ ਲਓ ਕਿ ਜਿਹਨਾਂ ਦੇ ਬੇਸ ਤੇ ਤੁਹਾਨੂੰ ਫੈਮਿਲੀ ਬੇਸ ਮਿਲਿਆ ਵਾ, ਉਹ ਬੰਦਾ ਪਹਿਲਾਂ ਕਿੱਦਾਂ ਦਾ ਸੀ, ਉਹਦਾ ਤਾਂ ਪਤਾ ਲਗਾਓ ਕਿ ਹਰੇਕ ਇਹ ਆ। ਸੋ ਆਪਣਾ ਕੀ ਆ ਕਿ ਜਿਹੜੀ ਇੱਕ ਤਾਂ ਕਮਿਊਨਿਟੀ 'ਚ ਕੀ ਸੀਗਾ ਕਿ ਇੱਕ ਆ ਭਾਈਚਾਰਾ, ਚਲੋ ਉਹ ਚੀਜ਼ਾਂ ਹੁਣ ਕਨਸੈਪਟ ਕਈ ਵਾਰੀ ਵੇਖਣ ਨੂੰ ਨਹੀਂ ਮਿਲਦੇ, ਪਰ ਇਹ ਚੀਜ਼ ਸੀਗੀ ਕਿ ਯਾਰ ਸਮੇਂ ਨੂੰ ਦੇਖੋ ਕੀ ਆ, ਕਿੱਧਰ ਨੂੰ ਜਾ ਰਿਹਾ ਹੈ ਨਾ। ਤੇ ਐਗਜ਼ੈਕਟਲੀ। ਉਹਦੇ ਹਿਸਾਬ ਨਾਲ ਮਤਲਬ ਕਿ ਅਲਟੀਮੇਟਲੀ ਦੇਖੋ, ਕਿਸੇ ਨੂੰ ਤਾਂ ਚੇਂਜ ਹੋਣਾ ਪੈਣਾ ਨਾ। ਹੂੰ, ਅ, ਹੂੰ, ਹੂੰ, ਹੂੰ। ਜੇ ਉਹ ਕਹਿੰਦੇ ਤੁਹਾਡੇ ਢਾਂਚੇ ਮਿਲਦੇ ਆ ਆਰ-ਕੇ, ਠੀਕ ਆ। ਉਹ ਹੁਣ ਕੀ ਆ ਕਿ ਜਾਂ ਮੈਂ ਕਿਹਾ ਸਰਕਾਰ ਚੇਂਜ ਹੋ ਜਾਵੇ, ਜਾਂ ਮਤਲਬ ਵਕੀਲ ਚੇਂਜ ਹੋ ਜਾਵੇ, ਜਾਂ ਆਪਣਾ ਜਿਹੜਾ ਅਸਾਈਲਮ ਸੀਕਰ ਆ ਉਹ ਚੇਂਜ ਹੋ ਜਾਵੇ। ਮਤਲਬ ਪਰ ਇਹ ਹੈ ਕਿ ਹੁਣ ਕੋਈ ਵੀ ਚੀਜ਼ ਗਿਵ ਅਪ ਨਹੀਂ ਕਰ ਰਹੀ, ਸਾਰੇ ਉਦਾਂ ਹੀ ਲੈ ਮੈਂ ਕਿਉਂ ਪਿੱਛੇ ਹਟਾਂ, ਮੈਂ ਕਿਉਂ ਪਿੱਛੇ ਹਟਾਂ। ਤੇ ਹੁਣ ਕੀ ਸੀਗਾ ਕਿ ਨਵਾਂ ਸਰਪੰਚ ਆ ਗਿਆ ਹੁਣ ਕੰਟਰੀ ਦੇ ਵਿੱਚ, ਉਹ ਫਿਰ ਆਪਣੀ ਉਹ ਕਰ ਰਿਹਾ, ਉਹ ਕਹਿੰਦਾ ਨਹੀਂ ਚੇਂਜ ਹੋਣਗੇ ਤਾਂ ਮੈਂ ਧੱਕੇ ਨਾਲ ਕਰ ਦੇਣੇ। ਆਹੋ, ਨਹੀਂ ਨਹੀਂ, ਇੱਦਾਂ ਕਿਉਂ ਨਿਕਲਦਾ, ਤੇ ਕਹਿੰਦੇ ਉਂਗਲ ਤੇ ਹੱਥ ਪੂਰਾ ਜੀ, ਟੇਢਾ ਕਰਾਂਗੇ। ਉਹ ਸਾਰਾ ਕੁਛ ਜਿਹੜਾ ਹੋ ਰਿਹਾ। ਕੈਸ਼ ਪਟੇਲ ਆਏ ਆ FBI 'ਚ, ਉਹਨਾਂ ਨੇ ਬਹੁਤ ਚੇਂਜਸ ਲਿਆਂਦੇ ਆ। FBI ਦੇ ਸਪੈਸ਼ਲ ਏਜੰਟ ਲੱਗ ਰਹੇ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ, ਜਿਹੜੇ ਉਹ ਪਿੱਛੇ। ਸੋ ਰਾਈਟ, ਨੈਸ਼ਨਲ ਜਿਹੜੀ ਇੰਟੈਲੀਜੈਂਸ ਦੀ ਜਿਹੜੀ ਡਾਇਰੈਕਟਰ ਆ, ਜਿਹੜੀ ਤੁਲਸੀ ਗਾਬੜ, ਸੋ ਇਹ ਇੱਦਾਂ ਦੀਆਂ ਚੀਜ਼ਾਂ ਬਹੁਤ ਵਧਣੀਆਂ ਆ। ਸੋ ਜੇ ਜੀ, ਬਰਥ ਰਾਈਟ ਸਿਟੀਜ਼ਨਸ਼ਿਪ ਦੇ ਪਿੱਛੇ ਜਾ ਸਕਦੇ, ਤਾਂ ਭਾਈ ਨੈਚੁਰਲਾਈਜ਼ ਸਿਟੀਜ਼ਨ ਦੇ ਪਿੱਛੇ ਕਿਉਂ ਨਹੀਂ ਜਾਣਗੇ? ਜੀ। ਇਹ ਤਾਂ ਵਿਚਾਰਨ ਵਾਲੀ ਗੱਲ ਆ। ਇਹ ਕੋਈ ਜ਼ਿਆਦਾ ਔਖੀ ਸਮਝਣੀ ਗੱਲ ਨਹੀਂ ਆ ਵੀ ਉਹ ਹਰ ਇੱਕ ਦੇ ਮਗਰ ਜਿਹੜਾ ਉਹ ਜਾਣ ਨੂੰ ਪਏ ਹੋਏ ਆ। ਜਿੱਦਾਂ ਉਹ ਤੁਸੀਂ ਬਾਰ-ਬਾਰ ਕਹਿੰਦੇ ਆ ਵੀ ਇਨ ਦੀ ਐਂਡ ਆਪਾਂ ਬਰਾਊਨ ਹੀ ਆ ਉਹਨਾਂ ਦੇ ਲਈ। ਇਹ ਜੋ ਮਰਜ਼ੀ ਜਿਹੜਾ ਕਰ ਲਓ, ਜਿਹੜੇ ਮਰਜ਼ੀ ਸਰਟੀਫਿਕੇਟ ਜਿਹੜੇ ਆ ਉਹ ਲਿਆ ਉਹਨਾਂ ਨੂੰ ਤੁਸੀਂ ਦਿਖਾਈ ਜਾਓ ਜੀ। ਪੰਜਾਬ 'ਚ ਵੀ ਤਾਂ ਏਦਾਂ ਹੀ ਕਰਦੇ ਨਾ ਫਿਰ ਲੋਕ ਮਾਈਗ੍ਰੈਂਟ ਵਰਕਰ ਨੂੰ। ਏਦਾਂ ਏਦਾਂ ਹੀ। ਥੋੜ੍ਹਾ ਨਾ ਕਿ ਤੁਸੀਂ ਕਹਿਣਾ ਕਿ ਯਾਰ ਜੋ ਉੱਧਰ, ਮੈਂ ਕਿਹਾ ਉਹ ਤਾਂ
ਮਤਲਬ ਅਗਲੇ ਨਾਈਸ ਵੀ ਬੜੇ ਆ ਹੁਣ ਹਰ ਤਰ੍ਹਾਂ ਦੇ ਹੀ ਆ ਰੰਗ ਦੇਖਣ ਨੂੰ ਹਰ ਮਿਲਦਾ। ਤਰ੍ਹਾਂ ਦੇ ਉਹ ਆ, ਪਰ ਹੁਣ ਜਿਹੜੀ ਮੈਂ ਕਿਹਾ ਜਿਹਨਾਂ ਦੀਆਂ ਇਹ ਐਗਜ਼ਾਮਪਲਾਂ ਸੈੱਟ ਕਰ ਰਹੇ, ਇਹ 'ਚ ਤਾਂ ਕੋਈ ਬਹਾਨਾ ਵੀ ਨਹੀਂ ਆਣਾ, ਕੋਈ ਸਿੱਧੇ ਹੀ ਗਿਲਟੀ ਕਰਾਰ ਹੋ ਰਹੇ ਆ। ਜਿਹੜੀ ਵੀ ਜੂਰੀ ਆ ਉਹਨਾਂ ਨੇ ਸਿੱਧੇ ਜਾ ਕੇ ਜਿਹੜੀ ਸਜ਼ਾ ਸੁਣਾ ਦੇਣੀ, ਕਿਉਂਕਿ ਪੇਪਰਾਂ 'ਚ ਝੂਠ ਬੋਲਿਆ ਹੋਇਆ, ਕਈ ਕੁਛ ਜਿਹੜੀਆਂ ਚੀਜ਼ਾਂ ਸਾਹਮਣੇ ਜਿਹੜੀਆਂ ਨਿਕਲ ਕੇ ਆ ਰਹੀਆਂ। ਬਾਕੀ ਜਿਹੜਾ ਤੁਸੀਂ ਕੈਸ਼ ਪਟੇਲ ਦੀ ਗੱਲ ਕਰਦੇ ਆ, ਉਹਨੇ ਮੈਂ ਕਿਹਾ ਜਦੋਂ ਆਏ ਸੀਗੇ ਨਾ, ਉਹਨੇ ਕਿਹਾ, ਉਹ ਕਹਿੰਦਾ ਡੈਸਕ ਜੌਬ ਕਹਿੰਦਾ ਕੁਛ ਨਹੀਂ ਹੈਗੀ, ਕਹਿੰਦਾ ਤੁਸੀਂ ਬਹਿ ਕੇ FBI ਵਾਲੇ ਫੀਲਡ 'ਚ ਜਾਓ, ਫੀਲਡ 'ਚ। ਫੀਲਡ 'ਚ ਜਾਓ ਹੁਣ। ਹੁਣ ਉਹ ਜਿੱਦਾਂ ਉਹਨਾਂ ਨੇ ਆਪਣੀ ਨੌਕਰੀ ਉਹ ਫੀਲਡ ਦੇ ਵਿੱਚ ਆਏ ਹੋਏ ਆ, ਫਿਰ ਹੁਣ ਜਿਹੜਾ ਗੱਲ ਤੇ ਉਹੀ ਆ ਨਾ ਕਿ ਜਦੋਂ ਉਹ ਬੰਦੇ ਸਾਰੇ ਜਿਹੜੇ ਸੀਗੇ ਉਹਨਾਂ ਨੂੰ ਕੱਢਤਾ ਫੀਲਡ ਦੇ ਵਿੱਚ, ਉਹਨਾਂ ਨੇ ਜਾ ਕੇ ਹੁਣ ਖਰੂ ਤੋਂ ਪਾੜਾ ਹੀ ਆ, ਰਾਈਟ? ਅਗਲੇ ਈਮੇਲ ਕਰ ਦਿੰਦੇ ਆ ਹਫ਼ਤੇ ਬਾਅਦ, ਦੱਸੋ ਕੀ ਕੀਤਾ, 5 ਚੀਜ਼ਾਂ ਦੱਸੋ, ਤੇ ਉਹਨਾਂ ਨੂੰ ਹੁਣ ਦੱਸਣੀਆਂ ਹੀ ਪੈਣੀਆਂ ਨਾ, ਕੁਛ ਨਾ ਕੁਛ ਤਾਂ ਹੁਣ ਗਾਹ ਤਾਂ ਉਹਨਾਂ ਨੇ ਵੀ ਪਾਇਆ ਸ਼ਿਕੰਜਾ, ਤੇ ਉਹ ਕੱਸ ਰਹੇ ਆ। ਢਿਬਰੀ ਉਹਨਾਂ ਦੀ ਟਾਈਟ ਕਰਦੇ ਆ, ਤੇ ਉਹ ਅੱਗੇ ਢਿਬਰੀ ਤੇ ਫਿਰ ਲੋਕਾਂ ਦੀ ਉਹਨਾਂ ਨੇ ਟਾਈਟ ਕਰਨੀ ਹੈ ਨਾ, ਸੋ ਉਹਨਾਂ ਨੇ ਹਾਂਜੀ, ਵੀ ਕੁਛ ਨਾ ਕੁਛ ਚੀਜ਼ਾਂ ਲੱਭਣੀਆਂ। ਅੱਛਾ, ਹੁਣ ਆਪਾਂ ਆ ਜਾਈਏ ਉਸ 370 ਜਿਹੜੇ ਏਲੀਅਨ ਅਫੈਂਡਰ ਆ ਜੀ। ਮੈਸਾਚਿਊਸਟ ਦੇ ਵਿੱਚ, USCIS ਨੇ ਆਈਸ ਦੀ ਮਦਦ ਕੀਤੀ ਆ ਉਸ ਇਨਵੈਸਟੀਗੇਸ਼ਨ ਦੇ ਵਿੱਚ, ਤੇ ਇਹ ਬੰਦੇ ਗ੍ਰਿਫਤਾਰ ਹੋਏ ਨੇ। ਜੀ, ਬਿਲਕੁਲ। ਸੋ ਇਹ ਬੇਸਿਕਲੀ ਸਾਰੇ ਗੈਂਗਵਾਦ ਨਾਲ ਸੰਬੰਧਿਤ ਜਿਹੜੇ ਸੀਗੇ, ਤੇ ਤਕਰੀਬਨ ਇਹਦੇ ਵਿੱਚੋਂ 205 ਤੇ ਉਹ ਕਹਿੰਦੇ ਸਿਗਨੀਫੀਕੈਂਟ ਕ੍ਰਿਮੀਨਲ ਕਨਵਿਕਸ਼ਨ ਸੀਗੀਆਂ, ਚਾਰजेस ਸੀਗੇ। ਮਤਲਬ ਪਹਿਲਾਂ ਹੀ ਉਹਨਾਂ ਨੂੰ ਸਜ਼ਾਵਾਂ ਸੀਗੀਆਂ, ਚਾਰजेस ਸੀਗੇ। 6 ਬੰਦੇ ਉਹਨਾਂ ਕੋਲ ਸੀਗੇ ਜਿਹੜੇ ਆਪਣੀ ਕੰਟਰੀ ਤੋਂ ਭਗੌੜੇ ਸੀਗੇ, ਫੋਰਨ ਕੰਟਰੀ ਤੋਂ ਭਗੌੜੇ ਸੀਗੇ। ਸੋ ਉਹਨਾਂ ਦੀਆਂ ਕੰਟਰੀਆਂ ਨਾਲ ਵੀ ਇਹਨਾਂ ਨੇ ਜਾ ਕੇ ਚੈੱਕ ਕਰ ਲਿਆ ਕਿ ਇਹਨਾਂ ਨੂੰ ਪੀਓ ਕਰਾਰ ਦਿੱਤਾ ਗਿਆ। ਤੇ ਕਈਆਂ ਦੀ ਮਰਡਰ ਦੀਆਂ ਕਨਵਿਕਸ਼ਨਾਂ, ਡਰੱਗ ਟ੍ਰੈਫਿਕਿੰਗ, ਆਰਗੇਨਾਈਜ਼ਡ ਕ੍ਰਾਈਮ, ਮਨੀ ਲਾਂਡਰਿੰਗ ਦੇ ਵਿੱਚ ਇਹ ਜਿਹੜੇ ਸਾਰੇ ਸ਼ਾਮਿਲ ਸੀਗੇ। 44 ਕਿਲੋਗ੍ਰਾਮ ਇਹਨਾਂ ਨੇ ਮੈਥ ਜਿਹੜੀ ਫੜੀ ਆ, 5 ਕਿਲੋ ਫੈਂਟਨਲ, 1.5 ਕਿਲੋ ਕੋਕੇਨ, 3 ਫਾਇਰਆਰਮ ਐਮੂਨੀਸ਼ਨ। ਮਤਲਬ ਇਦਾਂ ਦੇ ਹੁਣ ਤੁਸੀਂ ਕਹਿ ਲਓ ਕਿ ਮਾਸ ਬਸ ਜਿਹੜੀਆਂ ਹੋ ਰਹੀਆਂ, ਇਹ ਬੋਸਟਨ ਦੇ ਲਾਗੇ-ਛਾਗੇ ਜਿਹੜੀਆਂ ਗੈਂਗ-ਗੂੰਗ ਜਿਹੜੇ ਰਨ ਕਰਦੇ ਸੀਗੇ, ਠੀਕ ਆ। ਸੋ ਬਾਈ ਜਿਹੜੇ ਮਤਲਬ ਬੰਦਾ ਚਾਹਵਾਨ ਹੈਗਾ, ਪਲੀਜ਼ ਦੂਰ ਹੈ ਨਾ, ਮਤਲਬ ਤੁਸੀਂ ਦੇਖ ਲਓ ਕਿ ਕਿੰਨੀਆਂ-ਕਿੰਨੀਆਂ ਕੰਟਰੀਆਂ ਦੇ ਵਿੱਚ, ਵੈਨੀਜ਼ੁਏਲਾ, ਬ੍ਰਾਜ਼ੀਲ, ਆਪਣਾ ਮੈਕਸੀਕੋ, ਹੈ ਨਾ? ਤੇ ਆਪਣੀ ਵੀ ਕਮਿਊਨਿਟੀ ਜਿਹੜੀ ਨਵੀਂ-ਨਵੀਂ ਉੱਭਰ ਕੇ ਜਿਹੜੀ ਕਈ ਇੱਧਰ ਨੂੰ ਜਿਹੜੇ ਜਾ ਰਹੇ ਆ, ਤੇ ਮੈਂ ਕਿਹਾ ਹੁਣ ਇਹ ਆ ਕਿ ਇੱਧਰ ਨੂੰ ਦੇਖੋ ਤੁਸੀਂ ਕਿ ਸਿੱਧਾ ਹੀ ਇਹ ਜਿਹੜਾ ਸੀਗਾ ਇਨਫੋਰਮੇਸ਼ਨ ਤਾਂ ਇਹਨਾਂ ਨੂੰ ਪਹਿਲਾਂ ਹੀ ਹੁੰਦੀ ਹੈ ਜਾ ਕੇ, ਬਸ ਇਹ ਸੀਗਾ ਕਿ ਹੱਥ ਇਹਨਾਂ ਦੇ ਬੰਨੇ ਹੋਏ ਸੀਗੇ। ਤੇ ਇਹਨਾਂ ਨੇ ਕੀ ਸੀਗਾ ਕਿ ਆਹ ਗੱਲ ਧਿਆਨ ਨਾਲ ਸੁਣਿਓ, ਉਹ ਕਹਿੰਦੇ ਕਿ ਜਿਹੜੇ ਲੋਕਲ ਪੁਲਿਸ ਵਾਲੇ ਸੀਗੇ ਨਾ, ਇਹ ਉਹਨਾਂ ਕੋਲ ਮੰਗਦੇ ਹੁੰਦੇ ਸੀਗੇ ਕਿ ਸਾਨੂੰ ਇਹਨਾਂ ਨੂੰ ਫੜੋ, ਸਾਨੂੰ ਸਾਡੇ ਹਵਾਲੇ ਕਰੋ, ਤੇ ਜਿਹੜੇ ਹੂੰ, ਹੂੰ, ਇਹਨੂੰ ਕਹਿੰਦੇ ਆ ਇਮੀਗ੍ਰੇਸ਼ਨ ਡਿਟੇਨਰ ਰਿਕੁਐਸਟ। ਤੇ ਹੂੰ, ਜਿਹੜੇ ਹੂੰ। ਲੋਕਲ ਸੀਗੇ ਨਾ, ਉਹ ਕਹਿੰਦੇ ਆਪਾਂ ਕੋਆਪਰੇਟ ਨਹੀਂ ਕਰਨਾ, ਜਿੱਦਾਂ ਸੈਂਕਚੁਰੀ ਜੁਰਿਸਡਿਕਸ਼ਨ ਨਹੀਂ ਹੁੰਦੇ, ਕਿ ਉਹ ਕਹਿੰਦੇ ਕਿ ਨਹੀਂ ਆਪਾਂ ਕਰਨਾ, ਕੋਈ ਨਹੀਂ, ਖੁੱਲਾ ਹੀ ਇਹ ਜਿਹੜੇ ਕਰਦੇ ਸੀਗੇ। ਤੇ ਹਾਂਜੀ। ਇਹ ਕਈ ਸਾਲਾਂ ਤੋਂ ਕਹਿੰਦੇ ਸੀਗੇ ਕਿ ਇਹਨਾਂ ਨੂੰ ਆਪਾਂ ਰੋਕ ਦੇਣਾ ਵਾ, ਉਹ ਕਰੋ, ਪਰ ਲੋਕਲ ਜਿਹੜੀ ਕੋਆਪਰੇਸ਼ਨ ਨਹੀਂ ਹੁੰਦੀ ਸੀਗੀ। ਤੇ ਹੁਣ ਜਦੋਂ ਨਵੀਂ ਸਰਕਾਰ ਆਈ ਆ, ਤੇ ਆਈਸ ਵਾਲੇ ਤੇ ਫੈਡਰਲ ਵਾਲੇ ਸਿੱਧਾ ਹੀ ਉਹਨਾਂ ਨੂੰ ਬਾਈਪਾਸ ਕਰਕੇ ਸਿੱਧੇ ਜਿਹੜੇ ਚੱਕ ਰਹੇ ਆ। ਤੇ ਹੁਣ ਇਹ ਤਾਂ ਕਰਕੇ ਕੀ ਕਰਦੇ ਆ ਕਿ ਐਟ ਲਾਰਜ ਹੀ ਜਾ ਕੇ ਇਨਵੈਸਟ ਉਹ ਕਰਦੇ ਆ। ਜਦੋਂ ਉਹਨਾਂ ਨੇ ਕਿਹਾ ਕਿ ਬੋਸਟਨ ਕਲੀਨ ਕਰਨਾ, ਕਿਹੜਾ ਗੈਂਗ ਆ, ਉਹਨਾਂ ਨੂੰ ਸਾਰੇ ਉਹ ਕਰਨੇ, ਮਿੰਟਾਂ ਦਾ ਖੇਡ, ਮਿੰਟਾਂ ਸਕਿੰਟਾਂ ਦੇ ਖੇਡ ਆ ਇਹਨਾਂ ਦੇ ਸਾਹਮਣੇ, ਇਹਨਾਂ ਨੂੰ ਸਾਰਾ ਆਲਰੇਡੀ ਜਿਹੜਾ ਪਤਾ ਹੀ ਆ, ਠੀਕ ਆ। ਜਾ ਕੇ ਇਹਨਾਂ ਨੇ ਉਹ ਕਰਨਾ। ਸੋ ਇਹ ਸੀਗਾ ਕਿ ਪਹਿਲਾਂ ਛਤਰ ਛਾਇਆ ਦੇ ਥੱਲੇ ਜੁਰਮ-ਜਰਮ ਜਿਹੜਾ ਪਨਪਦਾ ਸੀਗਾ, ਤੇ ਹੁਣੇ ਜਾ ਕੇ ਜਿਹੜਾ ਸਿੱਧੇ ਕਲੀਨਿੰਗ ਟਾਸਕ ਜਿਹੜੇ ਇਹਨਾਂ ਦੇ ਹੋ ਰਹੇ ਆ। ਤੇ ਇਹਦੀ ਜਿਹੜੀ ਇਨਵੈਸਟੀਗੇਸ਼ਨ ਸੀਗੀ, ਬੋਸਟਨ ਜਿਹੜਾ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ, ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ, DEA ਜਿਹਨੂੰ ਕਹਿੰਦੇ ਆਪਾਂ, ਤੇ US ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ, ਕਿਉਂਕਿ ਹਥਿਆਰ ਥਰੂ ਆਉਂਦੇ ਆ, ਤੇ ਬਿਊਰੋ ਆਫ ਐਲਕੋਹਲ, ਟੋਬੈਕੋ, ਫਾਇਰਆਰਮ ਤੇ ਐਕਸਪਲੋਸਿਵ, ਠੀਕ ਆ, ਜਿਹੜੇ ਸ਼ਰਾਬ ਸ਼ਰੂਬ ਵਾਲੇ ਜਿਹੜੇ ਮਹਿਕਮੇ ਵੀ ਆ, ਠੀਕ ਆ, ਉਹ ਵੀ ਜਿਹੜੇ ਇਹਦੇ ਵਿੱਚ ਇਨਵੋਲਵ ਹੋ ਗਿਆ। US ਮਾਰਸ਼ਲ ਦੀ ਸਰਵਿਸ, ਤੇ ਸਿਕਿਉਰਿਟੀ ਸਰਵਿਸ, ਤੇ US ਅਟਾਰਨੀ ਦਾ ਆਫਿਸ। ਸੋ ਦੇਖੋ ਕਿੰਨੀਆਂ ਸਾਰੀਆਂ ਸੰਸਥਾਵਾਂ ਜਿਹੜੀਆਂ ਇਹਦੇ ਵਿੱਚ ਹੁਣ ਕੋਲੈਬੋਰੇਟ ਜਿਹੜੀਆਂ ਕਰ ਜਾਂਦੀਆਂ, ਜਿਹਨੂੰ ਵੀ ਕੁਛ ਵੀ ਜਿਹੜੀ ਇਨਫੋਰਮੇਸ਼ਨ ਜਿਹੜੀ ਹੁੰਦੀ ਹੈ। ਜੀ ਬਿਲਕੁਲ, ਅਟਾਰਨੀ ਟਰਕਿਆਣਾ ਜੀ। ਸੋ ਇਹ ਜਿਹੜੀ ਸਿਚੁਏਸ਼ਨ ਹੈ ਇਸ ਟਾਈਮ ਆਪਣੇ ਸਾਹਮਣੇ ਹੀ ਆ। ਮਤਲਬ USCIS ਬਹੁਤ ਜ਼ਿਆਦਾ ਵੱਡੇ ਪੱਧਰ ਦੇ ਉੱਤੇ ਆਈਸ ਦੀ, ਟਰੰਪ ਐਡਮਿਨਿਸਟ੍ਰੇਸ਼ਨ ਦੀ ਹਰ ਇੱਕ ਤਰੀਕੇ ਦੇ ਨਾਲ ਮਦਦ ਕਰ ਰਹੀ ਆ, ਵੀ ਉਹ ਕਿੱਦਾਂ ਵੱਧ ਤੋਂ ਵੱਧ ਬੰਦੇ ਜਿਹੜੇ ਉਹ ਫੜਾਉਣੇ ਆ। ਹੁਣ ਤਾਂ IRS ਵਾਲਿਆਂ ਨੇ ਵੀ ਆਈਸ ਦੀ ਮਦਦ ਕਰਨੀ ਜਿਹੜੀ ਉਹ ਸ਼ੁਰੂ ਕਰ ਦੇਣੀ ਆ। ਜੇ ਕਿਸੇ ਨੇ ਕੋਈ ਟੈਕਸ ਫਰਾਡ ਕੀਤਾ ਆ, EILD ਵਾਲੇ ਜਾਂ EIDL ਵਾਲੇ ਜਿਹੜੇ ਲੋਨਸ ਦੇ ਵਿੱਚ, ਕੋਵਿਡ ਵਾਲੇ ਲੋਨਸ ਦੇ ਵਿੱਚ ਘਪਲੇ ਘੋਪਲੇ ਕੀਤੇ ਆ, ਖੈਰ ਉਹਨਾਂ ਦੀ ਵੀ ਨਹੀਂ ਰਹਿਣੀ। ਇਹ ਚੀਜ਼ ਜਿਹੜੀ ਉਹ ਸੋਚ ਕੇ ਰੱਖੋ। ਸੋ ਜਦੋਂ ਫਾਰਮ ਭਰਦੇ ਆ, ਤੇ ਇਹ ਤਾਂ ਹੁਣ ਜਿੰਨੀਆਂ ਖਬਰਾਂ ਆਈਆਂ, ਜਿੰਨੀਆਂ ਤੁਸੀਂ ਅੱਜ ਦੱਸੀਆਂ, ਉਹਦੇ ਵਿੱਚ ਇਹ ਆ ਵੀ ਉਹ ਤੁਹਾਡੇ ਤੋਂ ਹੀ ਜਦੋਂ ਪਰਜਰੀ ਕਰਾ ਲੈਂਦੇ ਆ, ਮਤਲਬ ਤੁਸੀਂ ਆਪ ਹੀ ਪਰਜਰੀ ਕਰ ਦਿੰਦੇ ਆ ਵੀ ਹਾਂ ਤੁਸੀਂ ਕੋਈ ਕ੍ਰਾਈਮ ਕੀਤਾ ਸੀ, ਕਦੀ ਫੜੇ ਨਹੀਂ ਗਏ, ਤੇ ਉਹ 'ਚ ਜਦੋਂ ਤੁਸੀਂ ਕੀਤਾ ਹੋਣਾ ਵੀ ਨਹੀਂ ਜੀ ਇੱਦਾਂ ਤਾਂ ਕੀਤਾ ਹੀ ਨਹੀਂ ਕਦੀ, ਤੇ ਬਾਅਦ 'ਚ ਜਦੋਂ ਕਨਵਿਕਸ਼ਨ ਹੋਣੀ ਆ, ਤੇ ਫਿਰ ਭਾਈ ਰਗੜ ਜਿਹੜੇ ਉਹ ਹੋ ਜਾਣੇ ਆ। ਸੋ ਆਉਂਦੇ 4 ਸਾਲਾਂ ਦੇ ਵਿੱਚ ਮੈਨੂੰ ਲੱਗਦਾ ਇੱਦਾਂ ਦੀਆਂ ਆਪਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਆ ਉਹ ਜਿਹੜੀਆਂ ਉਹ ਸੁਣਨ ਨੂੰ ਮਿਲਦੀਆਂ ਆ।
ਪਰ ਇਸੇ ਦਰਮਿਆਨ ਅਟਾਰਨੀ ਟਰਕਿਆਨਾ ਜੀ ਇੱਕ ਚਿੰਤਾ ਵੀ ਜਿਹੜੀ ਉਹ ਨਾਲ ਹੀ ਆ। ਜਿੰਨੀ ਅਗਰੈਸਿਵਲੀ ਟਰੰਪ ਪ੍ਰਸ਼ਾਸਨ ਇਹਨਾਂ ਡੈਪੂਟੇਸ਼ਨਸ ਦੇ ਵਿੱਚ ਲੋਕਾਂ ਦੀ ਫੜੋ-ਫੜਾਈ ਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ ਲੱਗਾ ਆ, ਬੇਕਸੂਰ ਲੋਕ ਵੀ ਜਿਹੜੇ ਇਹ ਧੱਕੇ ਦੇ ਨਾਲ ਲੋਕਾਂ ਨੂੰ ਡਿਪੋਰਟ ਜਿਹੜੇ ਉਹ ਕਰੀ ਜਾ ਰਹੇ ਆ। ਬਿਲਕੁਲ। ਅਲ ਸਲਵਾਡੋਰ ਦੀ ਜੇਲ੍ਹ ਦੇ ਵਿੱਚ ਵੀ ਏਦਾਂ ਹੋਇਆ। ਹੋ ਸਕਦਾ ਵੀ ਆਪਣੇ ਵੀ ਕਈ ਜਿਹੜੇ ਲੋਕ ਹੋਣ ਜਿੱਦਾਂ ਬਾਰੇ ਜੇ ਆਪਾਂ ਨੂੰ ਸ਼ਾਇਦ ਨਾ ਪਤਾ ਹੋਵੇ, ਪਰ ਇਹ ਵੀ ਧੱਕਾ ਜਿਹੜਾ ਉਹ ਨਾਲ ਦੇ ਨਾਲ ਚੱਲ ਰਿਹਾ, ਰਹਿਮ ਜਿਹੜੀ ਉਹ ਕਿਸੇ ਪਾਸੇ ਵੀ ਨਹੀਂ। ਸੋ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਬਣਿਆ ਗਿਆ। ਦੇਖੋ ਜੀ, ਸਭ ਤੋਂ ਮਾੜੀ ਹੁਣ ਚੀਜ਼ ਆ, ਇੱਕ ਜਿਹੜਾ ਸਧਾਰਨ ਵਿਅਕਤੀ ਆ, ਫੈਮਿਲੀ ਮੈਨ ਆ, ਕੰਮ-ਕੁੰਮ ਕਰਨ ਵਾਲਾ, ਠੀਕ ਆ, ਉਹ ਵਿਚਾਰਾ ਇਹ ਸਾਰੇ ਦੇ ਵਿੱਚ ਵਿਚਾਰਾ ਟਰੱਕ ਤੇ ਲੋਡ ਲਾਂਦਾ, ਵੇਅਰਹਾਊਸ 'ਚ ਛਾਪਾ ਪੈਂਦਾ, ਫੜਿਆ ਜਾਂਦਾ। ਏਦਾਂ ਦੇ ਬੜੇ ਵਿਅਕਤੀ ਜਿਹੜੇ ਹੈਗੇ ਆ, ਠੀਕ ਆ, ਗਲਤ ਟਾਈਮ ਤੇ ਗਲਤ ਜਗ੍ਹਾ ਹੁੰਦਾ ਜਿਹੜਾ ਫੜਿਆ ਗਿਆ, ਜਿਹਦੇ ਕੇਸ-ਕੂਸ ਵੀ ਚੱਲਦੇ ਆ, ਤੇ ਉਹ ਉੱਥੇ ਮਾਹੌਲ ਇੰਨਾ ਕੁ ਸਖ਼ਤ ਆ, ਜੱਜ ਹੁਣ ਜਿਹੜੇ ਸਪੈਸ਼ਲੀ ਲੁਈਜ਼ੀਆਨਾ ਵਾਲੇ ਹੋ ਗਏ, ਇੱਧਰ ਸਦਰਨ ਸਟੇਟਸ ਵਾਲੇ ਹੋ ਗਏ, ਬੌਂਡ ਦੇ ਹੀ ਨਹੀਂ ਰਹੇ, ਓਦਾਂ ਹੀ ਬਸ ਬਹਾਨਾ ਜਿਹੜਾ ਕੱਢ ਦਿੰਦੇ ਆ ਕਿ ਨਹੀਂ ਦੇਣਾ ਬੌਂਡ ਦਾ। ਤੇ ਕੇਸ ਵੀ ਤੁਸੀਂ ਦੇਖੋ ਕਿ ਚੰਗੇ ਭਲੇ ਕੈਲੀਫੋਰਨੀਆ 'ਚ ਲੱਗੇ ਕੇਸ, ਮਤਲਬ ਮੈਂ ਆਮ ਸਧਾਰਨ ਬੰਦਿਆਂ ਦੀ ਗੱਲ ਕਰਦਾ ਪਿਆ, ਜਿਹਨਾਂ ਦਾ ਕੋਈ 2 ਸਾਲ ਵਾਲਾ ਰਫੜ ਨਹੀਂ। ਜੀ। ਆਮ ਜਿੱਦਾਂ ਸਾਰਿਆਂ ਦੇ, ਉਹ ਤੁਹਾਡੇ ਨਾਲ ਕਿਸੇ ਨਾਲ ਵੀ ਹੋ ਸਕਦੀ ਆ ਉਹ ਚੀਜ਼, ਹਨਾ? ਹੂੰ, 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 ਹੂੰ। ਤੇ ਬਸ ਫੜ ਕੇ ਤੇ ਏਦਾਂ ਦੀ ਜਿਹੜੇ ਸਖ਼ਤ ਸਟੇਟ ਆ ਉਹਨਾਂ ਦੇ ਵਿੱਚ ਲਿਜਾ ਕੇ ਤੇ ਉੱਥੇ ਦੇ ਜਿਹੜੇ ਕੇਸ ਵੀ ਮੂਵ ਕਰਾ ਦਿੰਦੇ ਆ, ਜੇਲ੍ਹ 'ਚ ਵੀ ਬੰਦ ਕਰ ਦਿੰਦੇ ਆ, ਤੇ ਹੂੰ, ਤਰੀਕ ਵੀ ਜਿਹੜੀ ਛੇਤੀ ਪਵਾ ਦਿੰਦੇ ਆ 2 ਕੁ ਮਹੀਨਿਆਂ ਦੇ ਵਿੱਚ। ਮਤਲਬ ਬੰਦੇ ਦੇ ਸੁਪਨੇ ਕੋਈ ਹੋਰ ਸੀਗੇ, ਦੇਖ ਲਓ ਫੈਮਿਲੀ ਮੈਨ ਵੀ ਕਈ ਸਾਰੇ ਜਾਣੇ ਜਿਹੜੇ ਹੈਗੇ ਆ, ਤੇ ਤੁਸੀਂ ਦੇਖ ਲਓ ਕਿ ਇੱਕ ਤਰ੍ਹਾਂ ਜੇ ਸਾਰੀ ਗੱਲ ਨੂੰ ਤੁਸੀਂ ਸੋਚ ਕੇ ਦੇਖੋ, ਹੁਣ ਜਿਹੜਾ ਜੱਜ ਦੀ 2-3% ਰੇਟਿੰਗ ਆ, ਤੁਸੀਂ ਆਪ ਬਾਕੀ ਹਿਸਾਬ ਲਾ ਲਓ, ਠੀਕ ਆ, ਕਿ ਬੰਦਾ ਵਿਚਾਰਾ ਟਰੱਕ ਚਲਾ ਰਿਹਾ, ਉਹਨੂੰ ਫੜ ਲਿਆ, ਠੀਕ ਆ, ਵੇਅਰਹਾਊਸ ਦੇ ਉੱਤੇ, ਤੇ ਕੇਸ ਉਹਦਾ ਮੂਵ ਕਰਾਤਾ ਲੁਈਜ਼ੀਆਨਾ, ਜਾਰਜੀਆ, ਇੱਧਰ ਜਿਹੜੇ ਰੇਟਿੰਗ ਘੱਟ ਆ, ਤੇ ਉੱਥੇ ਤੁਸੀਂ ਦੇਖ ਲਓ ਕਿ ਹੁਣ ਇੱਕ ਤਾਂ ਜੇਲ੍ਹ 'ਚ ਬੰਦਾ ਵਿਚਾਰਾ ਕਿੱਥੋਂ ਤਿਆਰੀ ਕਰੂਗਾ, ਕਿੱਦਾਂ ਡਾਕੂਮੈਂਟ ਬਣਾਊਗਾ, ਪਰ ਦੂਜੀ ਗੱਲ ਏਦਾਂ ਕਿ ਉਹਦਾ ਘਰ-ਬਾਰ ਵਿਚਾਰੇ ਦਾ ਚੱਲ ਰਿਹਾ, ਠੀਕ ਆ, ਤੇ ਇੱਕ ਕਿਸਮ ਦਾ ਧੱਕਾ ਹੀ ਆ ਹੁਣ। ਪਰ ਜਿਹੜਾ ਓਵਰਆਲ ਮਾਹੌਲ ਆ ਕਿ ਜਿਹੜਾ ਹੁਣ ਇਹ ਏਦਾਂ ਇਕੱਲੇ ਸਿੰਗਲ ਬੰਦੇ ਦੀ ਗੱਲ ਸੁਣੇ ਤਾਂ ਕੌਣ ਸੁਣੇ? ਉਹ ਤਾਂ ਮਤਲਬ ਜਿਹੜੇ ਐਡੇ ਵੱਡੇ-ਵੱਡੇ ਲੈਵਲ ਤੇ ਜਿੱਥੇ ਜੱਜ ਵੀ ਕਹਿ ਰਹੇ ਕਿ ਰੋਕੋ, ਰੋਕੋ ਭਾਈ, ਆਹ ਬੰਦੇ ਨੂੰ ਤੁਸੀਂ ਭੇਜ ਨਹੀਂ ਸਕਦੇ। ਉਹ ਜੱਜਾਂ ਦੇ ਖਿਲਾਫ ਜਿਹੜਾ ਲੜ ਕੇ, ਜਿਹੜੀ ਤੁਹਾਡੇ ਨਾਲ ਜਿਹੜੀ ਖਬਰ ਐਕਚੁਅਲੀ ਇੱਕ ਸਾਂਝੀ ਕਰਦੇ ਆ, ਤੁਹਾਨੂੰ ਸਾਰਾ ਸਿਸਟਮ ਜਿਹੜਾ ਪਤਾ ਲੱਗਣਾ ਕੀ ਹੈ। ਸੋ ਟਰੰਪ ਐਡਮਿਨਿਸਟ੍ਰੇਸ਼ਨ ਨੇ ਕੀ ਕੀਤਾ ਕਿ ਫਾਸਟ ਪੇਸਡ ਇਹਨਾਂ ਨੇ ਕਿਹਾ ਕਿ ਐਫਰਟ ਕਰਨਾ ਕਿ ਇਮੀਗ੍ਰੇਸ਼ਨ ਚੱਕੋ ਸਾਰੇ ਲੋਕ। ਤੇ ਉਹ ਹੁਣ ਕੀ ਸੀਗਾ ਕਿ ਜਦੋਂ ਟਰੰਪ ਸਰਕਾਰ ਨੇ ਏਦਾਂ ਕਰਨਾ ਸ਼ੁਰੂ ਕਰਤਾ, ਤੇ ਇੱਕ ਕਾਫ਼ੀ ਚੈਲੰਜ ਸਾਹਮਣੇ ਆਉਣੇ ਸ਼ੁਰੂ ਹੋਏ ਕਿ ਜਿਹੜਾ ਇਮੀਗ੍ਰੇਸ਼ਨ ਦਾ ਐਕਚੁਅਲੀ ਸਿਸਟਮ ਆ ਨਾ, ਉਹ ਇੱਕ ਬੜਾ ਆਊਟਡੇਟਡ ਸਿਸਟਮ ਆ। ਹੂੰ, ਇਹਦਾ ਹੂੰ, ਹੂੰ। ਲੋਕੀ ਵੀ ਫਾਇਦਾ ਬੜਾ ਚੱਕਦੇ ਸੀਗੇ, ਠੀਕ ਆ। ਝੂਠੇ-ਮੂਠੇ ਕੇਸ-ਕੂਸ, ਕਈ ਚੀਜ਼ਾਂ ਜਿਹੜੀਆਂ ਸਿਸਟਮ ਦੇ ਵਿੱਚ ਜਿਹੜੀ ਐਕਸਪਲੋਇਟੇਸ਼ਨ ਬੜੀ ਸੀਗੀ। ਤੇ ਹੁਣ ਕੀ ਸੀਗਾ ਕਿ ਜਦੋਂ ਸਰਕਾਰ ਨੇ ਲੋਕੀ ਵਾਪਸ ਭੇਜਣੇ ਸ਼ੁਰੂ ਕਰਤੇ, ਕਿਉਂਕਿ ਹੁਣ ਸਿਸਟਮ ਆਊਟਡੇਟਡ ਹੈਗਾ, ਤੇ ਹੁਣ ਉਹ ਸਾਰੀਆਂ ਚੀਜ਼ਾਂ ਸਾਹਮਣੇ ਆ ਰਹੀਆਂ। ਉਹ ਐਗਜ਼ੈਕਟਲੀ ਸਿਸਟਮ ਜਿਹੜਾ ਹੈਗਾ, ਉਹ ਦੋਨੋਂ ਪਾਸੇ ਨੂੰ ਵਾਰ ਕਰਦਾ। ਜੇ ਉਹ ਇੱਕ ਵਿਅਕਤੀ ਨੂੰ ਪ੍ਰੋਸੈਸ ਸੌਖਾ ਬਣਾਉਂਦਾ ਸੀਗਾ, ਤੇ ਡਿਪੋਰਟੇਸ਼ਨ ਵਾਲਾ ਵੀ ਫਿਰ ਉਹ ਏਦਾਂ ਹੀ ਆ। ਸੋ ਹੁਣ ਕੀ ਸੀਗਾ ਕਿ ਜਿਹੜੇ ਇਮੀਗ੍ਰੇਸ਼ਨ ਵਕੀਲ ਆ ਜਾਂ ਜਿਹੜੇ ਐਡਵੋਕੇਸੀ ਆਰਗੇਨਾਈਜੇਸ਼ਨ ਆ, ਉਹ ਕਹਿੰਦੀਆਂ ਕਿ ਤੁਸੀਂ ਡਿਊ ਪ੍ਰੋਸੈਸ ਦੀ ਵਾਇਓਲੇਸ਼ਨ ਜਿਹੜੀ ਕਰ ਰਹੇ ਆ, ਕਿ ਤੁਸੀਂ ਬਹੁਤ ਸਪੀਡ ਨਾਲ, ਧੱਕੇ ਨਾਲ ਜਿਹੜਾ ਲੋਕਾਂ ਨੂੰ ਭੇਜ ਰਹੇ ਆ, ਤੇ ਉਹਨਾਂ ਨੂੰ ਮੌਕਾ ਨਹੀਂ ਮਿਲ ਰਿਹਾ ਆਪਣੀ ਗੱਲ ਜਿਹੜੀ ਪੂਰੀ ਦੱਸਣ ਦਾ। ਤੇ ਜਿਹੜੀ ਇਹ ਸਰਕਾਰ ਆ, ਉਹ ਕਹਿੰਦੇ ਆ ਕਿ ਆਪਾਂ ਏਦਾਂ ਦੀ ਚੀਜ਼ ਕਰ ਰਹੇ ਹਾਂ, ਕ੍ਰੈਕ ਡਾਊਨ ਕਰ ਰਹੇ ਹਾਂ ਆਪਾਂ ਇਮੀਗ੍ਰੇਸ਼ਨ ਤੇ। ਜਿਹੜਾ ਸਿੰਕ ਹੈਗਾ ਗੰਦਾ, ਉਹਨੂੰ ਆਪਾਂ ਡਰੇਨ ਕਰਨਾ, ਤੇ ਇਹਦੇ ਵਿੱਚ ਥੋੜਾ ਮੋਟਾ ਜਿਹੜਾ ਨੁਕਸਾਨ ਹੋਣਾ ਹੀ ਹੋਣਾ ਵਾ। ਉਹਨੂੰ ਇਹ ਚੀਜ਼ ਕਹਿੰਦੇ ਆ ਕੋਲੈਟਰਲ ਡੈਮੇਜ, ਠੀਕ ਆ। ਜਦੋਂ ਕੋਲੈਟਰਲ ਡੈਮੇਜ ਹੁੰਦਾ ਕਿ ਜਦੋਂ ਮੰਨ ਲਓ ਕਿ ਕੋਈ ਮਿਲਟਰੀ ਆਪਰੇਸ਼ਨ ਵੀ ਬੰਦਾ ਕੈਰੀ ਕਰਦਾ, ਠੀਕ ਆ, ਤੇ ਉਹਦੇ ਵਿੱਚ ਇਨੋਸੈਂਟ ਜਿਹੜਾ ਬਾਈਸਟੈਂਡਰ ਹੁੰਦਾ, ਉਹ ਵੀ ਜ਼ਖਮੀ ਹੋ ਜਾਂਦਾ, ਉਹਨੂੰ ਕਹਿੰਦੇ ਆ ਕੋਲੈਟਰਲ ਡੈਮੇਜ, ਕਿ ਹੂੰ, ਹੂੰ, ਬਿਨਾਂ ਹੂੰ। ਮਤਲਬ ਦੇ ਨਜਾਇਜ਼ ਜਿਹੜਾ ਨਾਲ ਰਗੜਿਆ ਗਿਆ, ਕਿ ਵੇਅਰਹਾਊਸ ਤੇ ਰੇਡ ਪਈ, ਤੇ ਉਹਦੇ ਨਾਲ ਜੋ ਵੀ ਨਾਲ ਇਨੋਸੈਂਟ ਵੀ ਆ ਗਿਆ ਤੇ ਆ ਗਿਆ। ਸੋ ਹੁਣ ਇਹਨੇ ਕੀ ਕੀਤਾ ਕਿ ਅ, ਜਿਹੜੀ ਏਲੀਅਨ ਐਨੀਮੀਜ਼ ਐਕਟ 1798 ਦਾ, ਹੂੰ। 1798 ਦਾ ਤੁਸੀਂ ਦੇਖੋ, ਇੰਡੀਆ ਆਜ਼ਾਦ ਵੀ ਨਹੀਂ ਸੀਗਾ ਉਦੋਂ ਦਾ। ਕਿਹਦਾ ਟਾਈਮ ਨਹੀਂ, ਚੱਲਦਾ ਸੀ? ਸਹੀ ਗੱਲ ਆ। ਉਦੋਂ ਤਾਂ 17 ਖਾਲਸਾ ਰਾਜ ਦੇ ਆਪਾਂ ਲਾਗੇ ਸੀਗੇ, ਮਹਾਰਾਜਾ ਰਣਜੀਤ ਸਿੰਘ ਦਾ ਵਕਤ ਉਦੋਂ ਇਰਦ-ਗਿਰਦ ਸੀਗਾ ਉਸ ਟਾਈਮ। ਉਦੋਂ ਦੇ ਤੁਸੀਂ ਦੇਖ ਲਓ ਕਿ ਇਹਨਾਂ ਨੇ ਕਿਤਾਬਾਂ ਲਿਖੀਆਂ ਪਈਆਂ, ਕੋਡ ਲਿਖੇ ਪਏ ਆ, ਉਹਨੂੰ ਇਹ ਜਿਹੜਾ ਯੂਜ਼ ਕਰ ਰਿਹਾ ਵਾ। ਉਹਦੇ ਕਰਕੇ ਕੀ ਹੋਇਆ ਕਿ ਜਿਹੜੀ ਸਰਕਾਰ ਦੀ, ਅਮਰੀਕੀ ਸਰਕਾਰ ਦੀ ਫੈਡਰਲ ਜੱਜਾਂ ਨਾਲ ਹੁਣ ਫਸਣ ਲੱਗ ਪਈ, ਤੇ ਪਬਲਿਕ ਬੈਕਲੈਸ਼ ਹੋ ਗਿਆ। ਇਹ ਪਿਛਲੇ ਵਾਰੀ ਵੀ ਆਪਾਂ ਜੱਜ ਸਾਹਿਬ ਦੀ ਜਿਹੜੀ ਗੱਲ ਕੀਤੀ ਸੀਗੀ। ਸੋ ਕੀ ਹੂੰ। ਸੀਗਾ ਕਿ ਕਾਫੀ ਸਾਰੇ ਮਿਸਸਟੈਪ ਇਹਨਾਂ ਦੇ ਕੋਲ ਹੋ ਗਏ ਆ। ਜਿਹੜਾ ਸੈਲਵਾਡੋਰ ਦਾ ਬੰਦਾ ਸੀਗਾ, ਉਹਨੂੰ ਤੱਕ ਗਲਤੀ ਨਾਲ ਡਿਪੋਰਟ ਹੋ ਗਿਆ। ਉਹਦਾ ਫੈਡਰਲ ਕੋਰਟ ਰੂਮ 'ਚ ਵੀ ਜਿਹੜਾ ਕੇਸ ਜਿਹੜਾ ਸੀਗਾ, ਤੇ ਏਜੰਟ ਜਿਹੜੇ ਸੀਗੇ ਉਹ ਕਹਿੰਦੇ ਕਿ ਨਹੀਂ, ਆਪਾਂ ਸਹੀ ਤਰੀਕੇ ਨਾਲ ਸਾਰੇ ਵੈਟ ਕੀਤੇ ਆ, ਕਿ ਆਪਾਂ ਸਿਰਫ ਗੈਂਗਸਟਰ ਜਿਹੜੇ ਐਲ ਸੈਲਵਾਡੋਰ ਭੇਜੇ ਆ,
ਪਰ ਉਹਨਾਂ ਨੇ ਇੱਕ ਨਾਰਮਲ ਬੰਦਾ ਵੀ ਜਿਹੜਾ ਭੇਜਤਾ। ਜਿਹੜੇ ਟੌਮ ਹੋਮਨ ਆ, ਉਹ ਕਹਿੰਦੇ ਆ ਕਿ ਆਪਾਂ ਆਪਣੀ ਜਿੰਨੀ ਡਿਲੀਜੈਂਸ ਸੀਗੀ ਫੀਲਡ ਤੋਂ ਸਾਨੂੰ ਨੌਲੇਜ ਮਿਲੀ, ਆਪਾਂ ਗੈਦਰ ਕਰਕੇ ਫੇਰ ਭੇਜਿਆ ਵਾ। ਤੇ ਕਾਫੀ ਜਿਹੜੇ ਗੈਂਗ ਮੈਂਬਰ ਇਹਨਾਂ ਨੇ ਐਲ ਸੈਲਵਾਡੋਰ ਭੇਜੇ ਆ, ਠੀਕ ਆ। ਪਰ ਜਿਹੜੇ ਜੱਜ ਸਾਹਿਬ ਸੀਗੇ, ਉਹਨਾਂ ਨੇ ਆਰਡਰ ਉਦੋਂ ਦੇ ਦਿੱਤਾ ਸੀਗਾ, ਜਹਾਜ਼ ਅਜੇ ਚੱਲੇ ਨਹੀਂ ਸੀਗੇ, ਤੇ ਉਹਨਾਂ ਨੇ ਵੀ ਹੂੰ, ਫਟਾਫਟ ਹੀ ਜਿਹੜੇ ਚਲਾਏ ਆ। ਉਹ ਕਹਿੰਦੇ ਆ ਕਿ ਸਾਰੇ ਹੀ ਜਿਹੜੀ ਸਰਕਾਰ ਆ, ਉਹ ਕਹਿੰਦੀ ਆ ਕਿ ਹਰੇਕ ਬੰਦਾ ਹੀ ਜਿਹੜਾ ਉਹਦੇ ਵਿੱਚ ਸੀਗਾ ਗੈਂਗਸਟਰ ਸੀਗਾ, ਤੇ ਇਹ ਡਾਟਾ ਪੁਖਤਾ ਵਾ। ਪਰ ਉਹ ਕਹਿੰਦੇ ਨਹੀਂ ਸੀਗੇ, ਕਈ ਸਾਰੇ ਉਹਦੇ ਵਿੱਚ ਏਦਾਂ ਦੇ ਸੀਗੇ ਜਿਹੜੇ ਨਹੀਂ ਗੈਂਗ ਮੈਂਬਰ ਸੀਗੇ। ਜਿਹੜੀ ਸਰਕਾਰ ਆ, ਉਹ ਕਹਿੰਦੀ ਆ ਕਿ ਕਿੰਨੇ ਸਾਰੇ ਗੈਂਗ ਮੈਂਬਰ ਜਿਹੜੇ ਹੁੰਦੇ ਆ, ਉਹਨਾਂ ਦੀ ਕ੍ਰਿਮੀਨਲ ਹਿਸਟਰੀਆਂ ਨਹੀਂ ਹੁੰਦੀਆਂ, ਕਿੰਨੇ ਸਾਰੇ ਟੈਰਰਿਸਟ ਦੀਆਂ ਜਿਹੜੀਆਂ ਕ੍ਰਿਮੀਨਲ ਹਿਸਟਰੀਆਂ ਜਾਂ ਰੈਕੋਰਡ ਨਹੀਂ ਹੁੰਦਾ। ਤੇ ਹੂੰ, ਸਾਨੂੰ ਉਹਨਾਂ ਦੀ ਸੋਸ਼ਲ ਮੀਡੀਆ ਜਾਂ ਜੋ ਵੀ ਸਾਨੂੰ ਗਰਾਊਂਡ ਤੋਂ ਇਨਫੋਰਮੇਸ਼ਨ ਮਿਲਦੀ ਆ, ਜਾਂ ਸਾਨੂੰ ਕੋਈ ਸੂਹ ਦਿੰਦਾ ਗੈਂਗ ਮੈਂਬਰ ਕਿ ਇਹ ਵੀ ਬੰਦਾ ਗੈਂਗ ਮੈਂਬਰ ਆ, ਸਾਨੂੰ ਉਹਦੇ ਬੇਸ ਤੇ ਡਿਪੋਰਟ ਕਰਨੇ ਪੈਣੇ ਆ। ਇਹ ਤੋਂ ਜ਼ਿਆਦਾ ਆਪਾਂ ਸਬੂਤ ਨਹੀਂ ਦੇ ਸਕਦੇ। ਤੇ ਹੁਣ ਮਸਲਾ ਇਹ ਆ ਗਿਆ ਕਿ ਇਸ ਹਿਸਾਬ ਨਾਲ ਤੁਸੀਂ ਕਿਸੇ ਨੂੰ ਵੀ ਕਹਿ ਦੋਗੇ ਕਿ ਇਹ ਗੈਂਗ ਮੈਂਬਰ ਹੈਗਾ, ਤੇ ਹੁਣ ਕਈ ਫਲਾਈਟਾਂ ਵਾਪਸ ਵੀ ਇਹਨਾਂ ਨੂੰ ਘੱਲਣੀਆਂ ਪਈਆਂ, ਕਿਉਂਕਿ ਜਿਹੜੀ ਸੈਲਵਾਡੋਰ ਦੀ ਪ੍ਰਿਜ਼ਨ ਸੀਗੀ, ਉਹ ਕਹਿੰਦੇ ਕਿ ਨਹੀਂ, ਆਪਾਂ ਇਹ ਨਹੀਂ ਜਿਹੜੇ ਸਾਰੇ ਜਾਣੇ ਜਿਹੜੇ ਲੈਣੇ ਆ। ਹੂੰ, ਹੂੰ, ਤੇ ਹੂੰ, ਏਲੀਅਨ ਐਨੀਮੀਜ਼ ਐਕਟ ਦੇ ਉੱਤੇ ਹੁਣ ਜਿਹੜੀ ਫਾਈਟ ਇਹਨਾਂ ਦੀ ਜਿਹੜੀ ਚੱਲਦੀ ਪਈ ਆ, ਕਿ ਇਹ ਜਿਹੜਾ ਧਾਰਾ ਯੂਜ਼ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਆ। ਜੇ ਤਾਂ ਦੇਖੋ ਏਲੀਅਨ ਐਨੀਮੀਜ਼ ਐਕਟ ਕੋਰਟ ਦੇ ਸੁਪਰੀਮ ਕੋਰਟ 'ਚ ਜਾ ਕੇ ਫੈਸਲਾ ਇਹ ਹੁੰਦਾ ਕਿ ਇਹ ਯੂਜ਼ ਕਰ ਸਕਦੇ ਆ, ਫੇਰ ਤੇ ਤੁਸੀਂ ਕਹ ਲਓ ਕਿ ਕਲੀਨ ਚਿੱਟ ਮਿਲ ਗਈ, ਚੱਲ ਬਈ ਜਿਹੜਾ ਬੰਦੇ ਤੇ ਲੱਗਾ ਡਰੱਗੀ ਆ, ਆਹ ਉਹ ਪੀਓ ਹੈਗਾ, ਚੱਕ ਕੇ ਸਿੱਧੇ ਵਾਪਸ। ਕੋਈ ਸੁਣਵਾਈ ਨਹੀਂ, ਚੱਕ ਕੇ ਬਾਹਰ। ਸੁਣਵਾਈ ਨਹੀਂ, ਠੀਕ ਆ। ਹੂੰ, ਡ ਮੈਟਰ ਕੌਣ ਹੈਗੇ, ਤੁਸੀਂ ਕਿੱਦਾਂ ਹੈਗੇ, ਹਨਾ। ਤੇ ਹੂੰ, ਜੇ ਉਹਨਾਂ ਨੇ ਇਹਨੂੰ ਕੋਰਟ ਚੈਲੰਜ ਕਰ ਦਿੰਦਾ ਕਿ ਨਹੀਂ, ਇਹ ਤੁਸੀਂ ਇਮੀਗ੍ਰੈਂਟਾਂ ਤੇ ਲਾ ਨਹੀਂ ਸਕਦੇ ਜਦ ਤੱਕ ਤੁਹਾਡੀ ਉਹਨਾਂ ਦੀ ਕੰਟਰੀ ਦੇ ਨਾਲ ਲੜਾਈ ਨਹੀਂ ਹੈਗੀ, ਤੇ ਫੇਰ ਜਿਹੜਾ ਪ੍ਰੋਸੈਸ ਆ ਨਾਰਮਲ ਆ। ਹੁਣ ਇਹ ਜਿਹੜੀ ਧਾਰਾ ਇਹਨਾਂ ਨੇ ਕਿਉਂ ਇਹ ਲਾਈ ਆ, ਕਿਉਂਕਿ ਇਹ ਜਿਹੜੀ ਧਾਰਾ, ਉਹ ਕਹਿੰਦੇ ਕਿ ਕੋਰਟ ਇਹਦੇ ਵਿੱਚ ਇੰਟਰਫੀਅਰ ਨਹੀਂ ਕਰ ਸਕਦੀ, ਇਹ ਸਿਰਫ ਪ੍ਰੈਜ਼ੀਡੈਂਟ ਦੇ ਕੋਲ ਪਾਵਰ ਹੈਗੀ ਆ। ਉਹ ਕਹਿ ਰਹੇ ਆ ਕਿ ਜੱਜ ਨੂੰ ਇਹਦੇ ਵਿੱਚ ਬੋਲਣਾ ਨਹੀਂ ਚਾਹੀਦਾ, ਇਹ ਸਹੀ ਕਰ ਰਿਹਾ ਹੈਗਾ। ਤੇ ਤੁਸੀਂ ਦੇਖੋ ਕਿ ਇਹ ਪਿਛਲੀ ਵਾਰੀ ਨਹੀਂ ਇਹਨਾਂ ਨੇ ਲਾਈ ਸੀ, ਪਿਛਲੀ ਵਾਰੀ ਵੀ ਇਹਨਾਂ ਦੇ ਕਈ ਕੇਸ ਸੁਪਰੀਮ ਕੋਰਟ ਤੱਕ ਗਏ ਸੀਗੇ। ਤੇ ਤੁਸੀਂ ਦੇਖੋ ਕਿ 4 ਸਾਲ ਇਹਨਾਂ ਨੇ ਹੋਮਵਰਕ ਕੀਤਾ ਪਿੱਛੇ ਜਾ ਕੇ, ਕਿ ਸਾਰੇ ਕੋਰਟ ਬਿਲਕੁਲ। ਕੂਟ ਆਪਾਂ ਕਿੱਥੇ 1700 ਦਾ ਜਾ ਕੇ ਤੁਸੀਂ ਲੈ ਲਓ ਕਿ ਬ੍ਰਹਮਅਸਤਰ ਇਹ ਕੱਢ ਕੇ ਜਿਹੜਾ ਲੈ ਕੇ ਆਏ ਆ, ਕਿ ਜਿਹੜਾ ਸੁਪਰੀਮ ਕੋਰਟ ਤੱਕ ਆ। ਹੁਣ ਉਹਦਾ ਹੋਣਾ ਕੀ ਆ, ਠੀਕ ਆ। ਉਹ ਜੱਜ ਨੇ ਤਾਂ ਇੱਕ ਕਿਹਾ ਕਿ ਇਹ ਰਿਡਿਕੂਲਸ ਆ, ਨਹੀਂ ਯੂਜ਼ ਕਰ ਸਕਦਾ ਏਦਾਂ। ਤੇ ਹੂੰ, 50-50 ਤੇ ਜਿਹੜੀ ਗੱਲ ਬਣੀ ਆ, ਪਰ ਜੱਜ ਨੇ ਕਿਹਾ ਸੀ ਕਿ ਵਾਪਸ ਨਾ ਭੇਜੋ, ਫਿਰ ਵੀ ਉਹਨਾਂ ਨੇ ਫਲਾਈਟਾਂ ਉਡਾਤੀਆਂ। ਤੇ ਉਹ ਆਪਣੀ ਫਿਰ ਸਫਾਈ ਦੇ ਰਿਹਾ ਕਿ ਨਹੀਂ, ਆਪਾਂ ਸਾਰਾ ਕੁਝ ਸਹੀ ਕੀਤਾ। ਪਰ ਗੱਲ ਇਹ ਸੀਗੀ ਕਿ ਇਹਨਾਂ ਕੋਲ ਇਨਫੋਰਮੇਸ਼ਨ ਸਾਰੇ ਜਿਹੜੇ ਲੋਕੀ ਸੀਗੇ ਉਹਨਾਂ ਦੇ ਬਾਰੇ ਸੀਗੀ ਵੀ ਨਹੀਂ, ਤੇ ਸਰਕਾਰ ਉਹ ਮੰਨਦੀ ਆ। ਉਹ ਕਹਿੰਦੀ ਕਿ ਸਾਡੇ ਲਈ ਬਸ ਇੰਨਾ ਇਨਫ ਆ ਕਿ ਸਾਨੂੰ ਇੱਕ ਹੋਰ ਗੈਂਗ ਮੈਂਬਰ ਕਨਫੈਸ਼ਨ ਕਰ ਲੈਂਦਾ ਕਿ ਇਹ ਵੀ ਮੇਰਾ ਸਾਥੀ ਆ, ਤੇ ਆਪਾਂ ਉਹਦੇ ਬੇਸ ਤੇ ਇਹਨਾਂ ਨੂੰ ਫੜ ਸਕਦੇ ਹਾਂ। ਹੂੰ, 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 ਹੂੰ। ਕੈਰੋਲਾਈਨ ਲੈਵਿਟ ਕੀ ਨਾਮ ਆ ਜਿਹੜੀ ਉਹ ਸਪੀਚ, ਕੈਰੋਲਿਨ ਲਿਵਿਟ, ਹਾਂਜੀ, ਹਾਂ, ਉਹ ਵੀ ਇੱਕ ਵਾਈਟ ਅਲੜ ਹਾਊਸ। ਜਿਹੀ ਪਤਾ ਕੀਤੀ ਹੈ। ਚਲੋ ਵਧੀਆ, ਉਹਦਾ ਰੋਲ ਆ ਕਿ ਆਪਣੀ ਸਰਕਾਰ ਨੂੰ ਪੂਰੀ ਸਪੋਰਟ ਕਰਦੀ ਆ। ਉਹ ਕਹਿੰਦੀ ਇਹ ਕਲੈਰੀਕਲ ਐਰਰ ਆ, ਕਿ ਕਲੈਰੀਕਲ ਐਰਰ ਕਹਿੰਦੀ ਹੋ ਜਾਂਦੇ ਆ। ਤੇ ਇੱਕ ਟੈਕਸਸ ਦੇ ਜੱਜ ਨੇ ਇੱਕ ਬੰਦੇ ਨੂੰ ਜਿਹਨੂੰ ਰੋਂਗਫੁਲੀ ਉਹਨਾਂ ਨੇ ਫੜ ਲਿਆ ਸੀਗਾ, ਇਮੀਗ੍ਰੇਸ਼ਨ ਵਾਲਿਆਂ ਨੇ, ਉਹਨੂੰ ਵੀ ਜਹਾਜ਼ ਚੜ੍ਹਨ ਲੱਗੇ ਸੀਗੇ, ਤੇ ਉਹਦੇ ਸੈਲਵਾਡੋਰ ਵਾਲੀ ਫਲਾਈਟ ਦੇ ਵਿੱਚ, ਤੇ ਗਿਲ ਰੋਹਸ ਇਹਦਾ ਨਾਮ ਸੀਗਾ, ਵੈਨੀਜ਼ੁਏਲਾ ਦਾ ਇਹ ਸੀਗਾ। ਤੇ ਇਹਦੇ ਵਕੀਲਾਂ ਨੇ ਇਹਨੂੰ ਬੇਸਿਕਲੀ ਬਿਲਕੁਲ ਖੜੀ ਫਲਾਈਟ ਚੋਂ ਕੱਢ ਕੇ ਜਿਹੜਾ ਬਚਾ ਲਿਆ ਸੀਗਾ ਜੱਜ ਕੋ ਆਰਡਰ ਲੈ ਕੇ, ਕਿਉਂਕਿ ਇਹ ਧੱਕੇ ਨਾਲ ਜਿਹੜਾ ਗਲਤੀ ਫੜਿਆ ਹੋਇਆ ਸੀਗਾ, ਕੋਈ ਇਹਦਾ ਲੈਣਾ ਦੇਣਾ ਨਹੀਂ ਸੀਗਾ। ਤੇ ਇਤੋਂ ਇਹ ਪਤਾ ਲੱਗਦਾ ਕਿ ਦੇਖੋ ਤੁਸੀਂ ਕਿ ਕੇਸ ਐਡੇ ਲੰਬੇ ਆ, 10-10 15-15 ਸਾਲ ਜਿਹੜੇ ਚੱਲਦੇ ਆ, ਤੇ ਜਿਹੜੀ ਯੂਐਸ ਇਮੀਗ੍ਰੇਸ਼ਨ ਸਿਸਟਮ ਆ, ਉਹ ਕਿੰਨਾ ਕੰਪਲਿਕੇਟਡ ਜਿਹੜਾ ਹੈਗਾ। ਤੇ ਜਦੋਂ ਸਰਕਾਰ ਐਡੀ ਫੁਰਤੀ ਕਰ ਦੇਵੇ, ਉਹਨੂੰ ਕਿੱਦਾਂ ਡੀਲ ਕਰੀਏ, ਮਤਲਬ ਕੋਈ ਏਦਾਂ ਦੀ ਸੁਣਵਾਈ ਦਾ ਚੀਜ਼ ਬਣੀ ਨਹੀਂ। ਹੂੰ, ਹੂੰ, ਜਿਹੜੇ ਇਹ ਜੱਜ ਸਾਹਿਬ ਸੀਗੇ, ਜਿਹਨਾਂ ਦੀ ਪਿਛਲੀ ਵਾਰੀ ਆਪਾਂ ਗੱਲ ਕੀਤੀ ਸੀ, ਯੂਐਸ ਡਿਸਟ੍ਰਿਕਟ ਜੱਜ ਜਿਹੜੇ ਸੀਗੇ ਜੇਮਸ ਬੋਇਸਬਰਗ, ਹਨਾ। ਤੇ ਹੂੰ, ਇਹਨਾਂ ਨੇ ਕਾਫੀ ਜਿਹੜੇ ਸਵਾਲ ਜਵਾਬ ਜਿਹੜੇ ਸਰਕਾਰ ਤੋਂ ਕੀਤੇ ਆ, ਕਿ ਤੇ ਇਹਨਾਂ ਨੇ ਹੁਣ ਇੱਥੇ ਫੈਸਲਾ ਲੈਣਾ ਕਿ ਕੀ ਸਰਕਾਰ ਕਿਤੇ ਕੰਟੈਂਪਟ ਆਫ ਕੋਰਟ ਤਾਂ ਨਹੀਂ ਇਹਨਾਂ ਨੇ ਕੀਤਾ, ਕਿ ਮੈਂ ਤੇ ਆਰਡਰ ਦਿੱਤਾ ਸੀਗਾ ਕਿ ਉਹ ਫਲਾਈਟ ਨਹੀਂ ਉੱਡਣੀ ਚਾਹੀਦੀ, ਤਾਂ ਵੀ ਤੁਸੀਂ ਜਿਹੜੀਆਂ ਉਡਾਤੀਆਂ। ਹੂੰ, ਤੇ ਕਾਫੀ ਇਹਨਾਂ ਨੇ ਕੁਐਸਚਨ ਜਿਹੜੇ ਜਸਟਿਸ ਡਿਪਾਰਟਮੈਂਟ ਨੂੰ ਜਿਹੜੇ ਕੀਤੇ ਆ। ਤੇ ਤੁਹਾਨੂੰ ਪਤਾ ਹੁਣ ਜਿਹੜੀ ਡੈਮੋਕ੍ਰੈਟਸ ਤੇ ਰਿਪਬਲਿਕਨਸ ਦੀ ਫਾਈਟ ਆ, ਤੇ ਕਾਫੀ ਤਿੱਖੇ ਕਮੈਂਟ ਜਿਹੜੇ ਜੱਜਾਂ ਵੱਲ ਵੀ ਜਿਹੜੀ ਸਰਕਾਰ ਨੇ ਡਾਇਰੈਕਟ ਕਰਤੇ ਆ ਕਿ ਜੱਜ ਏਦਾਂ ਉੱਦਾਂ, ਇਹਨਾਂ ਨੂੰ ਰਿਜ਼ਾਈਨ ਕਰਨਾ ਚਾਹੀਦਾ, ਇੰਪੀਚ ਕਰੋ ਜੱਜਾਂ ਨੂੰ। ਤੇ ਹੂੰ, ਹੁਣ ਜਿਹੜੀ ਕੋਰਟ ਦੀ ਜਿਹੜੀ ਫਾਈਟ ਹੈ, ਤੇ ਪਾਰਟਸ ਆਫ ਦੈਟ ਸੁਪਰੀਮ ਕੋਰਟ ਤੱਕ ਚਲ ਗਏ ਆ। ਤੇ ਹੁਣ ਜਿਹੜਾ ਕੁਐਸਚਨ ਇਹ ਆ ਗਿਆ ਮੁੱਦਾ, ਕਿ ਇਹ ਐਗਜ਼ੈਕਟਿਵ ਅਥਾਰਟੀ ਜਿਹੜੀ ਹੁੰਦੀ ਆ ਪ੍ਰੈਜ਼ੀਡੈਂਟ, ਕਿ ਇਹ ਜ਼ਿਆਦਾ ਆਪਣੀ ਅਥਾਰਟੀ ਤੋਂ ਜ਼ਿਆਦਾ ਤਾਂ ਨਹੀਂ ਕਿਤੇ ਪਾਵਰ ਸਰਕਾਰ ਜਿਹੜੀ ਐਕਸਰਸਾਈਜ਼ ਕਰ ਬਿਯੋਂਡ ਰਹੀ, ਤਾਂ ਨਹੀਂ ਜਾ ਰਹੇ ਉੱਤੋਂ। ਹੂੰ, ਬਿਯੋਂਡ ਤਾਂ ਨਹੀਂ ਜਾ ਰਹੇ। ਤੇ ਉਹ ਕੀ ਕਹਿ ਰਹੇ ਆ, ਉਹ ਕਹਿੰਦੇ ਡਿਸਟ੍ਰਿਕਟ ਕੋਰਟ ਦੇ ਤੇ ਪਾਵਰ ਹੀ ਨਹੀਂ ਹੈਗੀ ਕਿ ਪ੍ਰੈਜ਼ੀਡੈਂਟ ਨੂੰ ਏਲੀਅਨ ਐਨੀਮੀ ਐਕਟ ਦੇ ਵਿੱਚ ਕੋਈ ਚੈਲੰਜ ਕੀਤਾ ਜਾਵੇ, ਤੇ ਨਾ ਹੀ ਹੂੰ, ਯੂਐਸ ਦੇ ਫੋਰਨ ਅਫੇਅਰਸ ਤੇ। ਉਹਨਾਂ ਦੀ ਜਿਹੜੀ ਆਪਣੀ ਆਰਗੂਮੈਂਟ ਇਹ ਆ। ਇਹ ਪਹਿਲਾਂ ਹੀ ਜਿਹੜਾ ਤੁਸੀਂ ਲਾ ਲਓ ਕਿ ਸੋਚਾ ਧਰਿਆ ਜਿਹੜਾ ਇਹਨਾਂ ਦਾ ਹੈਗਾ, ਕਿ ਇੱਕ ਵਾਰੀ ਸਾਨੂੰ ਮੌਕਾ ਦਿਓ, ਆਪਾਂ ਚੱਕ ਦੇਣੇ ਫੱਟੇ। ਹੂੰ, ਜਿਹੜੀ ਅਪੀਲਸ ਕੋਰਟ ਦੇ ਵਿੱਚ ਇੱਕ ਜੱਜ ਸਾਹਿਬ ਸੀਗੇ, ਉਹ ਕਹਿੰਦੇ ਇਹਦੇ ਹਿਸਾਬ ਨਾਲ ਤੇ ਤੁਸੀਂ ਮੈਨੂੰ ਵੀ
ਮਤਲਬ ਫੜ ਕੇ ਜੇ ਜਹਾਜ਼ ਦੇ ਵਿੱਚ ਚਾੜ ਦੇਣਾ, ਕਹਿਣਾ ਕਿ ਮੈਂ ਗੈਂਗ ਦੇ ਮੈਂਬਰ ਆ ਤੇ ਮੈਨੂੰ ਮੌਕਾ ਨਹੀਂ ਮਿਲਣਾ, ਤੇ ਮੈਂ ਕਹਿਣਾ ਕਿ ਨਹੀਂ ਮੈਨੂੰ ਛੱਡੋ ਮੇਰਾ ਕੋਈ ਲੈਣਾ ਦੇਣਾ ਨਹੀਂ, ਪਰ ਤੁਸੀਂ ਕਹਿਣਾ ਕਿ ਲੈ ਤੇਰੀ ਕੋਈ ਸੁਣਵਾਈ ਨਹੀਂ ਕਰਨੀ, ਚੱਕ ਜਹਾਜ਼ 'ਚ ਬਹਿ ਤੇ ਚੱਲ ਜਾ। ਸੋ ਹੁਣ ਕੀ ਸੀਗਾ ਕਿ ਉਹ ਕਹਿੰਦੇ ਕਿ ਜਿੱਦਾਂ ਇੱਕ ਸੌਕਰ ਦਾ ਤੇ ਇੱਕ ਕਰਾਊਨ ਦਾ, ਜਿੱਦਾਂ ਇੱਕ ਉਹ ਤਾਜ ਜਿੱਦਾਂ ਹੁੰਦਾ, ਉਹਦੇ ਟੈਟੂ ਜਿਹੜੇ ਨਾ, ਕਈਆਂ ਦੇ ਤਾਂ ਰੀਅਲ ਮੈਡਰਿਡ ਵਗੈਰਾ ਫੁੱਟਬਾਲ ਟੀਮਾਂ ਦੇ ਜਿਹੜੇ ਟੈਟੂ ਸੀਗੇ, ਉਹਨੂੰ ਗੈਂਗ ਵਾਲਾ ਬਣਾ ਕੇ ਚਾੜਤਾ ਇਹਨਾਂ ਨੇ ਉਹ, ਤੇ ਦੇਖ ਲਓ। ਉਹ ਬੰਦਿਆਂ ਦਾ ਕੋਈ ਲੈਣਾ ਦੇਣਾ ਹੀ ਨਹੀਂ। ਮਤਲਬ ਕਿ ਇਹ ਇੰਨੀ ਵੀ ਨਹੀਂ ਸਟੱਡੀ ਕਰਿਆ ਹੋਊਗਾ, ਅੱਛਾ ਤਾਜ ਵਾਲਾ ਟੈਟੂ ਦੇਖਿਆ, ਇਹ ਕੋਈ ਗੈਂਗ ਵਾਲਾ ਟੈਟੂ ਆ, ਚੱਕੋ ਬੰਦੇ ਨੂੰ, ਠੀਕ ਆ। ਤੇ ਹੁਣ ਦੇਖੋ ਮੇਰੇ ਵੀਰੋ, AK-47 ਕਈ ਕੁਛ ਹੁਣ ਬੰਦੇ ਨੇ ਜਿਹੜਾ ਬਣਾਇਆ ਵਾ, ਗੱਲ ਤੇ ਸੇਮ ਹੀ ਆ ਗਈ ਨਾ। ਉਹਨੇ ਕਿਹਾ ਕਿ ਇਹ ਬੰਦਾ ਗੈਂਗ ਵਾਲਾ ਵਾ। ਹੁਣ ਮਸਲਾ ਇਹ ਨਹੀਂ ਕਿ ਤੁਸੀਂ ਸਹੀ ਆ ਕਿ ਗਲਤ ਆ, ਤੁਸੀਂ ਵਕੀਲ ਕੀਤਾ ਕਿ ਨਹੀਂ ਕੀਤਾ, ਤੁਹਾਨੂੰ 2 ਸਾਲ ਹੋਏ ਜਾਂ ਤੁਸੀਂ ਗ੍ਰੀਨ ਕਾਰਡ ਹੋਲਡਰ ਆ ਜਾਂ ਕੋਈ ਵੀ ਆ। ਉਹ ਕੀ ਕਹਿ ਰਹੇ ਆ ਕਿ ਸਾਨੂੰ ਸ਼ੱਕ ਆ ਇਹ ਬੰਦਾ ਗੈਂਗ ਵਾਲਾ, ਇਹਨੂੰ ਰਾਉਂਡ ਅਪ ਕਰੋ ਤੇ ਇਹਨੂੰ ਭੇਜੋ ਇੱਥੋਂ ਦੀ। ਜਿਹੜੀ ਫਾਈਟ ਹੋ ਰਹੀ, ਉਹ ਕਹਿੰਦੇ ਨਹੀਂ ਪਹਿਲਾਂ ਇਹਦੀ ਸੁਣਵਾਈ ਕਰੋ, ਕੋ ਪੁੱਛੋ ਇਹ ਗੈਂਗ ਵਾਲਾ ਹੈਗਾ ਕਿ ਨਹੀਂ ਹੈਗਾ। ਮਤਲਬ ਕਿ ਸਿਰਫ ਟੈਟੂਜ਼ ਦੇ ਉੱਤੇ ਹੀ ਜਿਹੜਾ ਬੰਦੇ ਚੱਕ ਕੇ ਸ਼ੱਕ ਦੇ ਬਣਾਤੇ, ਬਿਨਾਂ ਹੀਅਰਿੰਗ ਦੇ ਚੱਕ ਕੇ ਭੇਜਤੇ, ਉਹ ਚੀਜ਼ ਦੀ ਬਹਿਸ ਹੋ ਰਹੀ ਆ ਏਲੀਅਨ ਐਨੀਮੀਜ਼ ਐਕਟ ਤੇ, ਠੀਕ ਆ। ਹੁਣ ਮੰਨ ਲਓ ਕਿ ਕੋਈ ਗੈਂਗਸਟਰ ਫੜਿਆ, ਉਹਨੇ ਕਿਹਾ ਨਹੀਂ ਆ ਫਲਾਨਾ ਬੰਦਾ ਵੀ ਮੇਰੇ ਨਾਲ ਦਾ ਹੀ ਆ ਵੀ ਮੇਰਾ ਸਾਥੀ, ਆ ਵੀ ਮੇਰਾ ਸਾਥੀ ਆ, ਇਹਦੇ ਵੀ ਉਹ ਵਾਲਾ ਟੈਟੂ ਆ, ਇਹਨੇ ਵੀ ਮੈਚਿੰਗ ਟੈਟੂ ਬਣਾਇਆ, ਇਹਨੇ ਬੰਦੂਕ ਬਣਾਈ ਆ, ਇਹਨੇ ਕਰਾਊਨ ਬਣਾਇਆ, ਠੀਕ ਆ। ਤੇ ਉਹ ਚੀਜ਼ ਦਾ ਮਸਲਾ ਹੋ ਰਿਹਾ ਕਿ ਉਹਨੂੰ ਚੱਕ ਕੇ ਸਿੱਧੇ ਵਾਪਸ ਭੇਜਿਆ ਜਾ ਸਕਦਾ, ਕਿ ਉਹਦੀ ਪਹਿਲਾਂ ਸੁਣਵਾਈ ਹੋਣੀ ਆ। ਵਾਓ। ਇਹ ਉਹ ਨਹੀਂ ਹੋ ਰਿਹਾ ਕਿ ਲੈ ਏਦਾਂ ਨਹੀਂ ਹੋ ਸਕਦਾ, US ਡੈਮੋਕ੍ਰੇਸੀ ਆ, ਫਲਾਨਾ ਢਮਕਾਨਾ ਨਾ, ਏਦਾਂ ਦੇ ਬੜੇ ਕਈ ਵਾਰੀ ਅੱਜ ਕੱਲ ਮੇਰੇ ਉਹ ਪੋਸਟ ਦੇ ਥੱਲੇ ਕਮੈਂਟ ਪੈਂਦੇ ਆ, ਜਾਗ ਜਾਓ ਸਾਰੇ ਜਾਣੇ, ਆਹੀ ਤਾਂ ਫਾਈਟ ਹੋ ਰਹੀ ਆ। ਉਹ ਕਹਿੰਦੇ ਯਾਰ ਸੁਣਵਾਈ ਦਾ ਮੌਕਾ ਦਿਓ, ਤੇ ਉਹ ਸੁਣਵਾਈ ਦਾ ਮੌਕਾ ਹੀ ਨਹੀਂ ਦੇ ਰਹੇ, ਉਹ ਚੱਕ ਕੇ ਫੜ ਕੇ ਕਈ ਤਾਂ ਇਹ ਪਾਰਟ ਕੱਢਣਾ ਚਾਹੁੰਦੇ ਉਹਦੇ ਵਿੱਚੋਂ, ਹੀਅਰਿੰਗ ਪ੍ਰੋਸੈਸ ਨੂੰ ਕੱਢਣਾ ਚਾਹੁੰਦੇ ਆ ਵਿੱਚੋਂ। ਤੁਸੀਂ ਮੈਨੂੰ ਇੱਕ ਵਾਰੀ ਦੱਸਿਆ ਸੀਗਾ ਕਿ ਤੁਹਾਡੇ ਰੇਡੀਓ ਦੇ ਵਿੱਚ ਫੋਨ ਆਇਆ ਫਰਾਈਡੇ ਨੂੰ ਕਿਸੇ ਦਾ, ਕਿ ਫੜ ਲਿਆ ਕਿਸੇ ਨੂੰ, ਯਕੀਨ ਮੰਨਿਓ ਕਿ ਮੈਂ ਕਿਹਾ ਮੰਡੇ ਨੂੰ ਬੰਦਾ ਡਿਪੋਰਟ ਵੀ ਕਰ ਦਿੱਤਾ ਸੀਗਾ, ਠੀਕ ਆ। ਤੇ ਹੁਣ ਤੁਸੀਂ ਦੇਖੋ ਕਿ ਤੁਸੀਂ ਐਤਵਾਰ ਨੂੰ ਵਕੂਲ ਫੜ ਕੇ ਮੋਸ਼ਨ ਸਟੇ ਦੀ ਬਣਾ ਵੀ ਲਈ, ਉਹਨਾਂ ਨੇ ਬਹਾਨਾ ਲਾਤਾ ਕਿ ਸਾਨੂੰ ਤੇ ਮਿਲੀ ਮੰਡੇ ਨੂੰ, ਆਪਾਂ ਪ੍ਰੋਸੈਸ ਕਰਨ ਦਾ ਟਾਈਮ ਨਹੀਂ ਮਿਲਿਆ, ਆਪਾਂ ਟਿਊਜ਼ਡੇ ਨੂੰ ਕਰਨਾ। ਜਦ ਤੱਕ ਉਹਨਾਂ ਨੇ ਦੇਖਣਾ, ਉਹ ਤਾਂ ਇੱਕ ਦਿਨ 'ਚ ਜਿਹੜਾ ਬੰਦੇ ਨੂੰ ਚੱਕ ਕੇ ਭੇਜ ਰਹੇ ਆ, ਠੀਕ ਆ। ਸੋ ਇਹ ਚੀਜ਼ ਆ। ਹੁਣ ਕਿੱਦਾਂ ਇਹ ਚੀਜ਼ ਤੁਹਾਨੂੰ ਆਪਾਂ ਕਿੱਦਾਂ ਦੱਸ ਪਾ ਰਹੇ ਹਾਂ, ਇਹ ਹੈਗਾ ਤੁਹਾਡਾ ਸਾਰਿਆਂ ਦਾ ਜਿਹੜਾ ਆਪਣਾ, ਪਹਿਲੀ ਗੱਲ ਤੇ ਮੰਚ ਪੰਜਾਬੀ ਰੇਡੀਓ, ਠੀਕ ਆ, ਕਿ ਐਡਾ ਬਰੋਡ ਆ, ਸਾਰੀ ਕਮਿਊਨਿਟੀ ਇੱਥੇ ਟਿਊਨਡ ਇਨ ਆ। ਇਹ ਕੋਈ ਟੁਕਟਾਕ ਉਹ ਵਾਲਾ ਨਹੀਂ ਹੈਗਾ ਜਿਹੜਾ ਸੋਸ਼ਲ ਮੀਡੀਆ ਕਿ ਉੱਦਾਂ ਹੀ ਖਬਰਾਂ ਜਿਹੀਆਂ ਪੜ੍ਹੀ ਜਾਣੀਆਂ ਹੋਰਨਾਂ ਵਕੀਲਾਂ ਵਾਂਗੂ, ਠੀਕ ਆ। ਦੂਜਾ ਹੈ ਕਿ ਰੀਚ ਬੜੀ ਜ਼ਿਆਦਾ ਇਹਦੇ ਕਰਕੇ, ਲੋਕਾਂ ਨੂੰ ਹੁਣ ਕੋਈ ਪੰਗਾ ਪੈਂਦਾ, ਲੋਕੀ ਸਿਆਣ ਗਏ ਆ ਕਿ ਠੀਕ ਆ ਕਿ ਕਿਹਦੇ ਪੱਲੇ ਕੁਛ ਹੈਗਾ, ਕਿਹੜਾ ਜਾ ਕੇ 9 ਸਰਕਟ ਜਾ ਕੇ ਕੇਸ ਕੂਸ ਲੜ ਸਕਦਾ, ਕਿਹੜੇ ਬੰਦੇ ਰੌਲੇ ਜੇ ਪਾਉਣ ਜੋਗੇ ਆ, ਫਾਰਮ ਜੇ ਭਰਨ ਜੋਗੇ ਆ। ਸੋ ਉਹਦੇ ਵਿੱਚ ਕੀ ਹੈ ਕਿ ਹੁਣ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਦੇ ਰਹੇ ਆ ਰੀਅਲ, ਪਹਿਲਾਂ ਕੀ ਸੀਗਾ ਸਾਡਾ ਵਿਵਾਦ ਪਤਾ ਕਿਉਂ ਪਿਆ ਸੀਗਾ, ਕਿ ਆਪਾਂ ਖਬਰਾਂ ਦਿੱਤੀਆਂ, ਲੋਕੀ ਪ੍ਰਿਪੇਅਰਡ ਹੀ ਨਹੀਂ ਸੀਗੇ ਉਹਦੇ ਲਈ। ਵਕੀਲ ਕਹਿੰਦੇ ਲੈ ਯਾਰ ਆਹ ਕੀ ਗੱਲਾਂ ਕਰੀ ਜਾ ਰਹੇ ਆ, ਏਦਾਂ ਹੁੰਦਾ ਨਹੀਂ, ਇਹਨਾਂ ਨੇ ਝੂਠੀਆਂ ਖਬਰਾਂ ਬਣਾ ਲਈਆਂ। ਉਹ ਲੋਕਾਂ ਨੂੰ ਕੈਚ ਅਪ ਕਰਨ ਲਈ 2 ਮਹੀਨੇ ਲੱਗੇ, ਕਿ ਉਹ ਕਹਿੰਦੇ ਯਾਰ ਇਹ ਸਹੀ ਕਹਿ ਰਹੇ ਸੀਗੇ। ਸੋ ਹੁਣ ਤੁਸੀਂ ਪਿੱਛੇ ਜਾ ਕੇ ਜਿਹੜੀਆਂ ਖਬਰਾਂ ਸਾਰੀਆਂ ਵੇਖੋਗੇ, ਜਿਹਦੇ ਵਿੱਚ ਤੁਹਾਨੂੰ ਪਤਾ ਲੱਗਾ ਕਿ ਸਾਡੇ ਖਿਲਾਫ ਜਿਹੜੀਆਂ ਝੂਠੀਆਂ ਉਂਗਲਾਂ ਕੀਤੀਆਂ ਸੀ, ਕਿਹਨਾਂ ਨੇ ਕੀਤੀਆਂ ਸੀ, ਕਿ ਖਬਰਾਂ ਵਾਪਸ ਲਓ ਆਪਣੀਆਂ। ਕਈ ਤਾਂ ਏਦਾਂ ਕਹਿਣ ਲੱਗ ਪਏ ਸੀ ਵਕੀਲ, ਖਬਰਾਂ ਵਾਪਸ ਲਓ। ਮੈਂ ਕਿਹਾ ਹੁਣ ਕਿੱਥੇ ਲੁਕੇ ਫਿਰਦੇ ਆ ਪੱਥਰਾਂ ਦੇ ਥੱਲੇ, ਠੀਕ ਆ। ਹੁਣ ਤੁਹਾਡੀ ਜ਼ਬਾਨ ਉਹੀ ਸੱਚ ਹੋ ਰਿਹਾ ਆ। ਹੁਣ ਮੈਂ ਕਿਹਾ ਜ਼ਬਾਨ ਨਹੀਂ ਨਿਕਲਦੀ, ਹੁਣ ਲੋਕਾਂ ਦੇ ਮੂਹਰੇ ਆਪਣਾ ਮੂੰਹ ਬਾਅਦ ਚ ਬਦਲ ਲੈਂਦੇ, ਨਾਲ ਹੀ ਬਦਲ ਜਾਂਦੇ ਆ ਕਿ ਏਦਾਂ ਸੀਗਾ। ਸੋ ਕੀ ਸੀਗੀ ਕਿ ਇਹ ਜਦ ਤੁਹਾਨੂੰ ਹੁਣ ਖਬਰ ਦੱਸ ਰਿਹਾ ਨਾ ਕਿ ਕੀ ਹੋ ਰਿਹਾ, 2 ਸਾਲ 10 ਸਾਲ ਦੂਸਰਾ ਵਾਲੇ ਨੂੰ ਭੁੱਲ ਜਾਓ, ਭੁੱਲ ਭੁਲੇਖੇ ਬੰਦਾ ਜਿਹੜਾ ਆ ਗਿਆ, ਟੈਟੂ ਸ਼ੈਟੂ ਬੰਦੂਕਾਂ, ਉਹ ਜਿਹੜਾ ਸਾਰਾ ਬੰਦੇ ਦੀ ਅਪੀਅਰੈਂਸ ਤੋਂ ਉਹਨਾਂ ਨੂੰ ਲੱਗਿਆ ਕਿ ਇਹ ਬੰਦਾ ਗੈਂਗ ਐਕਟੀਵਿਟੀਜ਼ ਦੇ ਵਿੱਚ ਹੈਗਾ, ਕੋਈ ਕ੍ਰਿਮੀਨਲ ਰੈਕਡ ਹੈਗਾ, ਠੀਕ ਆ, ਕੋਈ ਕਿਸੇ ਦੇ ਅੜਿੱਕੇ ਚੜਿਆ DOA ਵਗੈਰਾ ਦੇ। ਜਦ ਤੱਕ ਵਕੂਲ ਨੇ ਜਾਣਾ ਨਾ, ਪਹਿਲੀ ਗੱਲ ਤਾਂ ਇਹਨਾਂ 'ਚ ਕਿਸੇ ਜਾਣਾ ਨਹੀਂ, ਅੱਧਿਆਂ ਨੂੰ ਤੇ ਪੇਪਰ ਵਰਕ ਨਹੀਂ ਕਰਨਾ ਆਉਂਦਾ, ਸਟੇਜ 2 ਦਾ ਉਹ ਸਾਰਾ। ਫਰਾਈਡੇ ਨੂੰ ਫੜ ਰਹੇ ਆ, ਜਾਣ ਕੇ ਫਰਾਈਡੇ ਨੂੰ ਬਸਟ ਕਰ ਰਹੇ ਆ, ਠੀਕ ਆ, ਘਰਾਂ 'ਚ ਜਾ ਕੇ ਵੀ ਬਸਟ ਕਰ ਰਹੇ ਆ। ਮੰਡੇ ਨੂੰ ਬੰਦਾ ਚੱਕ ਵਾਪਸ ਜਹਾਜ਼ ਦੇ ਵਿੱਚ। ਸੋ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਵਾ, ਠੀਕ ਆ, ਤੇ ਥੋੜਾ ਜਿਹਾ ਧਿਆਨ ਨਾਲ, ਠੀਕ ਆ, ਉਹ ਵਾਲਾ ਟਾਈਮ ਜਿਹੜਾ ਨਹੀਂ ਰਿਹਾ, ਠੀਕ ਆ। ਇਹ ਗਾਣਿਆਂ ਗੁਣਿਆਂ 'ਚ ਬਹੁਤ ਜ਼ਿਆਦਾ ਚੱਕ ਦਿੰਦੇ ਆ ਕਿ ਏਦਾਂ ਹੋ ਜਾਣਾ, ਏਦਾਂ ਹੋਣਾ, ਇਹ ਹੋ ਜਾਣਾ, ਉਹ ਹੋ ਜਾਣਾ, ਠੀਕ ਆ, ਕਾਗਜ਼ੀ। ਸੋ ਉਹ ਜਿਹੜੀ ਚੀਜ਼ ਆ ਕਿ ਹੁਣ ਮੈਂ ਕਿਹਾ ਉਹ ਟਾਈਮ ਆ ਗਿਆ ਕਿ ਹੁਣ ਇੱਕ ਡਿਸੀਜਨ ਦਾ ਟਾਈਮ ਆ ਗਿਆ ਕਿ ਬਾਈ ਸਿੰਪਲ ਹਾਰਡ ਵਰਕਿੰਗ ਕੰਮਕਾਰ ਉਧਰ ਨੂੰ ਫੋਕਸ, ਕਿ ਇੱਧਰ ਨੂੰ ਜਿਹੜੇ ਪੁੱਠੇ ਕੰਮ ਸ਼ੋ ਆਫ, ਠੀਕ ਆ। ਤੇ ਯਾਦ ਰੱਖਿਓ, ਗੱਡੀ ਜਿਹੜੀ ਲਾਲ ਹੁੰਦੀ ਨਾ ਸੜਕ ਤੇ, ਉਹ ਜ਼ਿਆਦਾ ਵਿਖਦੀ ਆ, ਸਪੋਰਟਸ ਗੱਡੀ ਜ਼ਿਆਦਾ ਵਿਖਦੀ ਆ। ਟੋਯੋਟਾ ਕਰੋਲਾ ਨੂੰ ਟਿਕਟ ਨਹੀਂ ਉਹਨਾਂ ਨੇ ਦੇਣੀ, ਉਹਨਾਂ ਨੇ ਦੇਣੀ ਕਿ ਆਹ ਪੁਲਿਸ ਵਾਲੇ ਨੇ ਕਿ ਇਹਨੂੰ ਮੈਂ ਫੜਦਾ ਪਿੱਛੋਂ ਦੀ, ਇਹ ਫੈਕਟ ਹੈਗਾ ਵਾ। ਕਮੈਰੋ ਜਾਂਦੀ, ਇਹਨੂੰ ਚੱਕੀਏ ਜਰਾ, ਇਹਨੂੰ ਚੱਕੀਏ ਜਰਾ। ਤੇ ਉਹ ਚੀਜ਼ ਆ ਕਿ
ਥੋੜਾ ਜਿਹਾ ਧਿਆਨ ਨਾਲ, ਸ਼ਾਂਤੀ, ਠੰਡ ਰੱਖੋ ਥੋੜੀ ਜੀ, ਠੀਕ ਆ। ਟਾਈਮ ਬਹੁਤ ਗੰਭੀਰ ਜਿਹੜਾ ਚੱਲਦਾ ਆ। ਨਹੀਂ ਬਸ ਵਾਕਈ। ਬੰਦਾ ਲੱਗਦਾ ਹੀ ਆ ਕਿ ਮੇਰੇ ਨਾਲ ਨਹੀਂ ਹੋਣਾ। ਮੈਂ ਖੁਦ ਬੜਾ ਹੈਰਾਨ ਹੋ ਰਿਹਾ ਕਿ ਤੁਹਾਨੂੰ ਦੱਸਾਂ ਮੈਂ ਕਿ ਫਰਾਈਡੇ ਨੂੰ ਕਾਲ ਆ ਰਹੀ ਆ, ਕਿਸੇ ਦੀ ਵਾਈਫ ਦੀ ਕਾਲ ਆ ਰਹੀ ਆ, ਕਿਸੇ ਦੇ ਭਰਾ ਦੀ ਕਾਲ ਆ ਰਹੀ ਆ ਕਿ ਲੈ ਗਏ ਚੱਕ ਕੇ, ਠੀਕ ਆ। ਤੇ ਜਿਹਨਾਂ ਦੇ ਲੈ ਕੇ ਗਏ ਆ ਉਹਨਾਂ ਦੇ ਕਈਆਂ ਦੇ ਨਹੀਂ ਛੁੱਟੇ ਅਜੇ ਤੱਕ ਵੀ, ਠੀਕ ਆ। ਹੂੰ। ਆਪਣੇ ਮਹੀਨਾ, ਡੇਢ ਮਹੀਨਾ ਹੋ ਗਿਆ, ਬਸ ਉਦਾਂ ਹੀ ਨੇ ਆ ਜੀ ਡੱਕੇ ਪਏ। ਜੱਜ ਕਹਿੰਦੇ ਮੈਂ ਦੇਣੇ ਨਹੀਂ ਬੌਂਡ ਲੂਜ਼ੀਅਨ ਵਾਲਾ, ਜੋ ਮਰਜ਼ੀ ਕਰ ਲਓ ਕਹਿੰਦਾ। ਲੈ ਕੇ ਵੀ ਉੱਥੇ ਹੀ ਜਾਂਦੇ ਆ। ਲੈ ਕੇ ਉਹਨਾਂ ਨੂੰ ਪਤਾ ਸਟ੍ਰਿਕਟ ਜੁਰਿਸਡਿਕਸ਼ਨ ਆ, ਜੇਲਾਂ ਵੱਡੀਆਂ ਉਧਰ ਦੀਆਂ, ਉਹਨਾਂ ਨੂੰ ਪਤਾ ਕੈਲੀਫੋਰਨੀਆ ਗਏ ਇਹਨਾਂ ਨੇ ਛੁੱਟ ਜਾਣਾ ਵਾ, ਠੀਕ ਆ। ਲੈ ਕੇ ਉਧਰ ਜਾ ਰਹੇ ਆ, ਠੀਕ ਆ। ਤੇ ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਤੁਸੀਂ ਹੈਲਪ ਆਪਣੀ ਕਰ ਸਕਦੇ ਆ ਕਿ ਬਚੋ, ਠੀਕ ਆ। ਸਪੂਡਿੰਗ, DUI ਵਗੈਰਾ। DUI ਤਾਂ ਹੁਣ ਯਾਰ ਮੈਂ ਕਿਹਾ ਮੂਰਖਤਾ ਹੋ ਗਈ ਕਿ ਜੇ ਹੁਣ ਮੈਂ ਕਿਹਾ ਹੁਣ ਜੇ ਮੈਂ ਕਿਹਾ ਉਹ DUI ਤੱਕ ਨਹੀਂ ਗੱਲ ਰਹਿਣੀ। ਉਹ ਤਾਂ ਹੁਣ ਉਹ ਬੇਸਿਕਲੀ ਹੁਣ ਕੀ ਆ ਕਿ ਆਪਾਂ ਨਾ, ਜਿੱਦਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਆਪਾਂ ਨਾ ਪਾਸਪੋਰਟ ਮੰਗੀ ਦੇ ਹੁੰਦੇ ਸੀ ਪੂਰੇ ਆਈਸ ਵਾਲਿਆਂ ਕੋਲ, ਹਾਂਜੀ। ਕੋਰਟ ਦੇ ਵਿੱਚ ਜਮ੍ਹਾਂ ਕਰਾਉਣ ਲਈ, ਕਿ ਜੱਜ ਕਹਿੰਦਾ ਸੀ ਪੂਰਾ ਪਾਸਪੋਰਟ ਕਰਾਓ। ਉਹ ਕਈਆਂ ਦੇ ਪਾਸਪੋਰਟ ਮੰਗਿਆ ਕਿ ਤੁਸੀਂ ਪਾਸਪੋਰਟ ਦੇ ਦਿਓ, ਕਹਿੰਦੇ ਲੈ ਕੇ ਜਾਓ ਆ ਕੇ। ਤਰੀਕ ਰੱਖਤੀ ਉਹਨਾਂ ਨੇ ਆਈਸ ਵਾਲਿਆਂ ਦੇ। ਹੁਣ ਮੈਂ ਕਿਹਾ ਵਕੀਲਾਂ ਨੂੰ ਵੀ ਉਹ ਹਿਸਾਬ ਕਿਤਾਬ ਪੈ ਗਿਆ ਕਿ ਯਾਰ ਇਹਨਾਂ ਕੋਲ ਪਤੰਦਰਾਂ ਕੋਲ ਮੰਗੀਏ ਵੀ ਸਹੀ ਕੁਛ ਕਿ ਨਹੀਂ। ਹਾਂ ਵੀ ਬੰਦਾ ਹੀ ਨਾ ਚੱਕ ਲੈਣ, ਉਹ ਬੰਦਾ ਨਾ ਚੱਕ ਲੈਣ। ਇੱਕ ਪਾਸੇ ਉਹਨਾਂ ਨੇ ਰੂਲ ਲਾ ਦਿੱਤਾ ਕਿ ਐਡਰੈਸ ਚੇਂਜ ਕਰਨੇ ਆ, ਠੀਕ ਆ। 11 ਤੋਂ ਪਹਿਲਾਂ ਜਿਹੜਾ ਉਹ ਨਹੀਂ ਕੀਤਾ 10 ਦਿਨਾਂ 'ਚ ਤੇ ਉਹਦੀ ਡੀਪੋਰਟੇਸ਼ਨ ਆ। ਹੁਣ ਜਿਹੜਾ ਬੰਦਾ ਐਡਰੈਸ ਚੇਂਜ ਕਰ ਰਿਹਾ ਆਈਸੀਯੂ ਵੱਲੋਂ ਕਹਿੰਦੇ ਆ ਕੇ ਹਾਜ਼ਰੀ ਵਾਲਾ, ਉਹ ਮਤਲਬ ਹੁਣ ਨਾਲੇ ਕਹਿੰਦੇ ਉਹ ਚੱਕੀ ਜਾਂਦੇ ਉਹ ਵੀ ਚੱਕੀ ਜਾਂਦੇ। ਹੁਣ ਮੈਂ ਕਿਹਾ ਉਹਨਾਂ ਨੇ ਪੂਰੇ ਛੁਰੀਆਂ ਤਿੱਖੀ ਕਰਕੇ ਜਿਹੜੇ ਬੈਠੇ ਆ। ਤੇ ਇਹ ਚੀਜ਼ ਦੇ ਵਿੱਚ ਉਹ ਰੱਖਿਓ ਕਿ ਹੁਣ ਗੱਲ ਇਹ ਆ ਕਿ ਜੇ ਤੁਸੀਂ ਐਡਰੈਸ ਦਿੱਤਾ ਐਂਡ ਆਫ ਦਾ ਡੇ, April 11 ਜਿਹੜੀ ਤਰੀਕ ਹੈਗੀ, ਅੱਜ 4 ਹੋ ਗਈ ਆ, ਠੀਕ ਆ। ਕਾਫੀ ਸਾਰੇ ਲੋਕਾਂ ਨੇ ਪ੍ਰੋਗਰਾਮ ਸੁਣ ਕੇ, ਟਿਕਟੌਕ ਦੀ ਵੀਡੀਓ ਵਗੈਰਾ ਸੁਣ ਕੇ, ਕਾਫੀ ਸਾਰੇ ਭਾਜੀ ਹਜ਼ਾਰਾਂ ਦੇ ਵਿੱਚ ਲੋਕਾਂ ਨੇ ਆ ਕੇ ਐਡਰੈਸ ਜਿਹੜੇ ਉਹ ਕਰ ਲਏ ਕਿ ਮੈਂ ਤਾਂ ਆਪ ਹੈਰਾਨ ਆ। ਮੈਂ ਕਿਹਾ ਲੈ ਦੇਖ ਕਿ ਹੁਣ ਮੈਂ ਕਿਹਾ ਐਂਡ ਆਫ ਦਾ ਡੇ ਇਹ ਜਿਹੜਾ ਸ਼ੋਅ ਪਿਛਲੀ ਵਾਰੀ ਆਪਾਂ ਕੀਤਾ, ਇੱਕ ਮੈਂ ਟਿਕਟੌਕ ਦੀ ਵੀਡੀਓ ਪਾਈ ਸੀ ਕਿ ਐਡਰੈਸ ਦਾ ਇਦਾਂ ਹੋ ਜਾਣਾ। ਹੁਣ ਲੋਕਾਂ ਨੂੰ ਹਿੱਟ ਕੀਤੀ। ਕਈ ਲੋਕੀ ਕੰਸਲਟੇਸ਼ਨਸ ਅਜੇ ਵੀ ਕਰ ਰਹੇ ਆ। ਉਹ ਅਜੇ ਵੀ ਥੋੜੀ ਨਹੀਂ ਕਿ ਮੈਂ ਕੰਪਨੀ ਇੱਥੇ ਖੋਲੀ ਆ, ਮੈਂ ਰਹਿਣਾ ਇੱਥੇ, ਮੇਰੇ 2 ਐਡਰੈਸ ਆ। ਕਈ ਥੋੜੇ ਅਜੇ ਵੀ ਨਾ ਭੁਲੇਖੇ ਜਿਹੇ 'ਚ ਕਿ 2 ਐਡਰੈਸ ਆ। ਨਹੀਂ ਮੇਰੇ ਵੀਰੋ, 2 ਐਡਰੈਸ ਨਹੀਂ ਹੋ ਸਕਦੇ। ਉਹ ਜਿਹੜੇ ਤੁਹਾਡੇ ਦੋਸਤਾਂ ਮਿੱਤਰਾਂ ਨੇ ਜਿਹੜੇ ਕੰਨਾਂ 'ਚ ਫੂਕ ਭਰੀ ਸੀ ਨਾ, ਉਹ ਕੋਈ ਫਾਇਦੇ ਨਹੀਂ, ਉਹ ਗੁਹਾਰੇ ਸਾਰੇ ਫੁੱਸ ਆ। ਇੱਕ ਐਡਰੈਸ ਹੈਗਾ ਬੰਦੇ ਦਾ। 11 ਜਿੱਥੇ ਅਪ੍ਰੈਲ ਤੋਂ ਪਹਿਲਾਂ, ਰਹਿੰਦੇ ਆ। ਹਾਂ 11 ਅਪ੍ਰੈਲ ਤੋਂ ਪਹਿਲਾਂ ਪਲੀਜ਼ ਅਪਡੇਟ ਕਰੋ। ਡੇਟ ਕਿਸੇ ਨੇ ਕੋਈ ਮਿਸ ਨਹੀਂ ਕਰਨੀ, ਭਾਵੇਂ ਆਈਸ ਤੇ ਤੁਹਾਨੂੰ ਪਤਾ ਵਾ ਉਹਨਾਂ ਨੇ ਬਹਾ ਲੈਣਾ ਵਾ, ਠੀਕ ਆ। ਉਹ ਪਹਿਲਾਂ ਹੀ ਸਟੇਜ 2 ਜਿਹੜੀ ਆਪਣੀ ਲੈ ਕੇ ਜਿਹੜੀ ਵਕੀਲ ਦੇ ਥਰੂ ਜਾਓ, ਠੀਕ ਆ। ਪਹਿਲਾਂ ਹੀ ਆਪਣੇ ਜਿਹੜੇ ਸੀਗੇ ਉਹ ਤਿਆਰ ਰਹੋ, ਮਤਲਬ ਕਿ ਉਹ ਚੀਜ਼ ਦੇ ਲਈ। ਉਹ ਵੀ ਅਗਲੇ 2 ਸਾਲ ਵਾਲਿਆਂ ਨੇ, ਉਹਨਾਂ ਨੇ ਵੀ ਅਗਲਿਆਂ ਨੇ ਪੂਰੀ, ਉਹ ਵੀ ਪੂਰੇ, ਉਹਨਾਂ ਨੂੰ ਵੀ ਪਿੱਛੋਂ ਹੁਕਮ ਹੈਗੇ ਕਿ ਕਰੋ, ਜਿਹੜੇ ਜਿੰਨੇ ਚੱਕ ਸਕਦੇ ਚੱਕੋ ਐਕਸਪੀਰਾਈਟਡ 'ਚ। ਸੈਕਰਾਮੈਂਟੋ ਦੀ ਖਬਰ ਆ, ਵੈਨੇਜ਼ੁਏਲਾ ਦਾ ਹੀ ਬੰਦਾ ਸੀਗਾ। ਉਹ ਆਪਣਾ ਐਡਰੈਸ ਚੇਂਜ ਕਰਾਉਣ ਦੇ ਲਈ ਗਿਆ ਸੀਗਾ। ਉਹ ਹੁਣ ਆਈਸ ਦੀ ਕਸਟਡੀ 'ਚ ਆ। ਇਹ ਕੋਈ ਮੇਰੀ ਨਹੀਂ, ਇਹ ਸੈਕਰਾਮੈਂਟੋ ਬੀ ਦੀ ਖਬਰ ਆ। ਅਲ ਵਿਲਫਰੈਡੋ ਰਿਵੇਰੋ ਉਹਦਾ ਨਾਂ ਆ ਉਸ ਬੰਦੇ ਦਾ। ਉਹ ਗਿਆ ਸੀਗਾ ਤੇ ਐਡਰੈਸ ਚੇਂਜ ਅਪਡੇਟ ਕਰਾਉਣ ਗਿਆ ਸੀ। ਹੁਣ ਦੇਖੋ ਵੀ ਬੰਦਾ ਤਾਂ ਦੁਚਿੱਤੀ 'ਚ ਹੀ ਆ ਨਾ, ਬੰਦਾ ਤਾਂ ਫਸਣਾ ਹੀ ਆ। ਇੱਕ ਪਾਸੇ ਕਹਿੰਦੇ ਜਿੱਦਾਂ ਤੁਸੀਂ ਦੱਸਿਆ ਵੀ ਨਹੀਂ ਕਰਾਉਂਦੇ ਤੇ ਤਾਂ ਵੀ ਇੱਕ ਪਾਸੇ ਖਾਈ ਤੇ ਇੱਕ ਪਾਸੇ ਪਹਾੜ, ਤੇ ਬੰਦਾ ਜਾਵੇ ਤਾਂ ਜਾਵੇ ਕਿੱਧਰ। ਪਰ ਆ ਵੀ ਹੁਣ ਸਿਸਟਮ 'ਚ ਫਸੇ ਪਏ ਬੰਦੇ ਆ, ਉਹ ਕਰਨ ਕੀ ਹੁਣ? ਹੁਣ ਕੀ ਕੀਤਾ ਹੋਇਆ ਭਾਜੀ ਆਪਾਂ? ਹੁਣ ਦੇਖੋ ਕੀ ਸੀਗਾ ਕਿ ਸਾਡੇ ਨਾ ਕਈ ਵਾਰੀ ਹੁਣ ਨਵੀਂ ਪਨੀਰੀ ਜਿਹੜੀ ਹੈਗੀ ਆ ਸ਼ਾਰਟ ਵੀਡੀਓ ਦੇਖਾਣੇ ਟਿਕਟੌਕ ਵਾਲੀ, ਕਈ ਵਾਰੀ ਮੈਨੂੰ ਡਾਇਰੈਕਟ ਕਰਦਾ। ਮੈਂ ਕਹਿਣਾ ਆਹ ਦੇਖੋ ਆਪਾਂ ਸ਼ੋਅ ਕਵਰ ਕੀਤਾ ਸੀਗਾ, ਆਹ ਵਾਲਾ ਕੇਸ ਆਪਾਂ ਕਵਰ ਕੀਤਾ ਸੀ। ਲੌਂਗ ਫਾਰਮ ਜਿਹੜੀ ਵੀਡੀਓ ਸਾਡੀ 2 ਘੰਟੇ ਦੀ। ਜਨਤਾ ਦੀ ਹੁਣ ਪ੍ਰੋਬਲਮ ਕੀ ਆ ਕਿ ਕਈ ਬੰਦੇ ਬਹਿ ਕੇ ਸੁਣ ਨਹੀਂ ਸਕਦੇ, ਕਿ ਵਕੀਲ ਗਿਆਨ ਵੀ ਦੇ ਰਿਹਾ, ਨਹੀਂ ਸੁਣ ਸਕਦੇ। ਹੁਣ ਛੱਡ ਯਾਰ ਕੀ ਆ, ਕਈਆਂ ਨੇ ਸੁਣਿਆ ਸਮਝ ਨਹੀਂ ਲੱਗਣਾ, ਉੱਤੋਂ ਦੀ ਲੰਘ ਗਿਆ ਨਾ। ਹੋਇਆ ਕੀ ਕੇਸ ਲੱਗੇ ਹੋਏ ਆ ਕਿਤੇ, ਫੋਰ ਐਗਜ਼ਾਮਪਲ ਕਿਸੇ ਦਾ ਕਿਸੇ ਸਟੇਟ 'ਚ ਕੇਸ ਲੱਗਾ, ਉਹ ਬੰਦਾ ਉੱਥੇ ਕਮਰਸ਼ੀਅਲ ਡਰਾਈਵਰ ਲਾਇਸੈਂਸ ਦਾ ਜੇ ਨਹੀਂ ਲੈ ਸਕਦਾ, ਕਿਉਂਕਿ ਮੰਨ ਲਓ ਕੋਈ ਸਟੇਟ ਦੀ ਰਿਕੁਆਇਰਮੈਂਟ ਹੈ, ਗ੍ਰੀਨ ਕਾਰਡ ਹੋਲਡਰ ਲੈ ਕੇ, ਉਹਦਾ ਲਾਇਸੈਂਸ ਜਿਹੜਾ ਕਿਸੇ ਹੋਰ ਸਟੇਟ ਦੇ ਵਿੱਚ ਉਹਨੇ ਲਿਆ ਹੋਇਆ, ਜਿੱਥੇ ਉਹਨੂੰ ਲਾਇਸੈਂਸ ਮਿਲ ਗਿਆ, ਮਤਲਬ ਕਿ ਅਸਾਈਲਮ ਹੈ, ਕੇਸ ਕਿਤੇ ਹੋਰ ਲੱਗਿਆ ਪਿਆ, ਉਹਦੀ ਐਡਰੈਸ ਕੋਈ ਹੋਰ ਆ, ਕਮਰਸ਼ੀਅਲ ਡਰਾਈਵਰ ਲਾਇਸੈਂਸ ਕਿਸੇ ਹੋਰ ਜਗ੍ਹਾ ਦਾ ਲਿਆ ਹੋਇਆ। ਹੁਣ ਸਵਾਲ ਇਹ ਆ ਗਿਆ ਕਿ ਐਡਰੈਸ ਜੇ ਅਪਡੇਟ ਕਰੇ ਤਾਂ ਕਮਰਸ਼ੀਅਲ ਡਰਾਈਵਰ ਲਾਇਸੈਂਸ ਛੱਡਣਾ ਪੈਣਾ, ਠੀਕ ਆ। ਕੇਸ ਇੱਧਰ ਚੱਲਦਾ, ਘਰ ਘੂਰ ਜਿਹੜਾ ਇੱਧਰ ਪਿਆ ਹੋਇਆ। ਏਦਾਂ ਹੀ ਸੇਮ ਕਿਸੇ ਦਾ ਇੰਡੀਆਨਾ ਦੇ ਵਿੱਚ ਨਿਆਣਾ ਜੰਮਿਆ ਹੋਇਆ, ਘਰ ਵਾਲੀ ਉਹ ਕਈ ਵਾਰੀ ਨਾ ਕਹਾਣੀ ਜੀ, ਨਹੀਂ ਮੇਰੀ ਘਰ ਵਾਲੀ ਉੱਥੇ ਰਹਿੰਦੀ ਆ, ਮੇਰਾ ਨਾ ਨਿਆਣਾ ਉੱਥੇ ਪੜ੍ਹਦਾ ਹੈਗਾ, ਮੈਂ ਪਰ ਇੱਥੇ ਰਹਿਣਾ। ਉਹ ਮੈਂ ਕਿਹਾ ਯਾਰ ਤੂੰ ਗੱਲ ਸੁਣ ਕੀ ਕਹਿ ਰਿਹਾ, ਤੂੰ ਪੂਰੀ ਕੰਟਰੀ 'ਚ ਟਰੱਕ ਚਲਾਉਣਾ ਹੈਗਾ, ਤੂੰ ਕੋਰਟ ਨੂੰ ਕੀ ਕਹਿ ਰਿਹਾ ਹੈਗਾ ਕਿ ਤੇਰੀ ਘਰ ਵਾਲੀ ਜਵਾਕ ਤੇਰਾ ਇੰਡੀਆਨਾ ਰਹਿ ਰਿਹਾ, ਤੂੰ ਕੋਰਟ ਨੂੰ ਇਹ ਕਨਵਿੰਸ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਤੂੰ ਕੈਲੀਫੋਰਨੀਆ ਰਹਿਣਾ, ਫॉर व्हाट ਰੀਜ਼ਨ?
ਕੰਪਨੀ। ਸੋ ਇਹ ਹੈ ਕਿ April 11 ਮੇਰੇ ਵੀਰੋ ਟਾਈਮ ਹੈਗਾ, ਇਹ ਸਾਰਾ ਸੈੱਟ ਕਰੋ, ਠੀਕ ਹੈ। ਕਈ ਤੇ ਵਕੀਲ ਹੀ ਇਹਦੇ ਵਿੱਚ ਨਹੀਂ ਤੂੰ ਉੱਧਰ ਚੱਲ ਜਾ, ਤੇਰਾ ਜੱਜ ਮਾੜਾ, ਚੇਂਜ ਆਫ ਵੈਨਿਊ ਕਰਾ ਲਾ। ਤੇ ਲਾਹਨਤ ਵਕੀਲਾਂ ਤੇ ਇਹੋ ਜਿਹਿਆਂ ਦੇ, ਪਹਿਲਾਂ ਤਾਂ ਜਿਹੜੀ ਪੁੱਠੀ ਸਲਾਹ ਦਿੰਦੇ ਆ ਕਿ ਜਾ ਕੇ ਚੇਂਜ ਚੂੰਜ ਕਰਾ ਲਾ, ਇਹਨਾਂ ਨੇ ਪਹਿਲਾਂ ਤਾਂ ਜਿਹੜਾ ਕੰਮ ਸਾਰਾ ਜਿਹੜਾ ਖਰਾਬ ਕੀਤਾ, ਠੀਕ ਹੈ, ਇੰਟਰਪ੍ਰੀਟਰ, ਕਿ ਜਿਹੜਾ ਨਹੀਂ ਜੀ ਏਦਾਂ ਨਹੀਂ ਜੀ, ਮੈਡੀਕਲ ਲਾ ਦੋ, ਚੇਂਜ ਹੋ ਜੇ, ਉਹ ਜੇ। ਸੋ ਇਹ ਸੀਗਾ ਕਿ ਹੁਣ ਨਾ ਇਹ ਚੀਜ਼ ਨਾ ਖੇਡਿਓ ਨਾ, ਅੱਗੇ ਨਾ ਖੇਡਣ ਵਾਲੀ ਜਿਹੜੀ ਗੱਲ ਆ, ਸਿੱਧੇ ਸਿੱਧੇ ਰੂਲ ਦੇ ਕੰਪਲਾਇੰਸ ਦੇ ਵਿੱਚ ਰਿਹੋ। ਇੱਕੋ ਐਡਰੈਸ ਬੰਦੇ ਦਾ ਹੁੰਦਾ, ਜਿੱਥੇ ਬੰਦਾ ਰਹਿੰਦਾ ਹੁੰਦਾ, ਠੀਕ ਆ, ਉੱਥੇ ਉਹਦੀ ਘਰ ਵਾਲੀ ਰਹਿੰਦੀ ਆ, ਉੱਥੇ ਹੀ ਜਵਾਕ ਰਹਿੰਦਾ, ਉੱਥੇ ਉਹਦੇ ਬਿੱਲ ਚੱਲਦੇ ਆ, ਉੱਥੇ ਹੀ ਹੈਲਥ ਇੰਸ਼ੋਰੈਂਸ ਉਹਦੀ ਹੁੰਦੀ ਆ, ਠੀਕ ਆ, ਉੱਥੇ ਹੀ ਉਹ ਕ੍ਰੈਡਿਟ ਕਾਰਡ ਘਿਸਦਾ ਵਾ, ਇਹ ਸਾਰੀਆਂ ਚੀਜ਼ਾਂ ਉੱਥੇ ਹੀ ਉਹ ਰੈਂਟ ਦਿੰਦਾ, ਰੈਂਟ ਦਾ ਵੀ ਉਹਦਾ ਪ੍ਰੂਫ ਹੁੰਦਾ। ਇਹ ਨਹੀਂ ਕਿ ਨਹੀਂ ਜੀ ਮੇਰਾ ਦੋਸਤ ਮੇਰੇ ਤੋਂ ਰੈਂਟ ਨਹੀਂ ਲੈਂਦਾ, ਮੈਂ ਫ੍ਰੀ 'ਚ ਰਹਿਣਾ ਵਾ। ਏਦਾਂ ਦੇ ਕੋਈ ਪੁੱਠੇ ਪੰਗਿਆਂ 'ਚ ਨਹੀਂ ਪੈਣਾ, ਉਹਨਾਂ ਨੇ ਕਾਨੂੰਨ ਬਣਾ ਦੇਣਾ, ਉਹ ਸੁਣਵਾਈ ਨਹੀਂ ਕਰ ਰਹੇ ਹੈਗੇ। ਮਿਸਡਿਮੀਨਰ ਉਹਨਾਂ ਨੇ ਇਹ ਚੀਜ਼ ਨੂੰ ਰੱਖਿਆ ਹੈਗਾ, ਫੜ ਲਿਆ ਇਹਨਾਂ ਨੇ April 11 ਤੋਂ ਬਾਅਦ। ਇਹ ਚੀਜ਼ ਦੇ ਵਿੱਚ ਬੜੇ ਬੰਦੇ ਜਿਹੜੇ ਪੇਲ ਹੋਣੇ ਆ। ਤੇ ਇਹ ਜਿਹੜਾ ਐਡਰੈਸ ਵਾਲਾ ਪੂਰਾ ਰੱਖਿਓ, ਕਿੱਦਾਂ ਐਡਰੈਸ ਚੇਂਜ ਹੋਣਾ। ਜਿਹਨਾਂ ਦੇ USCIS ਦੇ ਨਾਲ ਹੈਗੇ ਆ, ਉਹ ਆਪਣੇ ਜਿਹੜਾ AR11 ਫਾਰਮ ਭਰ ਕੇ, ਜਿਹੜੇ ਇਮੀਗ੍ਰੇਸ਼ਨ ਕੋਡ ਸਿਸਟਮ ਦੇ ਵਿੱਚ ਹੈਗੇ ਆ, E33 ਫਾਰਮ ਉਹਨਾਂ ਨੂੰ ਭਰਨਾ ਜਿਹੜਾ ਜ਼ਰੂਰੀ ਆ। ਆਈਸ ਵਾਲਿਆਂ ਦਾ ਤੁਸੀਂ ਆਨਲਾਈਨ ਜਿਹੜਾ ਐਡਰੈਸ ਜਿਹੜਾ ਉਹ ਕਰਕੇ ਰੱਖੋ, ਠੀਕ ਆ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਕਰਨੀਆਂ ਜ਼ਰੂਰੀ ਆ ਹੁਣ। ਜੀ ਜੀ। ਅੱਛਾ ਅਟਾਰਨੀ ਟਰਕਿਆਨਾ, ਜਿਹੜੀ ਨਾ ਪਹਿਲੀ ਗੱਲ ਆਪਾਂ ਕਰ ਰਹੇ ਸੀ ਨਾ ਵੀ ਉਹ ਹੀਅਰਿੰਗ ਵਾਲੀ, ਮੈਂ ਉਹਦੇ ਵਿੱਚ ਨਾ ਇੱਕ ਪੁਆਇੰਟ ਐਡ ਜਿਹੜਾ ਉਹ ਕਰਦਾ ਜਾਵਾਂ। ਇਹ ਜਿਹੜਾ 1798 ਦਾ ਜਿਹੜਾ ਕਾਨੂੰਨ ਆ, ਉਹਦੇ ਵਿੱਚ ਨਾ ਇੱਕ ਚੈੱਕ ਲਿਸਟ ਆ ਇਹਨਾਂ ਦੇ ਕੋਲ। ਉਹਦੇ 80 ਕੁ ਪੁਆਇੰਟ ਬਣਦੇ ਆ ਟੋਟਲ, ਵੀ ਅੱਛਾ ਇਹਦੇ ਤੇ ਆ ਜੇ ਟੈਟੂ ਆ ਇਹਦੇ ਇੰਨੇ ਪੁਆਇੰਟ, ਜੇ ਆਹ ਚੀਜ਼ ਆ ਤੇ ਇਹਦੇ ਇੰਨੇ ਪੁਆਇੰਟ, ਇਹਦੇ ਨਾਲ ਅਫੀਲੀਏਸ਼ਨ ਆ ਤੇ ਇਹਦੇ ਇੰਨੇ ਪੁਆਇੰਟ। ਕਹਿੰਦੇ ਵੀ ਜੇ ਤੁਹਾਡੇ ਇੱਕ ਅੱਧਾ ਟੈਟੂ ਵੀ ਜਿੱਦਾਂ ਹੁਣ AK47 ਤੇ ਹੋਰ ਸਾਰੀਆਂ ਚੀਜ਼ਾਂ 8 ਪੁਆਇੰਟ ਚਾਹੀਦੇ, ਸਿਰਫ 8 ਪੁਆਇੰਟ ਚਾਹੀਦੇ 81 ਪੁਆਇੰਟਾਂ ਦੇ ਵਿੱਚੋਂ, ਇਹ ਪ੍ਰੂਵ ਕਰਨ ਦੇ ਲਈ ਵੀ ਇਹ ਗੈਂਗ ਦਾ ਮੈਂਬਰ ਆ। ਸਿਰਫ 8 ਪੁਆਇੰਟ ਇਹ 1798 ਦੇ ਉਹ ਕਾਨੂੰਨ ਦੇ ਵਿੱਚ ਆ। ਤੇ ਕਹਿੰਦੇ ਵੀ ਆ ਜਿਹੜੇ ਹੁਣ ਰੀਸੈਂਟਲੀ ਕੱਢੇ ਆ ਨਾ, ਉਹ NPR ਦੀ ਰਿਪੋਰਟ ਆ, ਸਾਰੇ ਜਾਣੇ ਪੜ੍ਹ ਕੇ ਦੇਖ ਲਿਓ ਜੇ ਕਿਸੇ ਨੂੰ ਲੱਗਦਾ ਨਾ ਵੀ ਇਹ ਕਿੱਦਾਂ ਹੈ ਜਾਂ ਕਿਵੇਂ ਆ। NPR ਦੀ ਰਿਪੋਰਟ ਆ, ਪੜ੍ਹ ਕੇ ਦੇਖ ਲਿਓ। ਕਹਿੰਦੇ ਵੀ ਹਰ ਇੱਕ ਆਬਜ਼ਰਵੇਸ਼ਨ ਦੇ 2 ਤੋਂ ਲੈ ਕੇ 10 ਪੁਆਇੰਟ ਜਿਹੜੇ ਉਹ ਮਾਰਕ ਕੀਤੇ ਜਾਂਦੇ ਆ। 6 ਜਾਂ 7 ਪੁਆਇੰਟ ਸਿਰਫ ਕਹਿੰਦੇ ਵੀ ਚਾਹੀਦੇ ਆ ਵੈਲੀਡੇਟ ਕਰਨ ਦੇ ਲਈ ਵੀ ਤੁਸੀਂ ਇਸ ਆਰਗੇਨਾਈਜੇਸ਼ਨ ਦੇ ਮੈਂਬਰ ਆ। ਤੇ ਤੁਸੀਂ ਬਸ ਫਿਰ ਉਸ ਤੋਂ ਬਾਅਦ ਚ ਨਾ ਜੱਜ, ਨਾ ਜਿਊਰੀ, ਨਾ ਹੀਅਰਿੰਗ, ਨਾ ਅਦਾਲਤ, ਤੇ ਸਿੱਧਾ ਜੱਜ। ਸੋ ਫੈਸਲਾ ਔਨ ਦਾ ਸਪੌਟ। ਇਹ ਚੀਜ਼ ਕਰਨਾ ਚਾਹ ਰਹੀ ਹੈ ਟਰੰਪ ਪ੍ਰਸ਼ਾਸਨ, ਕਰ ਰਹੀ ਹੈ ਇਨਫੈਕਟ। ਤੇ ਇਸ ਚੀਜ਼ ਨੂੰ ਰੋਕਣ ਦੀ ਜਿਹੜੇ ਉਹ ਜੱਜ ਬੋਜ਼ਬਰਗ ਆ, ਉਹ ਲੱਗਾ ਆ। ਹੋਰ ਵੀ ਕਈ ਥਾਵਾਂ ਤੇ ਜਿਹੜੇ ਲੱਗੇ ਹੋਣਗੇ ਕੇਸ, ਜਿਹੜੇ ਉਹ ਚੱਲ ਰਹੇ ਹੋਣਗੇ। ਪਰ ਤੁਸੀਂ ਇਹ ਦੇਖੋ ਵੀ ਕਿਸ ਰਫਤਾਰ ਦੇ ਨਾਲ ਜਾਂ ਕਿੰਨੀ ਜ਼ਿਆਦਾ ਜਿਹੜੀ ਆ ਇਹ ਧੱਕੇ ਵੱਲ ਨੂੰ ਜਿਹੜੀ ਆਪਣੀ ਸਥਿਤੀ ਜਿਹੜੀ ਉਹ ਬਣ ਰਹੀ ਆ। ਸੋ ਬਈ ਧਿਆਨ ਦੇ ਨਾਲ ਜਿਹੜਾ ਉਹ ਤੁਸੀਂ ਚੱਲੋ, ਭੁੱਲ ਭੁਲੇਖੇ ਵੀ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਕਿਤੇ ਜਿਹੜਾ ਉਹ ਤੁਸੀਂ ਫਸ ਨਾ ਜਾਇਓ। ਸਬਰ ਦੇ ਨਾਲ, ਹਾਰਡ ਵਰਕ ਦੇ ਨਾਲ, ਮਿਹਨਤ ਵਾਲੇ ਪਾਸੇ ਨੂੰ ਰੱਖੋ। ਬਾਕੀ ਪ੍ਰਮਾਤਮਾ ਜਿੱਥੇ ਰੱਖਦਾ ਹੈ ਉਹ ਉਹਦੇ ਹੱਥ ਵੱਸ ਆ। ਤੁਸੀਂ ਆਪਣੇ ਵੱਲੋਂ ਜਾਣ ਕੇ ਪ੍ਰਸ਼ਾਸਨ ਨੂੰ ਮੌਕਾ ਨਾ ਦਿਓ ਵੀ ਉਹ ਤੁਹਾਨੂੰ ਚੱਕ ਕੇ ਜਿਹੜਾ ਇੱਥੋਂ ਬਾਹਰ ਜਿਹੜਾ ਉਹ ਕਰਨ। ਸੋ ਪਲੀਜ਼ ਮੇਕ ਸ਼ੋਰ ਕਰੋ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਠੀਕ ਕਰੋ। ਅੱਛਾ ਅਟਾਰਨੀ ਟਰਕਿਆਨਾ ਜੀ, ਅਜੇ ਵੀ ਕੀ ਉਹ ਜਿਹੜੇ ਰੈੱਡ ਕਾਰਡ ਦਾ ਕੋਈ ਮਤਲਬ ਰਹਿ ਜਾਂਦਾ ਆ? ਜਿਹੜੇ ਇਮੀਗ੍ਰੇਸ਼ਨ ਵਾਲੇ ਲਾਇਰਸ ਨੇ ਵੀ, ਤੁਸੀਂ ਵੀ ਦੱਸਿਆ ਸੀਗਾ ਵੀ ਇਹ ਆਪਣੇ ਕੋਲ ਰੱਖੋ, ਮੇਰੇ ਆ ਹੱਕ ਆ, ਮੇਰੇ ਆ ਨਹੀਂ, ਆ ਚੀਜ਼ਾਂ ਆ ਕਰਨੀਆਂ, ਇਹ ਕੋਈ ਸੁਣ ਰਹੇ ਆ? ਇਹ ਤਾਂ ਸਿਵਲ ਵਰਦੀਆਂ ਚ ਆ ਕੇ ਲੋਕਾਂ ਨੂੰ, ਸਟੂਡੈਂਟਾਂ ਨੂੰ ਜਿਹੜਾ ਉਹ ਵਿੱਚੋਂ ਹੀ ਜਿਹੜਾ ਉਹ ਚੱਕੀ ਜਾ ਰਹੇ। ਤੁਸੀਂ ਦੇਖੋ ਹੁਣ ਕੀ ਹੁੰਦਾ ਕਿ ਇੱਕ ਫਾਈਨ ਲਾਈਨ ਹੁੰਦੀ ਆ, ਠੀਕ ਆ, ਕਿ ਇੱਕ ਮਤਲਬ ਹੁਣ ਕੀ ਆ ਕਿ ਫਾਈਨ ਲਾਈਨ ਉੱਥੇ ਆ ਜਾਂਦੀ ਆ ਕਿ ਲਾਅ ਦੀ ਬਾਉਂਡਰੀ ਮਰਿਆਦਾ ਦੇ ਵਿੱਚ ਰਹਿ ਕੇ ਡੀਲ ਕਰਨਾ ਕਿ ਉਹ ਤੋਂ ਬਾਹਰ ਲਾਅ ਦੇ ਵਿੱਚ ਜਾ ਕੇ ਚੱਲਣਾ, ਠੀਕ ਆ। ਹੁਣ ਇਹ ਕੀ ਆ ਕਿ ਮੰਨ ਲਓ ਕਿ ਤੁਸੀਂ ਕਿਸੇ ਕਾਜ਼ ਨੂੰ ਪਸੰਦ ਕਰਦੇ ਆ, ਤੁਹਾਡੇ ਦੇਸ਼ 'ਚ ਕੋਈ ਤੁਹਾਡੇ ਮੁੱਦੇ ਦੀ ਗੱਲ ਹੋ ਰਹੀ ਹੈ, ਠੀਕ ਆ। ਹਰੇਕ, ਭਾਵੇਂ ਉਹ ਧਾਰਮਿਕ ਆ, ਭਾਵੇਂ ਉਹ ਨਹੀਂ ਧਾਰਮਿਕ ਆ, ਭਾਵੇਂ ਤੁਹਾਡੇ ਇਲੈਕਸ਼ਨ ਸੰਬੰਧਿਤ ਆ, ਉਹ ਜਿਹੜਾ ਵੀ ਸਮੁਦਾਇ ਹੈ ਨਾ, ਜਦੋਂ ਉਹਦੀ ਗੱਲ ਮੰਨੀ ਜਾਂਦੀ ਹੈ ਕਿ ਜਦੋਂ ਭਾਵੇਂ ਉਹਦੇ ਵਿੱਚ ਅਸੀਂ ਵੀ ਆ ਜਾਂਦੇ ਹਾਂ ਕਿ ਇੱਦਾਂ, ਉਹਦੇ ਵਿੱਚ ਲੋਕੀ ਇੱਕ ਅੱਖ ਫੇਰ ਲੈਂਦੇ ਕਿ ਉਹ ਕਹਿੰਦੇ ਨਹੀਂ ਇਹ ਹੋਣਾ ਚਾਹੀਦਾ ਸੀਗਾ, ਏਦਾਂ ਹੀ ਬਣਦਾ, ਬੜੀ ਲੋਕਾਂ ਨੇ ਹੱਥ ਚੱਕ ਲਈ ਸੀਗੀ, ਹਨਾ। ਸੋ ਹੁਣ ਕੀ ਹੈਗਾ ਕਿ ਐਜ਼ ਅ ਇਮੀਗ੍ਰੇਸ਼ਨ ਲਾਇਰ ਜੇ ਤੁਸੀਂ ਮੇਰਾ ਓਪੀਨੀਅਨ ਪੁੱਛੋ ਤਾਂ ਲਾਅ ਵਾਲੀ ਤਾਂ ਕੋਈ ਗੱਲ ਨਹੀਂ, ਉਹ ਕਾਰਡ ਕੋਡ ਠੀਕ ਆ, ਇੱਕ ਉਹਦਾ ਤਾਂ ਹੈ ਨਾ। ਤੇ ਜਿਹੜੇ
ਜੇ ਸਿਖਾਉਣ ਵਾਲੇ ਪਿੱਛੋਂ ਧਿਆ ਕੇ ਆ ਰਹੇ ਕਿ ਬਾਏ ਹੁੱਕ ਔਰ ਕਰੁੱਕ ਭੇਜਣਾ ਹੀ ਆ ਤੇ ਫਿਰ ਭੇਜਣਾ ਹੀ ਵਿੱਚ ਕਾਰਡ ਕੀ ਕਰੂਗਾ। ਤਾਂ ਮੈਂ ਕਿਹਾ ਜੱਜ ਸਾਹਿਬ ਦਾ ਆਰਡਰ ਹੀ ਨਹੀਂ ਉਹਨਾਂ ਨੇ ਮੰਨਿਆ। ਤੁਸੀਂ ਦੇਖ ਲਓ ਕਿ ਸਹੀ ਗੱਲ ਆ, ਦੇਖ ਲਓ ਮੋਹਰੇ ਮੋਹਰੇ ਜਹਾਜ਼ ਉਡਾ ਕੇ ਲੈ ਗਏ। ਜੀ। ਉਹ ਤਾਂ ਹੁਣ ਮਤਲਬ ਕਿ ਆਪਸ ਦੇ ਵਿੱਚ ਸਿਸਟਮ ਲੜ ਰਿਹਾ। ਇਹਦੇ ਵਿੱਚ ਗੱਲ ਇਹੀ ਹੈ ਕਿ ਪੀਸ ਕਿੰਨੇ ਹੋਣਾ ਵਿੱਚ ਇਹਦੇ। ਆਮ ਲੋਕਾਂ ਨੇ ਇਹ ਤਾਂ ਸਮਝ ਸੋਚ ਇੱਕ ਜਿਹੜੀ ਲੜ ਰਹੀ ਹੈ, ਇੱਕ ਰਾਈਟ ਤੇ ਲੈਫਟ ਦੀ ਇੱਕ ਸੋਚ ਦਾ ਜਿਹੜਾ ਕਲੈਸ਼ ਹੋ ਗਿਆ ਹੁਣ 50-50 ਤੇ। ਹੁਣ ਇਹ ਗੱਲ ਮਤਲਬ ਕਈ ਤਾਂ ਉਹ ਕਹਿੰਦੇ ਸੀਗੇ ਕਿ ਜਦੋਂ ਅਨਸਟੇਬਿਲਿਟੀ ਆਉਂਦੀ ਹੈ, ਜਿੱਦਾਂ ਤੁਸੀਂ ਕਹਿੰਦਾ ਪੁਆਇੰਟ ਰੱਖਿਆ, ਉਹ ਵੀ ਕੰਟਰੀਆਂ ਦੇ ਵੀ ਉਹਨਾਂ ਨੇ ਪੁਆਇੰਟ ਰੱਖਿਆ ਕਿ ਕਿਹੜੇ ਪੁਆਇੰਟ ਤੱਕ ਜਾ ਕੇ ਲੋਕੀ ਜਿਹੜੇ ਆ ਅੰਦਰੋਂ ਬਗਾਵਤ ਜਿਹੜੀ ਛਿੜ ਪੈਂਦੀ ਆ। ਤੇ ਅਲਟੀਮੇਟਲੀ ਇਹ ਆ ਕਿ ਇਕਨੋਮੀ ਨਾ ਕਲੈਪਸ ਕਰੇ। ਇਕਨੋਮੀ ਜੇ ਬਣੀ ਰਹੀ ਠੀਕ ਆ, ਲੋਕਾਂ ਦੀਆਂ ਜੂਬਸ ਖਾਣਾ ਪੀਣਾ ਚੱਲਦਾ ਰਿਹਾ, ਐਵਰੀਵਨ ਇਜ਼ ਹੈਪੀ। ਪਰ ਹੁਣ ਇਹ ਆ ਕਿ ਇੰਨੀ ਸਾਰੇ ਸਿਸਟਮ ਜਿਹੜੇ ਸ਼ੇਕਅਪ ਹੋ ਰਹੇ ਆ, ਟੈਰਿਫ ਟੂਰਿਫ ਇਹ ਉਹ ਸਾਰਾ, ਹੁਣ ਬੜੀ ਅਨਪ੍ਰੈਡਿਕਟੇਬਿਲਿਟੀ ਜਿਹੜੀ ਹੋਈ ਪਈ ਆ। ਅੱਜ ਆਪਾਂ ਕੋਈ ਹੋਰ ਗੱਲ ਕਰ ਰਹੇ ਹਾਂ, ਅਗਲੇ ਮਹੀਨੇ ਸਾਨੂੰ ਨਹੀਂ ਪਤਾ ਕਿ ਆਪਾਂ ਇਸੇ ਲਹਿਜੇ 'ਚ ਗੱਲ ਕਰ ਰਹੇ ਹੋਣਾ, ਕਿ ਆਪਾਂ ਇਤੋਂ ਵੀ ਹੋਰ ਡੈਸਪਰੇਟ ਨਿਊਜ਼ ਸੁਣਾ ਰਹੇ ਹੋਣਾ, ਕਿ ਹੋਰ ਚੰਗੇ ਵੱਲ ਨਿਊਜ਼ ਸੁਣਾ ਰਹੇ ਹੋਣਾ, ਕਿ ਇਤੋਂ ਵੀ ਹੋਰ ਮਾੜੀ ਨਿਊਜ਼ ਸੁਣਾ ਰਹੇ ਹੋਣਾ। ਠੀਕ ਆ, ਕਿਸੇ ਨੂੰ ਨਹੀਂ ਪਤਾ। ਸਾਨੂੰ ਤਾਂ ਲੋਕੀ ਕਹਿੰਦੇ ਸੀਗੇ 4 ਮਹੀਨੇ ਪਹਿਲਾਂ ਕਿ ਤੁਸੀਂ ਹੌਸਲਾ ਨਹੀਂ ਦਿੰਦੇ ਆ। ਹੁਣ ਮੈਨੂੰ ਅੱਜ ਦੀ ਡੇਟ 'ਚ ਦੱਸੋ ਕਿਹੜਾ ਬੰਦਾ ਹੌਸਲਾ ਦੇ ਰਿਹਾ? ਆ ਗਏ ਕਿ ਨਹੀਂ ਸਾਰੇ ਜਾਣੇ ਉਸੇ ਲਾਈਨ ਤੇ? ਹਰੇਕ ਵਕੀਲ ਦਾ ਚੈਨਲ ਫੜੋ ਤੁਸੀਂ, ਹਰੇਕ ਜਿਹੜੀ ਨਿਊਜ਼ ਫੜੋ। ਹੁਣ ਦੱਸੋ ਮੈਨੂੰ ਕਿਹੜਾ ਹੌਸਲਾ ਵਾ? ਨਹੀਂ, ਨਾਲੇ ਹੌਸਲੇ ਨਾਲ ਕਰਨਾ ਕੀ ਆ? ਮਤਲਬ ਹੌਸਲਾ ਤੁਹਾਨੂੰ ਦਈਏ ਵੀ ਚਲੋ ਕੋਈ ਨਹੀਂ, ਤਗੜੇ ਰਹੋ, ਕੰਮ ਕਰੋ, ਇਹੀ ਹੌਸਲਾ ਹੈ। ਹੁਣ ਇਸ ਤੋਂ ਬਾਅਦ ਹੋਰ ਕੀ ਕਰ ਸਕਦੇ ਆ? ਬਾਕੀ ਜਿਹੜੀ ਜਿੱਦਾਂ ਦੀਆਂ ਕਾਰਵਾਈਆਂ ਚੱਲ ਰਹੀਆਂ, ਜੇ ਤੁਹਾਨੂੰ ਨਾ ਦੱਸਿਆ ਫਿਰ ਤੋਂ ਹੀ ਕਹਿਣਾ ਵੀ ਪਤਾ ਨਹੀਂ ਲੱਗਦਾ ਵੀ ਹੋ ਜਿਹੜਾ ਉਹ ਕੀ ਰਿਹਾ ਆ। ਡਾਕੀਏ ਤੋਂ ਲੈ ਕੇ ਤੇ ਦੂਜੇ ਮੁਲਕਾਂ ਦੇ ਜਿਹੜੇ ਮੇਅਰ ਆ, ਉਹ ਅਗਲੇ ਚੱਕੀ ਜਾਂਦੇ ਆ, ਡੀਨੈਚੁਰਲਾਈਜ਼ ਕਰਨ ਦੇ ਉੱਤੇ ਹੱਥ ਧੋ ਕੇ ਪਏ ਆ। ਤਾਂ ਫਿਰ ਉਹਦੇ ਵਿੱਚ ਹੌਸਲਾ ਤਾਂ ਇਹੀ ਆ ਵੀ ਭਾਈ ਮਿਹਨਤ ਕਰੋ, ਪੁੱਠੇ ਕੰਮਾਂ ਤੋਂ ਬਚੋ, ਤੇ ਬਸ ਇਹੀ ਅਰਦਾਸ ਕਰੋ ਵੀ ਭਾਈ ਇਹਨਾਂ ਦੇ ਹੱਥੇ ਬੰਦਾ ਨਾ ਆਵੇ, ਇਹਨਾਂ ਦੇ ਡਿੱਕੇ ਨਾ ਆਵੇ, ਤੇ ਨਾ ਹੀ ਜਿਹੜੀ ਇਸ ਗਦੀ ਗੇੜ ਦੇ ਵਿੱਚ ਜਿਹੜਾ ਉਹ ਪੈਣਾ ਪਵੇ। ਆਪਣਾ ਕੰਮ ਜਿਹੜਾ ਉਹ ਤੁਸੀਂ ਨਿੱਠ ਕੇ ਜਿਹੜਾ ਉਹ ਤੁਸੀਂ ਉਹ ਕਰੀ ਚੱਲੋ। ਮੱਤ ਦੇ ਸਕਦੇ ਆ, ਹੌਸਲਾ ਨਹੀਂ ਦੇ ਸਕਦੇ। ਹਾਂਜੀ, ਮੈਂ ਜੋ ਹੈ ਰਿਐਲਿਟੀ ਤੁਹਾਨੂੰ ਦੱਸ ਸਕਦੇ ਆ। ਉਹਨੂੰ ਕਿੱਦਾਂ ਤੁਸੀਂ ਰੀਡ ਕਰਨਾ, ਕਿਵੇਂ ਤੁਸੀਂ ਉਹਨੂੰ ਸੁਣਨਾ ਚਾਹੁੰਦੇ ਆ, ਉਹ ਤੁਹਾਡੀ ਆਪਣੀ ਇੱਛਾ ਆ। ਅੱਛਾ, ਬੌਂਡ ਦਾ ਜਿੱਦਾਂ ਤੁਸੀਂ ਪਹਿਲਾਂ ਵੀ ਜਿਹੜਾ ਦੱਸਿਆ ਵੀ ਕੋਈ ਬੰਦਾ ਜਿਹੜਾ ਉਹ ਛੱਡ ਨਹੀਂ ਰਹੇ, ਕੋਈ ਕੁਛ ਨਹੀਂ ਜਿਹੜਾ ਹੋ ਰਿਹਾ ਨਵੇਂ ਕਈ ਜਿਹੜੇ ਛੱਡ ਰਹੇ ਆ। ਅੱਛਾ ਤੁਹਾਨੂੰ ਜੀ। ਇਹਦੇ ਵਿੱਚ ਦੱਸ ਦਵਾਂ ਕਿੱਦਾਂ। ਜਿਹੜੇ ਜੱਜ ਸਾਹਿਬ ਆ ਨਾ, ਉਹ ਬਹਾਨੇ ਵੀ ਕਈ ਵਾਰੀ ਲੱਭ ਦਿੰਦੇ ਆ ਕਿ ਸਪੈਸ਼ਲੀ ਉਹ ਸਾਰੇ ਫੈਕਟਰ ਜੇ ਦੇਖ ਰਹੇ ਆ। ਜੇ ਕਿਸੇ ਨੇ ਵਿਆਹ ਕਰਾਇਆ ਨਾ, ਉਹ ਪੁੱਛ ਰਹੇ ਆ ਕਿ ਜਿਹੜੀ ਤੇਰੀ ਘਰ ਵਾਲੀ ਆ ਉਹ ਕਿਉਂ ਨਹੀਂ ਸਪੋਰਟ ਦੇਣ ਆਈ, ਉਹਦੀ ਲੈਟਰ ਕਿਉਂ ਨਹੀਂ ਆਈ, ਵਿਆਹ ਕਿਉਂ ਕਰਾਇਆ, ਵਿਆਹ ਅਸਲੀ ਆ ਨਕਲੀ ਆ, ਉੱਤੇ ਮੈਨੂੰ ਸ਼ੱਕ ਆ। ਮਤਲਬ ਹਰੇਕ ਚੀਜ਼ ਜਿਹੜੀ ਸਿਸਟਮ ਦੇ ਵਿੱਚ ਨਾ, ਹੁਣ ਹਰੇਕ ਚੀਜ਼ ਜਿਹੜੀ ਕੁਐਸਚਨ ਕਿੰਤੂ ਪਰੰਤੂ ਜਿਹੜੀ ਹੋ ਰਹੀ ਆ। ਤੇ ਜਿਹੜੇ ਬੰਦੇ ਦਾ ਰੈਕਰਡ ਹੈਗਾ, ਸਪੈਸ਼ਲੀ DUI ਵਗੈਰਾ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ, ਉਹਨੂੰ ਤੇ ਨਹੀਂ ਉਹ ਬਿਲਕੁਲ ਵੀ ਮਤਲਬ ਕਿ ਬਲਾਈਂਡ ਆਈ ਆ ਵੀ ਉਹ ਤੋੜਨਾ ਹੀ ਤੋੜਨਾ ਹੈ ਜੀ। ਅੱਛਾ, ਮਤਲਬ ਜੇ ਤੁਹਾਡੇ ਤੇ ਕੋਈ ਵੀ ਕਲੰਕ ਆ, ਕੋਈ ਵੀ ਦਾਗ ਆ, ਮਤਲਬ ਉਹ ਬਚਦਾ ਨਹੀਂ। ਮਤਲਬ ਇਹ ਇਦਾਂ ਦੀ ਜਿਹੜੀ ਉਹ ਰੋਕ ਲੀਗਲੀ ਨਹੀਂ ਤਿਆਰ ਤੋਰਿਆ, ਕੀਤਾ। ਉਹਨੂੰ ਲੀਗਲੀ ਨਹੀਂ ਤੋਰਿਆ ਜਾ ਸਕਦਾ। ਪਰ ਹੁਣ ਗੱਲ ਉਹੀ ਆ ਗਈ ਨਾ ਕਿ ਗੁੱਡ ਇਮੀਗ੍ਰੈਂਟ ਬੈਡ ਇਮੀਗ੍ਰੈਂਟ ਵਾਲਾ ਸਿਨੈਰੀਓ ਆ ਗਿਆ। ਗੁੱਡ ਇਮੀਗ੍ਰੈਂਟ ਨੂੰ ਫੇਵਰੇਬਲ ਡਿਸਕ੍ਰਿਸ਼ਨ, ਬੈਡ ਇਮੀਗ੍ਰੈਂਟ ਨੂੰ ਤੇ ਨਹੀਂ। ਠੀਕ ਆ। ਸੋ ਇਹ ਜਿਹੜੀ ਸਥਿਤੀ ਜਿਹੜੀ ਉਹ ਚੱਲ ਰਹੀ ਹੈ ਬਾਰਡਰ ਤੇ ਚਿੜੀ ਵੀ ਪਰ ਨਹੀਂ ਮਾਰਦੀ ਹੋਣੀ ਹੁਣ ਤਾਂ। ਨਹੀਂ ਤੇ ਹੁਣ ਅਮਰੀਕਨ ਚਿੜੀ ਆ ਸਕਦੀ ਬਸ। ਉਹੀ ਉੱਡ ਕੇ ਆ ਸਕਦੀ ਆ। ਉਹ ਵੀ ਪਤਾ ਨਹੀਂ ਆਉਣ ਨਹੀਂ ਦਿੰਦੇ, ਉਹ ਵੀ ਚੱਕ ਲੈਂਦੇ, ਏਦਾਂ ਦਾ ਕੋਈ ਭਰੋਸਾ ਨਹੀਂ। ਆ ਪਿੱਛੇ ਜੇ ਮੈਂ ਦੇਖ ਰਿਹਾ ਸੀ, 2 ਜਿਹੜੇ ਸਿਟੀਜ਼ਨ ਆਏ ਸੀਗੇ, ਉਹ ਕੁਦਰਤੀ ਉਹਨਾਂ ਚੋਂ ਇੱਕ ਮੁਸਲਿਮ ਸੀਗਾ ਤੇ ਇੱਕ ਹੋਰ ਕਮਿਊਨਿਟੀ ਦਾ ਸੀਗਾ। ਉਹਨਾਂ ਨੂੰ ਵੀ ਚੰਗਾ ਤੰਗ ਪਰੇਸ਼ਾਨ ਕੀਤਾ ਉਹਨਾਂ ਨੇ ਜਦੋਂ ਆਏ ਆ ਬਾਰਡਰ ਦੇ ਉੱਤੇ, ਏਅਰਪੋਰਟ ਦੇ ਉੱਤੇ ਆਏ। ਤੁਸੀਂ ਕਹਿਣਾ ਮਜ਼ਾਕ ਕਰਦਾ। ਯੂਰਪੀਅਨ ਸਿਟੀਜ਼ਨ, ਕੋਕੇਸ਼ੀਅਨ ਬੰਦੇ, ਕੋਕੇਸ਼ੀਅਨ ਜਿਹੜਾ ਗੋਰੇ ਬੰਦੇ ਹੁੰਦੇ ਆ, ਹਾਂਜੀ, ਮਤਲਬ ਹੁਣ ਉਹ ਵੀ ਕੰਸਲਟੇਸ਼ਨ ਜਿਹੜੀਆਂ ਸੈੱਟ ਕਰ ਰਹੇ ਆ ਕਿ ਉਹਨਾਂ ਨੂੰ ਵੀ ਖਿੱਚ ਧੂਈ ਜਿਹੜੀ ਹੋ ਰਹੀ ਹੈ ਇੰਪਲੋਇਮੈਂਟ ਬੇਸਡ ਵਾਲੇ ਸਿਨੈਰੀਓ ਦੇ ਵਿੱਚ ਵੀ, ਗ੍ਰੀਨ ਕਾਰਡ ਹੋਲਡਰ ਦੇ ਨਾਲ ਵੀ। ਹਾਂਜੀ, ਤੇ ਬੇਸਿਕਲੀ ਉਹ ਇੱਕ ਤਰ੍ਹਾਂ ਆਪਣੇ ਐਡਮਿਟ ਵੀ ਕਰਦੇ ਆ ਕਿ ਦੇ ਆਰ ਬੈਟਰ ਆਫ, ਕਿ ਥੋੜੀ ਖੱਜਲ ਖਰਾਬੀ ਉਹਨਾਂ ਦੀ ਘੱਟ ਹੋਈ ਆ। ਤੇ ਉਹ ਬੇਸਿਕਲੀ ਕਹਿੰਦੇ ਕਿ ਸੌਰੀ ਟੂ ਸੇ ਕਿ ਮਤਲਬ ਬਿਕੋਜ਼ ਆਫ ਕਿਹੜੀ ਕੰਟਰੀ ਤੋਂ ਹੈਗੇ ਆ, ਖੱਜਲ ਖਰਾਬੀ ਘੱਟ ਹੋਈ ਆ, ਪਰ ਮਾਹੌਲ ਮੂਲ ਦੇਖਦੇ ਹੋਣੇ ਆ। 2-2 ਘੰਟੇ ਕਹਿੰਦੇ ਜਿੱਦਾਂ ਕੋਈ ਬੜੀ ਸਧਾਰਨ ਜੀ ਗੱਲ ਆ ਕਿ ਬਹਿ ਜਾਓ ਇੱਥੇ ਚੈੱਕ ਕਰਨਾ, ਕਹਿੰਦੇ ਬਸ 2 ਘੰਟੇ 3 ਘੰਟੇ ਹੋ ਗਏ। ਹਾਂਜੀ, ਘਰ ਦੇ ਕਿਸੇ ਦੇ ਆ ਰਹੇ ਆ, ਉਹਨਾਂ ਨੂੰ ਅਗਲੀਆਂ ਪਿਛਲੀਆਂ ਗੱਲਾਂ ਕਰਕੇ ਟੈਕਸਟ ਮੈਸੇਜ ਜਿਹੜੇ ਆਪਣੇ ਈਮੇਲਾਂ ਸਾਰੀਆਂ ਜਿਹੜੀਆਂ ਕਰਕੇ
ਪਹਿਲਾਂ ਕੀ ਕਰਦੇ ਸੀਗੇ ਹਨਾ, ਤੇ ਹਰੇਕ ਚੀਜ਼ ਜਿਹੜੀ ਤੁਸੀਂ ਕਹਿ ਲਓ ਕਿ ਭਾਵੇਂ ਬਾਅਦ ਚ 2-2.5 ਘੰਟੇ ਬਾਅਦ ਨਿਕਲੇ ਕੁਛ ਨਾ, ਪਰ ਜਿਹੜੇ ਬਾਹਰ ਲੈਣ ਗਏ ਉਹਨਾਂ ਨੂੰ ਤਾਂ ਵਕਤ ਪੈ ਗਿਆ ਨਾ, ਲੈ ਯਾਰ ਕੀ ਹੋ ਗਿਆ, ਬਾਕੀ ਸਾਰੇ ਬਾਹਰ ਆ ਗਏ, ਮੇਰੀ ਮਾਤਾ ਏਦਾਂ ਮੇਰਾ ਪਿਓ ਕਿਉਂ ਨਹੀਂ ਬਾਹਰ ਨਿਕਲੇ। ਏਦਾਂ ਹੀ ਏਦਾਂ ਹੀ ਏਦਾਂ ਹੀ ਛਾਨਣੀ ਲਾਈ ਆ, ਪੁਣਦੇ ਬਹੁਤ ਪਏ ਆ। ਜਿਹੜਾ ਦੇਖ ਕੇ ਹੀ ਜਿਹੜਾ ਉਹ ਚੱਲੋ, ਤੁਹਾਡੇ ਮਾਪੇ ਆ ਰਹੇ, ਰਿਸ਼ਤੇਦਾਰ ਕੋਈ ਵੀ ਆ ਰਿਹਾ, ਉਹਨਾਂ ਨੂੰ ਦੱਸ ਦਿਓ ਵੀ ਜਵਾਬ ਕੀ ਦੇਣਾ ਆ, ਕਿਵੇਂ ਆ, ਕੁਛ ਵੀ ਜਿਹੜਾ ਉਹ ਪੁੱਛਿਆ ਜਿਹੜਾ ਉਹ ਜਾ ਸਕਦਾ ਆ। ਹੁਣ ਵਿਦਆਊਟ ਜਿਹੜਾ ਵਿਜ਼ਟਰ ਵੀਜ਼ੇ ਤੇ ਭਾਈ ਵਿਦਆਊਟ ਰਿਟਰਨ ਟਿਕਟ ਤਾਂ ਆਉਣ ਦੀ ਭੁੱਲ ਹੀ ਜਾਓ, ਵੀ ਵਿਦਆਊਟ ਰਿਟਰਨ ਟਿਕਟ ਤੁਸੀਂ ਜਿਹੜਾ ਉਹ ਤੁਹਾਨੂੰ ਐਂਟਰ ਕਰਨ ਦੇਣਗੇ। ਹਾਂ ਮੇ ਵੀ ਕਿਸੇ ਨਾਲ ਹੋ ਜਾਣਗੇ, ਪਰ ਮੋਸਟਲੀ ਹੁਣ ਹਰ ਇੱਕ ਦੀ ਇਹ ਚਾਹੁੰਦੇ ਆ ਵੀ ਰਿਟਰਨ ਟਿਕਟ ਤੁਹਾਡੀ ਜਿਹੜੀ ਆ ਉਹ ਹੋਣੀ ਚਾਹੀਦੀ ਆ। ਸੋ ਉਸ ਹਿਸਾਬ ਦੇ ਕਈਆਂ ਨਾਲ ਨੇ ਜਿਹੜਾ ਕਈਆਂ ਨੇ ਜਿੱਦਾਂ ਨਾ, ਪਹਿਲਾਂ ਇਹ ਹੁਣ ਦੀ ਨਹੀਂ, ਇਹ ਉਦਾਂ ਪਹਿਲਾਂ ਦੀ ਖਬਰ ਆ, ਇਹ ਬਾਈਡਨ ਦੇ ਕਾਰਜਕਾਲ 'ਚ ਹੀ ਆ, ਕਿਸੇ ਨੂੰ ਫੜਿਆ ਸੀਗਾ ਉਹਨਾਂ ਨੇ ਨਾ, ਜਿੱਦਾਂ ਟੈਚੀ ਵਗੈਰਾ ਖਿਲਾ ਲਿਆ, ਉੱਥੋਂ ਦੀ ਜਿਹੜਾ ਕੁੜੀ ਦੇ ਨਾ ਜੋੜਾ ਨਿਕਲਿਆ ਸੀਗਾ ਵਿਆਹ ਵਾਲਾ, ਉਹ ਅੱਛਾ, ਉਹ ਕਹਿੰਦਾ ਇਹ ਕਿਉਂ ਆ, ਉਹਦਾ ਜਵਾਬ ਕਿਉਂ ਦੇ ਪਾਈ ਸੀ ਹਨਾ। ਫਿਰ ਮਾਤਾ ਵਗੈਰਾ ਦਾ ਖਿਲਾਇਆ, ਉਹਦੇ ਵਿੱਚੋਂ ਨਿਕਲੇ ਕੰਗਣ ਸੋਨੇ ਦੇ, ਠੀਕ ਹੈ, ਕਹਿੰਦੇ ਜਿਹੜਾ ਵੀ ਇਹ ਆਪਣਾ ਕੀ ਹੈਂਡ ਬੈਗ ਜਿਹਾ ਹੁੰਦਾ, ਤੇ ਉਹ 'ਚੋਂ ਕੰਗਣ ਸੀਗੇ। ਉਹਦੇ ਵਿੱਚ ਹੁਣ ਤੁਸੀਂ ਕਨੈਕਟ ਕਰ ਲਓ ਡਾਟਸ, ਪਰ ਮੇਨ ਪੰਗਾ ਇਹ ਪੈ ਗਿਆ ਕਿ ਜਿਹੜੀ 10,000 ਤੋਂ ਉੱਤੇ ਜਦੋਂ ਚੀਜ਼ ਆਈ, ਉਹ ਡਿਕਲੇਅਰ ਕਰਨੀ ਹੁੰਦੀ ਆ, ਉਹ ਡਿਕਲੇਅਰ ਨਹੀਂ ਕੀਤੇ, ਉਹ ਫੜ ਲਏ ਉਹਨਾਂ ਨੇ। ਠੀਕ ਹੈ, ਏਦਾਂ ਦੀਆਂ ਖਬਰਾਂ ਜਿਹੜੀਆਂ ਕਈ ਆ, ਮਤਲਬ ਜੇ ਅਣਗਿਣਤ ਜਿਹੜੀਆਂ ਆਉਂਦੀਆਂ ਹੀ ਆ। ਫੂਡ ਪ੍ਰੋਡਕਟ ਵਾਲੇ, ਜੇ ਕਿਸੇ ਦੇ ਘਰ ਦੇ ਘੁਰ ਦੇ ਆ ਰਹੇ ਆ ਨਾ, ਜਿੱਦਾਂ ਸੀਡਸ ਜਿਹੜੀਆਂ ਹੁੰਦੀਆਂ, ਠੀਕ ਹੈ, ਨਾਰਮਲ ਜਿਹੜੀਆਂ ਸੀਡਸ ਹੈਗੀਆਂ ਨਹੀਂ ਲਿਆ ਸਕਦੇ, ਐਗਰੀਕਲਚਰ ਦਾ ਫਾਰਮ ਹੁੰਦਾ, ਉੱਤੇ ਦੱਸਣੀਆਂ ਪੈਂਦੀਆਂ ਬੇਸਿਕ ਜਿਹੜੀਆਂ ਚੀਜ਼ ਹੁੰਦੀਆਂ, ਤੇ ਉਹ ਪਲੀਜ਼ ਤੁਸੀਂ ਮੇਕ ਸ਼ੋਰ ਕਰਿਓ ਕਿ ਈਵਨ ਫੂਡ ਫਾਡ ਵਾਲੀਆਂ ਜਿਹੜੀਆਂ ਬੇਸਿਕ ਆਈਟਮਾਂ ਨਾ, ਉਹ ਭਰ ਦਿਓ ਉੱਥੇ ਕਿ ਆਹ ਚੀਜ਼ਾਂ ਆ ਰਹੀਆਂ। ਅੱਵਲ ਤਾਂ ਮਸਾਲੇ ਮਸੂਲੇ ਜਿਹੜੇ ਹੈਗੇ ਆ, $150 ਬਚਾਉਣ ਦੇ ਚੱਕਰ ਦੇ ਵਿੱਚ ਨਾ ਲੈ ਕੇ ਆਇਓ। ਫਾਰਮ 'ਚ ਗਲਤੀ ਹੋ ਜਾਣੀ, ਘਰਦਿਆਂ ਨੇ ਕੋਈ ਵੱਧ ਚੀਜ਼ ਲਿਆਣੀ ਆ, ਠੀਕ ਆ, ਠੀਕ ਹੈ। ਸੋ ਇਹ ਨਹੀਂ ਕਿ ਐਵੇਂ ਦਿੱਕਤ ਪਊਗੀ ਬਾਅਦ ਦੇ ਵਿੱਚ। ਉਹ ਫੜ ਲਿਆ, ਉਹ ਲੈ ਕੇ ਤੁਰਿਆ ਬੋਹੜ ਦਾ ਬੂਟਾ ਲੈ ਕੇ ਆਣਾ ਜੀ, ਆਪਣਾ ਉੱਥੇ ਲਾਣਾ ਕੈਲੀਫੋਰਨੀਆ ਦੇ ਵਿੱਚ। ਮੈਂ ਕਿਹਾ ਲੈ ਦੱਸ, ਅਗਲੇ ਲਾਉਣ ਦਿੰਦੇ ਆ, ਹਾਂ, ਜਿਨ੍ਹਾਂ ਨੇ ਲੰਘ ਆਏ ਉਹਨਾਂ ਨੇ ਲਾ ਲਏ ਹੋਣੇ ਆ, ਪਰ ਉਹ ਵੀ ਹੁਣ ਤੱਤੇ ਫਿਰਦੇ ਆ ਨਾ, ਇਹ ਸਾਰੀਆਂ ਉਹ ਚੀਜ਼ਾਂ। ਜਿਹੜੀਆਂ ਇਹ ਚੀਜ਼ਾਂ, ਇਹ ਮਸਾਲੇ ਮਸੂਲੇ ਜਿਹੜੀਆਂ ਸਾਰੀਆਂ, ਕਈ ਚੀਜ਼ਾਂ ਮਤਲਬ ਮੈਗੀਆਂ ਮੂਗੀਆਂ ਦੀ ਸੌਸ ਸੂਸ ਵੀ, ਉਹ ਵੀ ਤੱਕ ਕਢਾ ਲੈਂਦੇ ਆ ਜਿਹੜੀ ਹਨਾ। ਤੇ ਇਹ ਜਿਹੜੀਆਂ ਚੀਜ਼ਾਂ ਸਾਰੀਆਂ, ਪਹਿਲੀ ਗੱਲ ਤਾਂ ਇੱਥੇ ਇੰਡੀਅਨ ਸਟੋਰਾਂ ਤੋਂ ਮਿਲਦੀਆਂ, ਇਹ ਚੱਕਰਾਂ 'ਚ ਨਹੀਂ ਪੈਣਾ ਕਿਸੇ ਨੇ। ਜੇ ਕੋਈ ਲੈ ਕੇ ਆ ਰਿਹਾ ਨਾ, ਤੇ ਆਪਣੇ ਘਰਦਿਆਂ ਨੂੰ ਜਿਹੜਾ ਸੀਗਾ, ਉਹਨਾਂ ਨੂੰ ਜਿਹੜਾ ਫਾਰਮ ਭਰਨਾ, ਉਹਦੇ ਵਿੱਚ ਡਿਸਕਲੋਜ਼ ਕਰਨਾ ਕਿ ਮੇਰੇ ਕੋਲ ਫੂਡ ਆਈਟਮਸ ਹੈਗੀਆਂ ਵਾ, ਮੈਂ ਆਹ ਚੀਜ਼ਾਂ ਲੈ ਕੇ ਚੱਲਿਆ, ਆਹ ਮਸਾਲੇ, ਆਹ ਚੀਜ਼ਾਂ ਇਦਾਂ ਮੇਰੇ ਬੈਗ 'ਚ ਹੈਗੀਆਂ, ਠੀਕ ਹੈ, ਫਿਰ ਕੋਈ ਪ੍ਰੋਬਲਮ ਨਹੀਂ, ਠੀਕ ਆ। ਫਿਰ ਉਹਨਾਂ ਨੇ ਜਿਹੜੀ ਰੱਖਣੀ ਆ ਰੱਖ ਲਓਗੇ, ਜਿਹੜੀ ਉਹ ਆ, ਨਹੀਂ ਤਾਂ ਬਾਅਦ 'ਚ ਜਿਹੜੀ ਸਿੱਟਣੀ ਸਿੱਟ ਦੇਣਗੇ। ਹਾਂਜੀ ਜੀ ਬਿਲਕੁਲ। ਤੇ ਸਰੋਤਿਓ, ਅੱਜ ਕਾਲਸ ਨਹੀਂ ਅਸੀਂ ਲੈ ਰਹੇ, ਮਾਫੀ ਚਾਹੁੰਦੇ ਆ, ਤੇ ਤਕਰੀਬਨ ਆਪਾਂ ਪ੍ਰੋਗਰਾਮ ਦੀ ਸਮਾਪਤੀ ਵੱਲ ਨੂੰ ਜਿਹੜਾ ਉਹ ਵੱਧ ਰਹੇ ਆ। ਬਾਕੀ ਜੇ ਅਟਰਨੀ ਟਿਰਕਿਆਣਾ ਉਹਨਾਂ ਦੇ ਆਫਿਸ ਦੇ ਨਾਲ ਤੁਸੀਂ ਕੰਟੈਕਟ ਕਰਨਾ, 4159090503 ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਆ। ਅੱਛਾ ਅਟਰਨੀ ਟਿਰਕਿਆਣਾ ਜੀ, ਨੇਪਾਲ ਨੂੰ ਲੈ ਕੇ ਕਾਫੀ ਵਾਰੀ ਤੁਸੀਂ ਚਰਚਾ ਕੀਤੀ, ਗੱਲ ਜਿਹੜੀ ਉਹ ਕੀਤੀ ਵੀ ਜਿਹੜੇ ਮੁਲਕ ਤੋਂ ਜਾਣ ਦਾ ਖਤਰਾ, ਅਸਾਈਲਮ ਜਿਸ ਮੁਲਕ ਤੋਂ ਲਿਆ, ਉੱਥੇ ਜਾਣ ਨੂੰ ਬੰਦੇ ਫਿਰ ਕਾਹਲੇ ਜਿਹੜੇ ਉਹ ਪੈ ਜਾਂਦੇ ਆ। ਅਜੇ ਕੇਸ ਚੱਲ ਰਿਹਾ ਹੁੰਦਾ ਆ, ਕਿੰਨੀਆਂ ਕਾਲਾਂ ਆਉਂਦੀਆਂ ਸੀਗੀਆਂ ਵੀ ਟਰੈਵਲ ਡਾਕੂਮੈਂਟ ਕਿੱਦਾਂ ਬਣ ਸਕਦਾ, ਕਿਵੇਂ ਜਾ ਸਕਦੇ ਆ, ਜਾਂ ਪਾਸ ਹੁੰਦੇ ਆ ਸਾਰੀ ਜਿਹੜਾ ਆ ਉਸ ਪਾਸੇ ਵੱਲ ਨੂੰ ਜਾਣਾ ਆ। ਨੇਪਾਲ ਤੋਂ ਕੁਛ ਇਦਾਂ ਦੀਆਂ ਨਿਊਜ਼ ਜਿਹੜੀਆਂ ਉਹ ਆ ਰਹੀਆਂ ਆ ਜੀ, ਨੋ ਆਬਜੈਕਸ਼ਨ ਸਰਟੀਫਿਕੇਟ ਚੜ੍ਹਨ ਨਹੀਂ ਦਿੱਤਾ ਜਾ ਰਿਹਾ। ਕੀ ਮਸਲਾ ਜਿਹੜਾ ਇਸ ਟਾਈਮ ਬਣਿਆ ਪਿਆ ਨੇਪਾਲ ਨੂੰ ਲੈ ਕੇ? ਜੋ ਗੱਲਾਂ ਸੁਣੀਆਂ ਨਾ, ਹੁਣ ਆਪਾਂ ਤਾਂ ਤੁਸੀਂ ਦੇਖ ਲਓ ਕਿ 4 ਸਾਲ ਤੋਂ ਕੋਈ ਨਾ ਭਾਈ ਇਹ ਕੰਮ ਨਾ ਕਰਿਆ ਕਰੋ, ਨੇਪਾਲ ਪੁਲ ਨਾ ਜਾਇਆ ਕਰੋ, ਲੋਕੀ ਵਿਆਹ ਕਰਾਉਣ ਚੱਲ ਪੈਂਦੇ ਆ। ਹੁਣ 2 ਸਿਨੈਰੀਓ ਆ ਗਏ, ਇੱਕ ਬੰਦੇ ਦਾ ਤਾਂ ਰਜਿਸਟਰਡ ਵਿਆਹ ਨੇਪਾਲ 'ਚ ਹੀ ਹੋਇਆ, ਠੀਕ ਆ, ਚਲੋ ਉਹਨੇ ਕਰਤਾ ਪ੍ਰੂਫ ਕਿ ਮੈਂ ਤਾਂ ਨੇਪਾਲ ਤੱਕ ਗਿਆ ਸੀਗਾ, ਵਿਆਹ ਕਰਾਇਆ, ਆ ਮੇਰੀ ਹੋਟਲ ਦੀ ਚੀਜ਼ ਆ, ਮੈਂ ਵਾਪਸ ਆ ਗਿਆ, ਮੰਨ ਲਈ ਗੱਲ ਹੈ ਨਾ। ਇੱਕ ਬੰਦਾ ਨੇਪਾਲ 'ਚ ਗਿਆ, ਪਰ ਉਹਨੇ ਵਿਆਹ ਨਹੀਂ ਕਰਾਇਆ ਉੱਥੇ, ਉਹ ਉਸ ਤੋਂ ਬਾਅਦ ਉਹਦਾ ਕੋਈ ਨਹੀਂ, ਉਹ ਇਹ ਕਹਿ ਰਿਹਾ ਕਿ ਮੈਂ ਸਿਰਫ ਨੇਪਾਲ 'ਚ ਘੁੰਮਣ ਗਿਆ ਸੀਗਾ। ਉੱਤੇ ਪੈ ਗਿਆ ਸ਼ੱਕ ਕਿ ਇਹ ਨੇਪਾਲ 'ਚ ਕਿਉਂ ਘੁੰਮਣ ਗਿਆ, ਕਿਤੇ ਹੋਰ ਕੰਟਰੀ ਤੇ ਕਦੀ ਗਿਆ ਨਹੀਂ, ਪਹਿਲਾਂ ਸਿੱਧੇ ਅਮਰੀਕਾ ਆਇਆ, ਅਮਰੀਕਾ 10 ਸਾਲ ਰਹਿਣ ਤੋਂ ਬਾਅਦ ਸਿੱਧੇ ਨੇਪਾਲ ਘੁੰਮਣ ਗਿਆ, ਉਸ ਤੋਂ ਬਾਅਦ ਵਾਪਸ ਆ ਗਿਆ। ਫਿਰ ਕੀ ਆ ਕਿ ਉਹ ਪਤੰਦਰ ਨੇ ਜਾ ਕੇ ਫੋਟੋਆਂ ਵੀ ਚਾੜੀਆਂ ਹੋਈਆਂ ਵਾ ਸੋਸ਼ਲ ਮੀਡੀਆ ਤੇ, ਠੀਕ ਆ, ਕਈਆਂ ਨੇ ਵਿਆਹ ਵੀ ਇੰਡੀਆ ਕਰਾਏ ਹੋਏ ਆ, ਕਈਆਂ ਦੇ ਨਿਆਣੇ ਵੀ ਹੋ ਗਏ ਆ ਉੱਥੇ, ਠੀਕ ਆ। ਉਹਨੇ ਉਹ ਵੀ ਨਹੀਂ ਸੋਚਿਆ ਕਿ ਹੁਣ ਜਿਹੜਾ ਅਜੇ ਮੇਰਾ ਗ੍ਰੀਨ ਕਾਰਡ ਨਹੀਂ ਆਇਆ, ਠੀਕ ਆ। ਸੋ ਉਹ ਸ਼ੱਕ ਪੈ ਜਾਂਦਾ ਕਿ ਕਿਤੇ ਇਹਦਾ ਅਸਾਈਲਮ ਝੂਠਾ ਤਾਂ ਨਹੀਂ, ਫ੍ਰਿਵਲਸ ਅਸਾਈਲਮ ਤਾਂ ਨਹੀਂ ਜਿਹੜਾ ਇਹਦਾ ਹੈਗਾ। ਹੁਣ ਉਹਦੇ ਵਿੱਚ ਕੀ ਹੋ ਗਿਆ ਕਿ ਇੱਕ ਪੈਟਰਨ ਆ ਗਿਆ
ਕਿ ਇਹ ਇੱਕ ਵਿਅਕਤੀ ਕਰ ਰਿਹਾ, 10 ਕਰ ਰਿਹਾ, 100 ਕਰ ਰਿਹਾ, 1000 ਕਰ ਰਿਹਾ ਕਿ ਲੱਖਾਂ 'ਚ ਹੀ ਕਰ ਰਹੇ ਆ। ਫਿਰ ਸਵਾਲ ਆ ਗਿਆ ਕਿ ਇਹ 2024 'ਚ ਹੀ ਕਰ ਰਹੇ ਸੀਗੇ ਕਿ 23 'ਚ ਵੀ, ਕਿ ਕਿੰਨੀ ਪਿੱਛੇ ਜਾ ਕੇ ਦੇਖੀਏ ਕਿੱਦਾਂ ਕਰ ਰਹੇ ਆ, ਹਨਾ। ਠੀਕ ਹੈ। ਸੋ ਉਹ ਇੱਕ ਟ੍ਰੈਂਡ ਆ ਗਿਆ। ਹੁਣ ਨੇਪਾਲ ਦੇ ਵਿੱਚ ਕੀ ਆ ਕਿ ਜਿੱਦਾਂ ਖਬਰ ਸੁਣਦੀ ਸੀ ਕਿ ਪਹਿਲਾਂ ਉਹ ਇਹ ਸੁਣੀਆਂ ਸੁਣਾਈਆਂ ਗੱਲਾਂ, ਬਾਕੀ ਪੁਖਤਾ ਤਾਂ ਜਨਤਾ ਨੂੰ ਤੁਹਾਨੂੰ ਪਤਾ ਕਈ ਵਾਰੀ ਵਕੀਲ ਨਾਲੋਂ ਵੀ ਜ਼ਿਆਦਾ ਪਤਾ ਹੁੰਦਾ, ਕਿਉਂਕਿ ਆਪਾਂ ਕਿਹੜਾ ਕਦੀ ਨੇਪਾਲ ਜਾਣਾ ਜਾਂ ਉਹਨਾਂ ਦੇ ਵਿੱਚੋਂ ਦੀ ਆਨੇ। ਉਹ ਕਹਿੰਦੇ ਕਿ ਪਹਿਲਾਂ ਨਾ ਜਿਹੜਾ 1000-2000 ਡਾਲਰ ਲੈ ਕੇ ਨੇਪਾਲ ਵਾਲੇ ਫਲਾਈਟ ਤੇ ਚਾੜ ਦਿੰਦੇ ਹੈਗੇ। ਹੁਣ ਉਹਨਾਂ ਨੂੰ ਵੀ ਆਰਡਰ ਜਿਹੜੇ ਆ ਗਏ, ਉਹ ਕਹਿੰਦੇ NOC ਜਿਹੜੀ ਲੈ ਕੇ ਆਓ ਇੰਡੀਆ ਦੀ, ਜਹਾਜ਼ ਨਹੀਂ ਚੜਨ ਦੇਣਾ। ਜਹਾਜ਼ ਪੁਲਿਸ ਤੋਂ ਲਿਆਉਣੀ ਹੈ NOC ਵੀ? ਹਾਂਜੀ, ਜਹਾਜ਼ ਕਹਿੰਦੇ ਚੜਨ ਹੀ ਨਹੀਂ ਦੇਣਾ ਕਿਸੇ ਹੋਰ ਕੰਟਰੀ ਨੂੰ, ਜਹਾਜ਼ ਸਿਰਫ ਇੰਡੀਆ ਨੂੰ ਚੜਨ ਦੇਣਾ। ਅੱਛਾ। ਹਾਂਜੀ, ਮਤਲਬ ਇਸ ਤਰੀਕੇ ਦੀ ਨੇਪਾਲ ਵਾਲਿਆਂ ਨੇ ਹੁਣ ਕਰਤੀ ਹੈ ਸਖਤੀ, ਹੈ? ਹਾਂਜੀ। ਤੇ ਇਹ ਸਿੱਧਾ ਇਸ਼ਾਰਾ ਫਿਰ ਇਧਰੋਂ ਹੀ ਜਾਂਦਾ ਹੋਊਗਾ, ਡੰਡਾ ਇਹਨਾਂ ਦਾ ਇਧਰੋਂ ਅਮਰੀਕਾ ਵਾਲਿਆਂ ਦਾ ਹੀ ਤੇਜ਼ ਹੋਇਆ ਹੋਣਾ। ਇਸ਼ਾਰਾ ਤਾਂ ਹੁਣ ਕਦੋਂ ਦਾ ਹੀ ਹੈ ਕਿ ਇਹ ਪੈਟਰਨ, ਇਹ ਕਿਹੜਾ ਕੋਈ ਸੌਖੇ ਆ ਕਿ ਜਿਹੜਾ ਮੈਂ ਕਿਹਾ ਹੁਣ ਜਿਹੜੇ ਜਿੰਨੇ ਅਸਾਈਲਮ ਸੀਕਰ ਆ ਸਿਸਟਮ ਨੂੰ ਤੁਸੀਂ, ਮੈਂ ਕਿਹਾ ਹੁਣ ਕੀ ਆ, ਤੁਸੀਂ ਬੈਠੇ ਕਿਤੇ ਵੀ ਆ, ਸਰਕਾਰ ਇੱਕ ਕਲਿੱਕ ਹੀ ਮਾਰੀ ਕੇ ਜਾਂਦੇ ਕਿਹੜੀ ਕੰਟਰੀ ਨੂੰ ਆ। ਐਡੇ ਸਾਰੇ ਜਦੋਂ ਲੱਖਾਂ ਦੇ ਲੋਕ ਨੇਪਾਲ ਨੂੰ ਤੁਰੇ ਆ, ਠੀਕ ਆ। ਹੁਣ ਜਨਤਾ ਵੀ ਘੱਟ ਨਹੀਂ ਨਾ, ਕੋਈ ਕੌਣ ਸਮਝਾਏ ਕੌਣ, ਸਮਝਾਉਂਦੇ ਆਪਾਂ ਸੀਗੇ। ਮੈਂ ਜਦੋਂ ਸਮਝਾ ਰਿਹਾ ਸੀਗਾ ਨਾ, ਕਈ ਵਾਰੀ ਥੱਲੇ ਕਮੈਂਟ ਹੁੰਦਾ, ਲੈ ਐਵੇਂ ਮਰੀ ਜਾਂਦਾ, ਮੈਂ ਕੱਲ ਜਾ ਕੇ ਆਇਆ। ਸੋ ਜਿਹੜੇ ਹੁਣ ਫਸੇ ਆ ਉਹਨਾਂ ਨੂੰ ਪੁੱਛੋ, ਉਹ ਹੁਣ ਮੈਂ ਕੱਢ ਰਹੇ ਆ ਬੇਸਿਕਲੀ। ਸੋ ਆਹ ਚੀਜ਼ ਆ। ਹੁਣ ਇਹ ਆ ਕਿ ਜਦੋਂ ਪਿਛਲੀ ਵਾਰੀ ਗੱਲ ਹੀ ਕਰ ਰਹੇ ਸੀਗੇ ਆਪਾਂ, ਉਦੋਂ ਵੀ ਮਤਲਬ ਥੱਲੇ ਮੈਂ ਕਈ ਵਾਰੀ ਕਮੈਂਟ ਹੁੰਦਾ, ਕਹਿੰਦਾ ਲੈ ਕੁਛ ਨਹੀਂ ਹੁੰਦਾ ਮੇਰੇ, ਮੈਂ ਜਾਣਾ ਅਗਲੇ ਹਫਤੇ, ਏਦਾਂ ਮਤਲਬ ਲੋਕੀ ਕਮੈਂਟਾਂ ਦੇ ਵਿੱਚ ਗੱਲ ਕਰ ਰਹੇ ਸੀਗੇ। ਠੀਕ ਹੈ। ਤੇ ਮਤਲਬ ਕਿ ਡਿਸਰਿਗਾਰਡ ਜਿੱਦਾਂ ਹੁੰਦਾ ਕਿ ਸਿਸਟਮ ਦਾ ਡਿਸਰਿਗਾਰਡ ਆ, ਕੋਈ ਚੱਕਰ ਨਹੀਂ। ਮਤਲਬ ਕਿ ਜਿੱਦਾਂ ਇੱਕ ਅੱਧਾ, ਜਿੱਦਾਂ ਤੁਸੀਂ ਕਹ ਲਓ ਚੈਟ ਰੂਮ 'ਚ ਜੋਕਰ ਬੈਠਾ ਹੁੰਦਾ, ਇੱਕ ਅੱਧਾ ਵੈਸੇ ਹੀ ਦੁਖੀ ਆਤਮਾ ਬੈਠੀ ਹੁੰਦੀ ਆ, ਇੱਕ ਅੱਧਾ ਹਨਾ ਰਲ ਕੇ, ਜਿੱਦਾਂ ਤੁਸੀਂ ਕਹ ਲਓ ਮੁਸੀਬਤਾਂ ਦੀ ਮੀਟਿੰਗ ਹੋ ਜਾਂਦੀ ਆ ਆਪਸ ਤੇ, ਉਹਨਾਂ ਨੇ ਕਹਿਣਾ ਲੈ ਵਕੀਲ ਤਾਂ ਸਾਰਾ ਕੁਝ ਗਲਤੀ ਕਹਿੰਦੇ, ਕੁਛ ਨਹੀਂ। ਸੋ ਹੁਣ ਇਹ ਚੀਜ਼ ਸੀਗੀ ਕਿ ਤੁਸੀਂ ਦੇਖੋ ਕਿ ਉਧਰ ਨੂੰ ਹੋ ਗਿਆ। ਤੇ ਕਨਕਲੂਜਨ ਦੇ ਵਿੱਚ ਗੱਲ ਕਰੀਏ ਤੁਸੀਂ ਕਿ RKK ਦੀ ਆਪਾਂ ਗੱਲ ਕਰਦੇ ਆ। ਹਾਂਜੀ। ਲੌਂਗ ਸਟੋਰੀ ਸ਼ਾਰਟ ਕੀ ਸੀਗੀ, RKK ਦਾ ਜਿਹੜਾ ਨਵਾਂ ਪੈਕੇਟ ਸਰਕਾਰ ਪੇਸ਼ ਕਰ ਰਹੀ ਆ, ਇਹ ਵੀ ਤੁਹਾਨੂੰ ਕਿਸੇ ਨੇ ਨਹੀਂ ਦੱਸਣਾ, ਹੈਨਾ। RKK ਦਾ ਨਵਾਂ ਪੈਕੇਟ ਉਹਨਾਂ ਨੇ ਲਾਣਾ ਸ਼ੁਰੂ ਕਰਤਾ। ਇਹ ਪਹਿਲੀ ਵਾਰੀ ਤੁਸੀਂ ਪੰਜਾਬੀ ਰੇਡੀਓ USA ਦੇ ਸੁਣ ਰਹੇ ਆ। ਕਿਹੜੇ ਤੁਸੀਂ ਤਾਂ ਰੁਕਵਾਤਾ ਸੀਗਾ, ਉਹ ਦੁਬਾਰਾ ਜਿਹੜਾ ਕੇਸ ਦਾ ਤੁਸੀਂ ਦੱਸਿਆ ਸੀ, ਦੁਬਾਰਾ ਸ਼ੁਰੂ ਕਰਤਾ। ਉਹ ਜਿਹੜਾ RKK ਦਾ ਪੈਕੇਟ ਆ, ਉਹ 'ਚ ਪਹਿਲਾਂ ਢਾਂਚੇ ਸਾਰੇ, ਠੀਕ ਆ, ਢਾਂਚੇ ਵਾਲਾ ਦਾ ਪੈਕੇਟ ਵਧਾਤਾ। ਪਹਿਲਾਂ 11-12 ਸੀਗੀਆਂ, ਹੁਣ 50+ ਡੈਕਲੇਰੇਸ਼ਨਾਂ ਕਰਤੀਆਂ। ਸਭ ਤੋਂ ਫਿਰ ਦੂਜੇ ਨੰਬਰ ਤੇ ਉਹਦੇ ਵਿੱਚ ਪਾਤੇ ਉਹਨਾਂ ਨੇ ਐਫੀਡੇਵਿਟ। ਅੱਛਾ। ਇਹ ਬਣਾਉਣ ਵਾਲੇ 2-4 ਜਿੱਦਾਂ ਦੁਭਾਸ਼ੀ ਜੇ ਹੁੰਦੇ ਆ, ਇਹਨਾਂ ਨੇ ਟੀਮਾਂ ਪਤਾ ਨਹੀਂ ਕਿਹੜੇ ਹਿਸਾਬ ਨਾਲ ਐਫੀਡੇਵਿਟ ਜਿਹੜੇ ਬਣਦੇ ਆ, ਉਹ ਜਿਹੜੇ ਉਹਨਾਂ ਨੇ ਕਿਹਾ ਇਹ ਐਫੀਡੇਵਿਟ ਸੇਮ ਆ, ਕਿ ਬਿਆਨ ਹੀ ਬੰਦੇ ਦੇ ਕਾਪੀ ਪੇਸਟ ਕਰੀ ਜਾਂਦੇ ਆ। ਹੁਣ ਕੀ ਸੀਗੀ ਕਿ ਜਨਤਾ ਨੇ ਵੀ ਹੱਥ ਚੱਕੀ ਆ ਕਿ ਜਿਹੜਾ ਬਿਆਨ, ਜਿਹੜਾ ਤੁਹਾਡਾ ਗਵਾਹ ਵਾ, ਉਹ ਤੋਂ ਲਿਖਾਓ, ਮਾਪਿਆਂ ਕੋ ਹੱਥੀ ਲਿਖਾਓ, ਪਰ ਉਹ ਵੀ ਲਿਖਾ ਕੇ ਨਹੀਂ ਰਾਜੀ, ਉਹ ਵੀ ਇਹਨਾਂ ਕੋਲ ਚੱਲ ਜਾਂਦੇ ਆ, ਠੀਕ ਆ। ਸਟਾਮ ਤੇ ਛਾਪੀ ਜਾਂਦੇ ਆ, ਬਸ ਉਹ ਛਾਪ ਕੇ ਉਹਨਾਂ ਨੇ ਉਹ ਥੱਦਾ ਲਾਤਾ ਕਿ ਇਹ ਤਾਂ ਸਾਰੇ ਲੋਕਾਂ ਦੇ ਆ ਵੀ ਸੇਮ ਆ। ਤੀਜੀ ਚੀਜ਼ ਜਿਹੜੀ ਉਹਨਾਂ ਨੇ ਲਾਈ, ਬ੍ਰਹਮ ਅਸਤਰ ਜਿਹੜਾ ਛੱਡਿਆ, ਜਿਹਦੇ 'ਚ ਕੋਈ ਨਹੀਂ ਬਚਣਾ, ਬੜੇ ਬੰਦੇ ਪੱਲੇ ਜਾਣੇ ਆ। ਉਹਨਾਂ ਨੇ ਭਾਜੀ ਹਸਪਤਾਲਾਂ ਦੇ ਜਿਹੜੇ ਲੈਟਰ ਹੁੰਦੀ ਨਾ ਡਾਕਟਰਾਂ ਦੀ, ਉਹ ਸੇਮ ਹਸਪਤਾਲ ਦੀ ਸੇਮ ਫਾਰਮੈਟ, ਸੇਮ ਦਵਾਈਆਂ, ਸੇਮ ਮਿਲੀਗ੍ਰਾਮ, ਭਾਵੇਂ 2014 ਵਾ, ਭਾਵੇਂ 2018 ਵਾ, ਭਾਵੇਂ 2022 ਆ। ਤੁਸੀਂ ਸੋਚ ਕੇ ਦੇਖੋ, ਉਹਨਾਂ ਨੇ ਸੇਮ ਹਸਪਤਾਲਾਂ ਦੇ ਥੱਦੇ ਜਿਹੜੇ ਲਾਏ ਪਏ ਆ ਜੱਜਾਂ ਦੇ ਮੂਹਰੇ ਕਿ ਇਹ ਬੰਦੇ ਦਾ, ਵਿਅਕਤੀ ਦਾ ਜਿਹੜਾ ਡਾਕਟਰ ਨੇ ਇਲਾਜ, ਡਾਕਟਰੀ ਸਰਟੀਫਿਕੇਟ ਬਣਾਇਆ, ਇਹ ਹੋਰ 50 ਜਣਿਆਂ ਦੇ ਨਾਲ ਵਰਡ ਟੂ ਵਰਡ ਮੈਚ ਕਰਦਾ। ਉਹ ਸੇਮ ਹਸਪਤਾਲ ਦੇ ਥੱਦੇ ਜਿਹੜੇ ਪਚਾਰੇ ਆ ਉਹਦੇ ਨਾਲ। ਸਰਕਾਰੀ ਵਕੀਲ ਕਹਿ ਰਿਹਾ ਕਿ ਜਦੋਂ ਇਹ ਹਸਪਤਾਲ ਆਪਾਂ ਫੋਨ ਕਰਦੇ ਆ, ਕਈ ਵਾਰੀ ਹਸਪਤਾਲ ਐਗਜ਼ਿਸਟ ਵੀ ਨਹੀਂ ਕਰਦਾ ਹੁੰਦਾ, ਤੇ ਕਈ ਵਾਰੀ ਜਿਹੜਾ ਉੱਥੋਂ ਦੀ ਜਦੋਂ ਉਹ ਚੱਕਦੇ ਆ ਤੇ ਉਹ ਫੋਨ ਕੱਟ ਦਿੰਦੇ ਆ, ਤੇ ਕਈ ਵਾਰੀ ਜਦੋਂ ਉਹ ਕਹਿੰਦੇ ਆ ਡਾਕਟਰ ਜਾਂ ਕੰਪਾਊਂਡਰ, ਉਹ ਕਹਿੰਦਾ ਨਹੀਂ ਸਾਨੂੰ ਕੋਈ ਨੌਲੇਜ ਨਹੀਂ ਇਸ ਚੀਜ਼ ਬਾਰੇ। ਅੱਛਾ। ਸੋ ਐਡਰੈਸ ਦਾ ਰੌਲਾ ਜਿਹੜਾ 11 ਅਪ੍ਰੈਲ ਦਾ ਦੱਸਤਾ, RKK ਦੀ ਨਵੀਂ ਫਾਈਲ ਜਿਹੜੀ ਉਹ ਲੱਗਣੀ ਸ਼ੁਰੂ ਹੋ ਗਈ, ਮੈਡੀਕਲਸ ਦੇ ਵਿੱਚ ਵੀ ਆ ਗਏ, ਵਿਟਨੈਸ ਦੇ ਜਿਹੜੇ ਐਫੀਡੇਵਿਟ ਆ, ਉਹ ਵੀ ਜਿਹੜਾ ਉਹ ਰੌਲਾ ਜਿਹੜਾ ਚੱਲ ਰਿਹਾ। ਸੋ ਹੋਰ ਪੰਜਾਬੀ ਕੇਸਾਂ ਦੇ ਵਿੱਚ ਕਿਹੜੀਆਂ ਚੀਜ਼ਾਂ ਦੇ ਉੱਤੇ ਇਸ ਟਾਈਮ ਸਖਤੀ ਆ, ਜਾਂ ਕਹਿ ਲਓ ਵੀ ਜਿਹੜੀ ਇਸ ਟਾਈਮ ਫੋਰ ਫਰੰਟ ਦੇ ਉੱਤੇ ਚੱਲ ਰਹੀਆਂ? ਤੁਸੀਂ ਇੱਕ
ਗੱਲ ਤਾਂ ਮੇਰਾ ਯਕੀਨ ਕਰਿਓ ਕਿ ਮੈਂ ਕਿਹਾ ਜਿੱਦਾਂ ਹੁਣ ਆਹ ਖਬਰ ਦੇਤੀ ਨਾ ਕਿ ਏਦਾਂ ਢਾਂਚੇ ਆਹ ਰਲਦੇ ਨਾ ਮੈਡੀਕਲ ਵਾਲੇ ਦੱਸਤੀ, ਹੂੰ, ਇਹਦੇ ਵਿੱਚੋਂ ਦੀ ਕੁਛ ਇੱਕ ਬੰਦੇ ਬੜੇ ਮੱਚਦੇ ਆ ਇਹ ਖਬਰ ਸੁਣ ਕੇ, ਮਤਲਬ ਅੱਛਾ, ਅੱਗ ਹੀ ਲੱਗ ਜਾਂਦੀ, ਕਮੈਂਟਾਂ, ਗਾਲਾਂ, ਪੁੱਠੀਆਂ ਸਿੱਧੀਆਂ ਜਿਹੜੀਆਂ ਚੀਜ਼ਾਂ। ਹੂੰ, ਮਤਲਬ ਮੈਂ ਕਿਹਾ ਤੁਸੀਂ ਗੱਲ ਨੂੰ ਸੋਚ ਕੇ ਦੇਖੋ, ਸਾਰੇ ਜਾਣੇ ਜਿਹੜੇ ਹੈਗੇ ਆ ਸੁਣਨ ਵਾਲੇ ਵੀ, ਕਿ ਤੁਹਾਡੇ ਕੋਲ ਰਾਤ ਦੇ ਮਤਲਬ 11 ਵੱਜਣ ਵਾਲੇ ਆ, ਖਬਰ ਤੁਹਾਨੂੰ ਲੈ ਕੇ ਆਏ ਆ, ਕੋਰਟ ਰੂਮ ਦਾ ਜਿਹੜਾ ਨਵਾਂ ਬ੍ਰਹਮਅਸਤਰ ਆ ਉਹ ਤੁਹਾਨੂੰ ਦੱਸ ਰਹੇ ਆ, ਵੀ ਆਹ ਜਿਹੜੀ ਵਰਤਣ ਡੇ ਤੁਹਾਡੇ ਹੋ। ਲਈ ਜਾਣਕਾਰੀ ਚੀਜ਼ ਆ। ਪਰ ਮੈਂ ਕਿਹਾ ਦੇਖ ਲਓ ਵਿਹਲੜ ਬੈਠੇ ਬੰਦੇ ਨੂੰ ਅੱਗ ਲੱਗ ਗਈ ਕਿ ਇਹ ਕਹਿ ਕਿੱਦਾਂ ਦਿੱਤਾ ਇਹਨਾਂ ਨੇ ਕਿ ਸਰਕਾਰ ਨੇ 50 ਸੇਮ ਹਸਪਤਾਲਾਂ ਦੇ ਪੈਕੇਟ ਜਿਹੜੇ ਮੈਚ ਕਰਤੇ ਡਾਕਟਰ ਦੇ। ਇਹ ਚੀਜ਼ 'ਚ ਹੂੰ, ਬੰਦੇ ਨੂੰ ਪ੍ਰੋਬਲਮ ਹੋ ਗਈ ਕਿ ਇਹ ਖਬਰ ਕਿਉਂ ਸੁਣਾ ਰਹੇ ਆ ਇਹ ਵਾਲੀ। ਤੁਸੀਂ ਭਾਜੀ ਇਹਦਾ ਹੁਣ ਅੱਗੇ ਸੋਚ ਕੇ ਦੇਖੋ ਕਿ ਇਹ ਮਾਨਸਿਕਤਾ ਤੁਸੀਂ ਦੇਖੋਗੇ ਕਿੱਥੇ ਜਿਹੜੀ ਲਾਈ ਕਰਦੀ ਆ ਪ੍ਰੋਬਲਮ। ਨਹੀਂ ਉਹ ਤਾਂ ਲਾਈ, ਉਹ ਤਾਂ ਸਪਸ਼ਟ ਹੀ ਆ, ਫਿਰ ਅਗਲੇ ਆਪ ਬਣਵਾਉਂਦੇ ਹੋਣਗੇ ਤਾਂ ਹੀ ਆ, ਮਿਲਦਾ ਹੋਣਾ ਉਹਨੂੰ ਪਰ ਵਿੱਚੋਂ ਮੈਂ ਉਹੀ ਸ਼ਾਇਦ ਕਹਿ ਕਿਸੇ ਰਿਹਾ, ਨੂੰ ਕੁਛ। ਮੈਂ ਕਿਹਾ ਖਬਰ ਤਾਂ ਮੈਂ ਇਹੀ ਦੇ ਰਿਹਾ ਕਿ ਭਾਈ ਕੋਰਟ ਦੇ ਵਿੱਚ ਏਦਾਂ ਹੋ ਰਿਹਾ ਵਾ ਕਿ ਪੈਕੇਟ ਆਉਣੇ ਸ਼ੁਰੂ ਹੋ ਗਏ ਆ ਗਏ ਆ। ਪਰ ਮੈਂ ਕਿਹਾ ਹੁਣ ਇਹ ਜਿਹੜੇ ਬੰਦੇ ਆ, ਠੀਕ ਆ, ਜਿਹੜੇ ਹੂੰ, ਹੁਣ ਗੈਮੋ-ਗੈਮੀ ਕਰ ਰਹੇ ਆ, ਕੌਣ ਹੈਗੇ ਇਹ ਬੰਦੇ? ਮਤਲਬ ਇਹਨਾਂ ਨੂੰ ਇੰਨਾ ਗੁੱਸਾ ਕਿਸ ਗੱਲ ਦਾ ਆ ਰਿਹਾ ਕਿ ਖਬਰ ਸੁਣਾ ਰਹੇ ਆ ਆਪਾਂ। ਹੂੰ, 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 ਮੈਨੂੰ ਵੀ ਮਤਲਬ ਅਦਾਲਤਾਂ 'ਚ ਕੀ ਹੋ ਰਿਹਾ? ਮੈਨੂੰ ਇਹਦਾ ਜਵਾਬ ਨਹੀਂ ਮਿਲਿਆ, ਪਰ ਠੀਕ ਆ ਆਪਾਂ ਨੂੰ ਸੁਣਨ ਵਾਲੇ ਵੀ ਬੜੇ ਆ। ਇਹ ਚੀਜ਼ 'ਚ ਹੁਣ ਤੁਸੀਂ ਦੇਖੋ ਕਿ ਇਹ ਚੀਜ਼ ਤੁਹਾਨੂੰ ਕਿਸੇ ਨੇ ਕਰਨੀ ਨਹੀਂ, ਠੀਕ ਆ। ਪੈਕੇਜਾਂ ਵਾਲੇ ਬੜੇ ਬੈਠੇ ਸੀ, ਤੁਹਾਨੂੰ ਪਤਾ ਤੁਹਾਡੇ ਮੂਹਰੇ ਜਿਹੜੇ ਲੈ ਕੇ ਆਏ ਹਨਾ। ਤੇ ਕਈ ਚੀਜ਼ਾਂ ਨੂੰ ਕਈ ਬੰਦੇ ਐਪਰੀਸ਼ੀਏਟ ਵੀ ਬੜੇ ਕਰਦੇ ਆ ਹੁਣ। ਕਈ ਬੰਦੇ ਜਿਹੜੇ ਸੀਗੇ ਡਰ ਦੇ ਮਾਰੇ, ਜਿਹੜੇ ਸੀਗੇ ਗਲਤ ਵਕੀਲਾਂ ਕੋਲ, ਪੈਰਾਲੀਗਲਾਂ ਕੋਲ ਫਸੇ ਸੀਗੇ, ਉਹ ਸੇਫਟੀ ਨੈਟ ਆਪਣਾ ਲੱਭਣ ਲਈ ਬੜੇ ਜ਼ਿਆਦਾ ਹੁਣ ਆਏ ਵੀ ਆ। ਹੂੰ, ਸੋ ਹੂੰ, ਹੁਣ ਹੂੰ, ਇਹ ਚੀਜ਼ ਹੈ ਕਿ ਕਈ ਬੰਦੇ ਜਿਹੜੇ ਇੱਧਰਲੇ ਪਾਸੇ ਨੂੰ ਵੀ ਲਾਇਆ ਜੀ, ਵੀ ਮੈਨੂੰ ਤਾਂ ਗੁੱਸਾ ਲੱਗ ਗਿਆ ਜੀ ਇਸ ਗੱਲ ਦਾ ਕਰਕੇ ਕਿਹਦਾ ਪੈਕੇਟ ਡਿਸਕਸ ਕਰਤਾ। ਸੋ ਜਿਹੜਾ ਤੁਹਾਡਾ ਓਪੀਨੀਅਨ ਹੁੰਦਾ ਨਾ, ਤੁਸੀਂ ਸੁਣਦੇ ਆ ਲੋਕਾਂ ਤੋਂ, ਯਾਰ ਆ ਫਲਾਨਾ ਏਦਾਂ ਓਦਾਂ, ਉਹਨੂੰ ਪਹਿਲਾਂ ਪੁੱਛੋਗੇ ਯਾਰ ਕਿਉਂ, ਕਿਸ ਗੱਲੋਂ, ਕੀ ਹੂੰ, ਉਹਨੇ ਹੂੰ, ਮਾੜਾ ਸੁਣਾਇਆ ਖਬਰ ਦੇ ਵਿੱਚ, ਹੂੰ, ਹੂੰ, ਕਿਹੜੇ ਹੂੰ, ਹਿਸਾਬ ਨਾਲ। ਕਿ ਜਦੋਂ ਭਾਈ ਤੁਹਾਡੇ ਤੇ ਲੱਗਣਾ ਉਦੋਂ ਤੁਸੀਂ ਜਾਗਣਾ, ਕਿ ਤੁਹਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਤੁਸੀਂ ਦੂਰ ਰਹੋ, ਅਵੇਅਰ ਰਹੋ ਇਦਾਂ ਦੇ ਜਿਹੜੇ ਵੀ ਇਹ ਜਿੱਦਾਂ ਗਲਤੀ ਕਿ ਨਾ ਕਰੋ। ਹੂੰ, ਹਾਂਜੀ। ਸੋ ਆ ਜਿਹੜੀ ਗੱਲ ਆ, ਕਿੱਦਾਂ ਆਹੀ ਆਪਣਾ ਜਿਹੜਾ ਰੇਡੀਓ ਦਾ ਉਹ ਸੀਗਾ, ਠੀਕ ਆ। ਜੇ ਸਾਨੂੰ 100 ਬੰਦਾ ਸੁਣਦਾ, ਉਹ 'ਚੋਂ ਜੇ 5 ਬੰਦਿਆਂ ਨੂੰ ਵੀ ਗਿਆਨ ਮਿਲ ਗਿਆ ਕਿ ਆਹ ਠੀਕ ਆ, ਲਾਅ ਕੀ ਆ, ਆਰਕੇ ਕੀ ਆ, 9 ਸਰਕਟ ਕੀ ਕਹਿ ਰਿਹਾ, ਆਪਾਂ ਇਹ ਸਮਝਦੇ ਹਾਂ ਕਿ ਸਾਡਾ ਸ਼ੋਅ ਜਿਹੜਾ ਸਫਲ ਹੋ ਗਿਆ। ਜੀ, ਬਿਲਕੁਲ। ਹੂੰ, ਬਿਲਕੁਲ। ਸੋ ਭਾਈ ਧਿਆਨ ਰੱਖੋ, ਨਿਊਜ਼ ਦੇ ਵਿੱਚ ਦੇਖੋ ਵੀ ਕੀ ਚੱਲ ਰਿਹਾ ਆ, ਉੱਥੋਂ ਤੁਹਾਨੂੰ ਇਹ ਪਤਾ ਲੱਗਦਾ ਵੀ ਪ੍ਰਸ਼ਾਸਨ ਕੀ ਜਿਹੜਾ ਉਹ ਕਰ ਰਿਹਾ। ਇਮੀਗ੍ਰੇਸ਼ਨ ਦੀਆਂ ਅਦਾਲਤਾਂ ਦੇ ਵਿੱਚ ਇਹ ਜਿਹੜੀ ਨਵੀਂ ਚੀਜ਼ ਜਿਹੜੀ ਆ ਰਹੀ ਆ, ਉਹ ਤੁਹਾਨੂੰ ਜਿਹੜਾ ਉਹ ਦੱਸਤਾ। ਉੱਦਾਂ ਓਵਰਆਲ ਅਟਾਰਨੀ ਟਿਰਕਿਆਨਾ ਜੀ, ਜਾਂਦੇ-ਜਾਂਦੇ ਜੇ ਆਪਾਂ ਸਮਾਂ ਸਮਾਪਤੀ ਆ, ਜਾਂਦੇ-ਜਾਂਦੇ ਜੇ ਤੁਸੀਂ ਗੱਲ ਇਹ ਦੱਸ ਦਿਓ ਵੀ ਕੋਰਟਸ ਦੇ ਵਿੱਚ ਹੁਣ ਕੀ ਰਵੱਈਆ ਆ ਵਕੀਲਾਂ ਦਾ ਤੇ ਜੱਜਿਸ ਦਾ, ਕੀ ਜਿਹੜਾ ਇਸ ਟਾਈਮ ਦੇਖਣ ਨੂੰ ਜਿਹੜਾ ਉਹ ਮਿਲ ਰਿਹਾ ਆ? ਕਿੱਦਾਂ ਇਮੀਗ੍ਰੇਸ਼ਨ ਕੋਰਟਸ ਦੇ ਵਿੱਚ ਕੁਛ ਤਬਦੀਲੀਆਂ ਆਪਾਂ ਨਜ਼ਰ ਆ ਰਹੀਆਂ ਆ ਉਹਨਾਂ ਦੇ ਰਵੱਈਏ ਨੂੰ ਲੈ ਕੇ ਖਾਸ ਕਰਕੇ? ਭਾਜੀ ਰਵੱਈਆ ਤਾਂ ਜੱਜਾਂ ਦਾ ਇਹ ਹੈ ਕਿ ਜਿਹੜੇ ਕਈ ਸਟ੍ਰਿਕਟ ਸੀ ਨਾ, ਸਪੈਸ਼ਲੀ ਜਿੱਦਾਂ ਹੁਣ ਸੈਂਟਾਨਾ ਵਗੈਰਾ ਜਿਹੜੇ ਕੋਰਟ ਹੈਗੇ ਆ, ਹਾਂਜੀ। ਉਹ ਤਾਂ ਬੇਸਿਕਲੀ ਲਾਇਰਸ ਨੂੰ ਇਹ ਕਹਿ ਰਹੇ ਆ ਕਿ ਤੁਸੀਂ ਇਹ ਕੇਸ ਕਿਉਂ ਫੜਦੇ ਆ। ਮੈਂ ਅੱਛਾ। ਮਜ਼ਾਕ ਨਹੀਂ ਇਹਦੇ ਵਿੱਚ ਕੋਈ ਚੀਜ਼ ਕਰ ਰਿਹਾ। ਬੇਸਿਕਲੀ ਜੱਜ ਬੜੇ ਫਰਸਟ੍ਰੇਟਿਡ ਆ, ਉਹੀ ਜਿੱਦਾਂ ਹੁਣ ਤੁਹਾਨੂੰ ਆਰਕੇ ਦਾ ਪੈਟਰਨ ਦੱਸਿਆ ਕਿ ਬੰਦਾ ਜਿਹੜਾ ਹੁਣ ਜਿਹੜੇ ਏਦਾਂ ਦੇ ਮਾਨਸਿਕਤਾ ਵਾਲੇ ਬੰਦੇ ਆ, ਜਿਹੜਾ ਜਿੱਦਾਂ ਮੈਂ ਤੁਹਾਨੂੰ ਗੱਲ ਦੱਸਦਾ, ਜਿਹੜਾ ਤੁਸੀਂ ਦੱਸੋਗੇ ਇਹਨਾਂ ਨੇ ਰੀਅਲ ਲਾਈਫ ਦੇ ਵਿੱਚ ਕੀ ਕਰਨਾ, ਇਹਨਾਂ ਨੇ ਜੱਜਾਂ ਜੁੱਜਾਂ ਮੂਹਰੇ ਜਾ ਕੇ ਇਹਨਾਂ ਨੇ ਕੀ ਕਰਨਾ, ਕਮਿਊਨਿਟੀ ਨੂੰ ਥੱਲੇ ਸੁੱਟਣਾ ਇਹਨਾਂ ਨੇ, ਹੋਰ ਕੁਝ ਨਹੀਂ ਕਰਨਾ। ਹੂੰ, ਹੂੰ, ਹੂੰ। ਸੋ ਉਹ ਜਿਹੜਾ ਸੀ ਜਨਸੰਖਿਆ ਜ਼ਿਆਦਾ ਹੋ ਗਈ ਥੋੜੀ ਜਿਹੀ, ਜਿਹੜੇ ਜੱਜ ਆ ਉਹਨਾਂ ਨੇ 2 ਕੁ ਸਾਲਾਂ 'ਚ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਵੇਖ ਲਈਆਂ ਕੋਰਟ ਦੇ ਵਿੱਚ, ਉਹ ਬੇਸਿਕਲੀ ਹੁਣ ਕਈ ਜਿਹੜੇ ਜੱਜ ਹੈਗੇ ਆ, ਉਹ ਤਾਂ ਕਹਿੰਦੇ ਮੈਂ ਬਿਲੀਵ ਹੀ ਨਹੀਂ ਕਰਦਾ ਇਹਨਾਂ ਦੇ ਕਲੇਮ ਦੇ ਵਿੱਚ। ਅੱਛਾ। ਹਾਂਜੀ, ਫੈਕਟ। ਕਈ ਇਹ ਜਿਹੜੇ ਜੱਜ ਜੱਜਾਂ ਆ, ਦਾ ਰਵੱਈਆ ਆ। ਕਈ ਜੱਜਾਂ ਦਾ ਰਵੱਈਆ ਉਹੀ ਹੈ, ਮੈਂ ਬਿਲੀਵ ਨਹੀਂ ਕਰਦਾ। ਕਈ ਜਿਹੜੇ ਮੋਡਰੇਟ ਸੀਗੇ ਉਹ ਵੀ ਦੁਖੀ ਆ ਗਏ ਆ, ਠੀਕ ਆ। ਤੇ ਕਈ ਬੇਸਿਕਲੀ ਜੱਜ ਜਿਹੜੇ ਕਹਿੰਦੇ ਕਿੱਥੇ, ਕਹਿੰਦੇ ਖਬਰ ਕਿੱਥੇ ਆ, ਕਿ ਕਹਿੰਦੇ 20 ਸਾਲ ਹੋ ਗਏ ਮੈਨੂੰ ਕਰਦੇ ਨੂੰ, ਕਹਿੰਦੇ ਖਬਰ ਕਿੱਥੇ ਆ, ਬਲੱਡ ਡਰਾਈਵ ਦੇ ਪੋਸਟਰ ਲਾਂਦੇ ਬੰਦੇ ਨੂੰ ਕਿਸੇ ਨੂੰ ਮਾਰਤਾ ਹੋਵੇ, ਕੁੱਟ ਪਈ ਹੋਵੇਗਾ, ਇੱਕ ਅਖਬਾਰ 'ਚ ਆਰਟੀਕਲ ਨਹੀਂ ਛਪਿਆ, ਕੁਛ ਨਹੀਂ ਛਪਿਆ, ਕਿ ਏਦਾਂ ਕਿੱਦਾਂ ਜਿਹੜੀ ਇਹ ਹੋ ਸਕਦੀ ਆ। ਤੇ ਉੱਤੋਂ ਆਰਕੇ ਆ, ਉਹ ਸਭ ਚੀਜ਼ਾਂ ਜਿਹੜੀਆਂ ਹੈਗੀਆਂ। ਸੋ ਆਫ ਕੋਰਸ ਜਿਹੜੇ ਜੱਜ ਆ ਕਾਫੀ ਉਹ ਆ, ਤੇ ਬਾਕੀ ਜਿਹੜਾ ਪੋਲੀਟੀਕਲ ਕਲਾਈਮੇਟ ਆ, ਤੇ ਅਗਲੇ ਜੱਜ ਆ ਉਹਨਾਂ ਦੀ ਜਿਹੜੀ ਜੋ ਵੀ ਟਿੱਪਣੀ ਆ, ਕਮੈਂਟ ਆ, ਉਹਦੇ ਬੇਸ ਤੇ ਜਿਹੜੀਆਂ ਅੱਗੇ ਅਪੀਲਾਂ ਜਿਹੜੀਆਂ ਜਾਂਦੀਆਂ। ਸੋ ਇਹ ਕਾਫੀ ਜਿਹੜੇ ਮੁੱਦੇ ਜਿਹੜੇ ਹੈਗੇ ਆ, ਜਿਹੜੇ ਬੰਦੇ ਕੋਲ ਹੁਣ ਐਵੀਡੈਂਸ ਹੁੰਦਾ, ਸ਼ਮੂਲੀਅਤ ਦਾ ਪ੍ਰੂਫ ਜਿਹੜਾ ਹੁੰਦਾ ਵਾ, ਉਹ ਜੱਜ ਖੁਸ਼ ਵੀ ਹੁੰਦੇ ਆ ਕਈਆਂ ਦੇ, ਕਿ ਯਾਰ ਇਹ ਬੰਦਾ
ਹੈਗਾ ਇਹਦੇ 'ਚ ਦਮ ਆ, ਇਹਦੇ ਕੇਸ 'ਚ ਦਮ ਆ, ਐਵੀਡੈਂਸ ਹੈਗਾ ਇਹਦੇ ਕੋਲ, ਹਨਾ। ਤੇ ਕਈ ਸਾਰੇ ਲੋਕ ਉਹ ਕਹਿੰਦੇ ਲੈ ਕੁਛ ਐਵੀਡੈਂਸ ਨਹੀਂ, ਫੋਨ ਗਵਾਚਤਾ, ਫੋਨ ਤੋੜ ਲਿਆ, ਭਰਾ ਗਵਾਹੀ ਨਹੀਂ ਦੇ ਸਕਦਾ, ਉਹਦੇ ਵਕੀਲ ਨੇ ਮਨਾ ਕਰਤਾ, ਏਦਾਂ ਓਦਾਂ, ਹਨਾ। ਸੋ ਇਹ ਆ ਕਿ ਬਹਾਨੇਬਾਜ਼ੀ ਨਹੀਂ ਹੁਣ ਕੋਰਟਾਂ ਦੇ ਵਿੱਚ ਚੱਲਦੀ, ਸਿੱਧੇ ਸਟ੍ਰੇਟ ਸ਼ੂਟਰ ਆ ਜਿਹੜੇ ਜੱਜ ਦੇਖਦੇ ਆ ਕਿ ਇਹਨਾਂ ਦਾ ਐਟੀਟਿਊਡ ਵਧੀਆ, ਸਾਰਾ ਉਹ ਆ, ਪ੍ਰੂਫ ਜਿਹੜਾ ਇਹਨਾਂ ਕੋਲ ਹੈਗਾ, ਉਹ 'ਚ ਜੱਜ ਸਾਹਿਬ ਸਹੀ ਰਹਿੰਦੇ ਆ ਉਹਨਾਂ ਦੇ ਵਿੱਚ। ਇਹ ਚੀਜ਼, ਇਹ ਮਾਹੌਲ ਆ ਇਸ ਵੇਲੇ। ਜੀ ਜੀ, ਥੈਂਕ ਯੂ ਅਟਾਰਨੀ ਟਰਕਿਆਨਾ ਜੀ, ਬੜੀ ਮਿਹਰਬਾਨੀ, ਧੰਨਵਾਦ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ।